वाहिगुरू जी का खालसा वाहिगुरू जी की फतेह। टीवी 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। हर वार की तरह डॉक्टर अमरजीत सिंह खालिस्तान अफेयर सेंटर के संचालक साडे नाल मौजूद ने। अज दे इस सचो सच प्रोग्राम दे विच नॉर्मली बीबी नीलम कौर इस शो नूं कंडक्ट करते हैं, पर अज उन्हां दी सेहत ना ठीक होने करके मेरी ड्यूटी लगी है इस प्रोग्राम दे विच। सो आओ अज दे इस प्रोग्राम की शुरुआत करते हैं ते नाल ही नाल जिहड़ियां इस हफ्ते दीयां घटनावां ने ਜਿਹੜੀਆਂ ਪੋਲੀਟੀਕਲ ਸਫੀਅਰ ਦੇ ਵਿੱਚ ਹੋਣ, ਪੰਜਾਬ ਪੱਖੀ ਜਾਂ ਪੰਜਾਬ ਵਿਰੋਧੀ ਜਦੋਂ ਅਸੀਂ ਨਜ਼ਰੀਏ ਦੀ ਗੱਲ ਕਰਦੇ ਹਾਂ ਉਸ ਨੂੰ ਮੁੱਖ ਰੱਖਦੇ ਹਾਂ, ਹੁਣ ਉਹਨਾਂ ਤੇ ਅਸੀਂ ਵਿਚਾਰ ਚਰਚਾ ਕਰਦੇ ਹਾਂ। ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਵਾਲੇਕੁਮ ਅਸਲਾਮ ਸਾਡੇ ਭਰਾਵਾਂ ਮੁਸਲਮ ਭੈਣਾਂ ਭਰਾਵਾਂ ਨੂੰ ਵੀ। ਨਾਲ ਹੀ ਨਾਲ ਡਾਕਟਰ ਸਾਹਿਬ ਸ਼ੁਰੂਆਤ ਕਰੀਏ ਅੱਜ 20 ਮਈ 2020 ਦਾ ਤੇ 6 ਜੇਠ ਨਾਨਕਸ਼ਾਹੀ ਸੰਮਤ 554 ਦੇ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਓਵਰਆਲ ਜੇ ਅਸੀਂ ਸਾਰੀ ਅੱਜ ਦੇ ਸ਼ੋਅ ਦੀ ਸ਼ੁਰੂਆਤ ਕਰਨੀ ਹੋਵੇ, ਮੈਂ ਚਾਹੂੰਗਾ ਕਿ ਜਿਹੜਾ 1984 ਦੇ ਨੈਰੇਟਿਵ ਨੂੰ ਮੁੱਖ ਰੱਖਦਿਆਂ ਹੋਇਆਂ ਬਾਹਰਲੇ ਸਿੱਖਾਂ ਦਾ ਯੋਗਦਾਨ ਹੈ, ਉਹ ਭਾਵੇਂ 84 ਨੂੰ ਜੈਨੋਸਾਈਡ ਵਜੋਂ ਰੈਕਗਨਾਈਜ਼ ਕਰਨ ਦੀ ਗੱਲ ਹੋਵੇ ਜਾਂ ਇਸ ਵਕਤ ਜਿਹੜੀ ਪਿਛਲੇ ਮਹੀਨਿਆਂ ਦੇ ਵਿੱਚ ਖਾਸ ਤੌਰ ਤੇ ਪਿਛਲੇ ਮਹੀਨੇ ਦੇ ਵਿੱਚ ਹੁਣ 29 ਅਪ੍ਰੈਲ ਦਾ ਜਿਹੜਾ ਦਿਨ ਸੀ ਉਹਨੂੰ ਖਾਲਿਸਤਾਨ ਡੈਕਲੇਰੇਸ਼ਨ ਡੇ ਦੇ ਤੌਰ ਦੇ ਉੱਤੇ ਜਾਂ ਸਿੱਖ ਇੰਡੀਪੈਂਡੈਂਸ ਡੇ ਦੇ ਤੌਰ ਤੇ ਜਿਹੜੀ ਮਾਨਤਾ ਦਿੱਤੀ ਗਈ ਹੈ ਕਨੈਟਿਕਟ ਦੇ ਵਿੱਚ, ਕਨੈਟਿਕਟ ਸੂਬੇ ਵੱਲੋਂ, ਫਿਰ ਮੈਸੇਚਿਊਸੈਟਸ ਦੇ ਹੋਲੀਓਕ ਸ਼ਹਿਰ ਵੱਲੋਂ ਜਿਹੜੀ ਦਿੱਤੀ ਗਈ ਹੈ ਤੇ ਉਹਦੇ ਤੇ ਜਿਵੇਂ ਇੰਡੀਆ ਵੱਲੋਂ ਰਿਸਪੌਂਡ ਕੀਤਾ ਗਿਆ ਉਹ ਸਾਡੇ ਸਾਹਮਣੇ ਹੈ। ਤੇ ਇਹ ਜਿਹਾ ਹੀ ਜਿਹੜਾ ਪ੍ਰਤੀਕਰਮ ਹੈ ਉਹ ਆਸਟ੍ਰੇਲੀਆ ਦੇ ਵਿੱਚ ਤੁਸੀਂ ਕੱਲ ਆਪਣੇ ਸ਼ੋਅ ਦੇ ਵਿੱਚ ਜ਼ਿਕਰ ਕੀਤਾ ਉਸ ਸਾਰੇ ਵੇਰਵੇ ਦਾ। ਸੋ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਡਾਇਸਪੋਰਾ ਸਿੱਖਾਂ ਦਾ ਜਿਹੜਾ ਰੋਲ ਹੈ ਜਾਂ ਉਹਨਾਂ ਦਾ ਜਿਹੜਾ ਯੋਗਦਾਨ ਹੈ ਉਹਦੇ ਇੰਪੈਕਟ ਸਾਨੂੰ ਪਿਛਲੇ ਸਾਰੇ ਸਮੇਂ ਦੇ ਵਿੱਚ ਦੇਖਣ ਨੂੰ ਮਿਲੇ ਆ ਤੇ ਜਿਵੇਂ ਇੰਡੀਆ ਵੱਲੋਂ ਇਹਦੇ ਤੇ ਰਿਐਕਟ ਕੀਤਾ ਗਿਆ ਜਾਂ ਇਸ ਵਕਤ ਇੱਕ ਜਿਹੜੀ ਕੈਂਪੇਨ ਹੈ, ਹੇਟ ਕੈਂਪੇਨ ਅਸੀਂ ਮੀਡੀਆ ਦੇ ਵਿੱਚ ਦੇਖ ਰਹੇ ਹਾਂ, ਉਹ ਛੋਟੀ ਜਿਹੀ ਵੀ ਕੋਈ ਗੱਲ ਹੋਵੇ, ਕਿਤੇ ਝੰਡਾ ਲੱਗ ਗਿਆ ਉਹਨੂੰ ਸਿੱਧਾ ਟੈਰਰਿਜ਼ਮ ਦੇ ਨਾਲ ਜੋੜ ਦਿੱਤਾ ਜਾਂਦਾ। ਮਤਲਬ ਸਮਝ ਦੇ ਵਿੱਚ ਨਹੀਂ ਆਉਂਦੀ ਵੀ ਹੁਣ ਝੰਡਾ ਲਾਉਣਾ ਕਿਵੇਂ ਟੈਰਰਿਜ਼ਮ ਹੋ ਗਿਆ ਜੇ ਤੁਸੀਂ ਖਾਲਿਸਤਾਨ ਜ਼ਿੰਦਾਬਾਦ ਕਹੋ, ਜਦ ਕਿ ਇੰਡੀਆ ਦਾ ਕਨਸਟੀਟਿਊਸ਼ਨ ਇਸ ਗੱਲ ਦੀ ਹਾਮੀ ਭਰਦਾ ਆ ਕਿ ਤੁਸੀਂ ਅਮਨ ਅਮਾਨ ਤਰੀਕੇ ਦੇ ਨਾਲ ਕਾਨੂੰਨ ਦੀ ਜ਼ਦ ਦੇ ਵਿੱਚ ਰਹਿੰਦੇ ਆ, ਸੈਮੀਨਾਰ ਵੀ ਕਰ ਸਕਦੇ ਹੋ, ਗੱਲ ਵੀ ਕਰ ਸਕਦੇ ਹੋ, ਝੰਡਾ ਵੀ ਲਾ ਸਕਦੇ ਹੋ, ਨਾਰਾ ਵੀ ਮਾਰ ਸਕਦੇ ਹੋ, ਪਰ ਹਰ ਇੱਕ ਚੀਜ਼ ਕਿਉਂ ਟੈਰਰਿਜ਼ਮ ਦੇ ਨਾਲ ਜੋੜ ਦਿੱਤੀ ਜਾਂਦੀ ਹੈ ਤੇ ਫਿਰ ਮੀਡੀਆ ਦੇ ਵਿੱਚ ਉਹਨੂੰ ਕਿਉਂ ਪ੍ਰਚਾਰਿਆ ਜਾਂਦਾ ਹੈ, ਇਹ ਇੱਕ ਵੱਡਾ ਸਵਾਲ ਹੈ ਤੇ ਅੱਜ ਇਹ ਹੋ ਰਿਹਾ ਹੈ। ਸੋ ਤੁਸੀਂ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਕਿ ਅਸੀਂ ਇਸ ਗੱਲ ਦੇ ਮੱਦੇਨਜ਼ਰ ਕਿ ਪ੍ਰੋਗਰਾਮ ਹੋਣਾ ਚਾਹੀਦਾ ਹੈ। ਆਲਰੇਡੀ ਅਸੀਂ ਗੈਰ ਹਾਜ਼ਰੀਆਂ ਕੀਤੀਆਂ ਹੋਈਆਂ ਨੇ, ਤੁਸੀਂ ਜਿਹੜਾ ਇਸ ਰੋਲ 'ਚ ਆਏ ਹੋ। ਜ਼ਾਹਰਾ ਤੌਰ ਤੇ ਹਾਲਾਂ ਅਸੀਂ ਡੇ ਟੂ ਡੇ ਬੇਸ ਤੇ ਜਿਹੜੀਆਂ ਡਿਵੈਲਪਮੈਂਟਸ ਪਿਛਲੇ ਹਫ਼ਤਿਆਂ ਦੇ ਵਿੱਚ ਖਾਸ ਤੌਰ ਤੇ ਅਪ੍ਰੈਲ ਦੇ ਮਹੀਨੇ ਉਹ ਖਾਲਸਾ ਸਾਜਨਾ ਦਿਵਸ ਦੇ ਨਾਲ ਰਿਲੇਟਡ ਪੈਰੇਡਸ ਹੋਣ ਜਾਂ US ਕਾਂਗਰਸ ਦੇ ਵਿੱਚ 12 ਕਾਂਗਰਸ ਵਿਮਨ ਵੱਲੋਂ ਲਿਆਂਦਾ ਰੈਜ਼ੋਲੂਸ਼ਨ ਹੋਏ ਜਿਹਦੇ ਕਿ 14 ਅਪ੍ਰੈਲ ਨੂੰ ਸਿੱਖ ਨੈਸ਼ਨਲ ਡੇ ਵਜੋਂ ਮਾਨਤਾ ਦੇਣ ਦੀ ਗੱਲ ਹੈ ਤੇ 29 ਅਪ੍ਰੈਲ ਜਿਸ ਦਾ ਜ਼ਿਕਰ ਇਸ ਵੇਲੇ ਖੁਦ ਹੀ ਦੁਸ਼ਮਣ ਨੇ, ਜਿਹਨੂੰ ਨਹੀਂ ਵੀ ਪਤਾ ਸੀ ਕਿ 29 ਅਪ੍ਰੈਲ ਦੀ ਅਹਿਮੀਅਤ ਕੀ ਹੈ, ਉਹਨਾਂ ਨੇ ਜਿੰਨਾ ਸਟਰੋਂਗਲੀ ਔਰ ਵੈਨਮਸਲੀ ਰਿਐਕਟ ਕੀਤਾ ਹੈ ਉਹਦੀ ਚਰਚਾ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ। ਕਿਉਂਕਿ ਇਸ ਵਾਰ 29 ਅਪ੍ਰੈਲ ਦੇ ਦਿਨ ਨੂੰ ਜਿੱਥੇ ਐਜ਼ ਯੂਜੂਅਲ ਸਿੱਖ ਹਲਕਿਆਂ ਵਿੱਚ, ਸਿੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਵੇਂ ਪੰਜ ਪਿਆਰੇ ਨਿਸ਼ਾਨ ਸਾਹਿਬ ਨੂੰ ਸੈਲੂਟ ਕਰਦੇ ਨੇ, ਸਿੱਖ ਨੈਸ਼ਨਲ ਐਂਥਮ ਪੜ੍ਹਿਆ ਜਾਂਦਾ ਹੈ, ਰਿਜ਼ੋਲਵ ਦੁਹਰਾਇਆ ਜਾਂਦਾ ਹੈ, ਇਹ ਤਾਂ 29 ਅਪ੍ਰੈਲ 1986 ਤੋਂ ਬਾਅਦ ਲਗਾਤਾਰਤਾ ਨਾਲ ਪਿਛਲੇ 36 ਵਰ੍ਹਿਆਂ 'ਚ ਹੋ ਹੀ ਰਿਹਾ ਸੀ। ਇਸ ਵਾਰ ਇਸ ਨੂੰ ਇੱਕ ਹੋਰ ਫਲਿਪ ਮਿਲਿਆ ਜਦੋਂ ਕਿ ਸਟੇਟ ਆਫ ਕਨੈਟਿਕਟ ਨੇ, ਉਹਨਾਂ ਦੀ ਅਸੈਂਬਲੀ ਨੇ ਇਸ ਮੌਕੇ ਦੇ ਉੱਤੇ ਸਪੈਸ਼ਲ ਸਾਈਟੇਸ਼ਨ ਦਿੱਤੀ। ਉਹਨਾਂ ਨੇ ਇਸ ਦਿਨ ਨੂੰ ਸਿੱਖ ਇੰਡੀਪੈਂਡੈਂਸ ਡੇ ਕਿਹਾ। ਸਿੱਖਾਂ ਦੀ ਸਟਰਗਲ ਜਿਹੜੀ ਭਾਵੇਂ 5.5 ਸਦੀਆਂ ਤੋਂ ਸਾਡੀ ਹੋਂਦ ਦੀ ਸਟਰਗਲ ਰਹੀ ਹੈ, ਪਰ ਪਿਛਲੇ 75 ਸਾਲ 'ਚ ਇਨ ਜਨਰਲ ਔਰ ਜੂਨ 84 ਤੋਂ ਬਾਅਦ ਇਨ ਪਾਰਟਿਕੂਲਰ
ਇਸ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਹੈ ਉਹ ਸਾਰੇ ਬਿਆਨੀਆਂ ਨੂੰ ਬਿਆਨ ਕੀਤਾ ਹੈ। ਔਰ ਇਸ ਸਾਰੇ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੀ ਸਿੱਖ ਨੇਸ਼ਨ ਨੇ 29 ਅਪ੍ਰੈਲ 1986 ਨੂੰ ਆਪਣਾ ਆਜ਼ਾਦੀ ਦਿਨ ਐਲਾਨਦਿਆਂ ਆਪਣੇ ਆਜ਼ਾਦ ਦੇਸ਼ ਦੀ ਸਟਰਗਲ ਨੂੰ ਜਾਰੀ ਕੀਤਾ ਹੈ। ਸੋ ਇਹ ਇਕੱਲਾ ਹੀ ਨਹੀਂ ਸੀ ਕਿ ਇਸ ਨੂੰ ਸਟੇਟ ਆਫ ਕਨੈਟੀਕਟ ਦੀ ਅਸੈਂਬਲੀ ਨੇ ਸਾਈਟੇਸ਼ਨ ਦਿੱਤੀ। ਇਸ ਸੰਬੰਧੀ ਖਾਸ ਫੰਕਸ਼ਨ ਨਾਰਵਿਚ ਸਿਟੀ ਦੇ ਵਿੱਚ, ਜਿਹਦੇ 'ਚ ਕਿ ਉਹਨਾਂ ਦੇ ਮੇਅਰ ਔਰ ਬਹੁਤ ਸਾਰੇ ਕੌਂਸਲਮੈਨ ਸ਼ਾਮਲ ਸਨ, ਸਿਟੀ ਹਾਲ ਦੇ ਬਾਹਰ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਜੀ ਅਮਰੀਕਨ ਝੰਡੇ ਦੇ ਨਾਲ ਇਸ ਨੂੰ ਸਿੰਬੋਲਿਕਲੀ ਵੀ ਰੈਕਗਨਾਈਜ਼ ਕੀਤਾ ਗਿਆ। ਉਸ ਤੋਂ ਬਾਅਦ ਸਟੇਟ ਆਫ ਮੈਸਾਚੂਸੇਟਸ ਦੇ ਹਾਲੀਓਕ ਸਿਟੀ ਮੇਅਰ ਨੇ ਵੀ ਇਸ ਦੇ ਉੱਤੇ ਜਿਹੜੀ ਹੈ ਉਹ ਪ੍ਰੋਕਲੇਮੇਸ਼ਨ ਦਿੱਤੀ। ਹੁਣ ਦੇਖਣ ਵਾਲੀ ਗੱਲ ਇਹ, ਔਰ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦੋਂ ਅਸੀਂ ਭਾਰਤ ਵਰਗੇ ਮੁਲਕ ਦਾ ਵਰਤਾਰਾ ਦੇਖਦੇ ਹਾਂ, ਜਿਹੜਾ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਐਲਾਨਦਾ ਹੈ, ਜਿਹੜਾ UN ਚਾਰਟਰ ਔਰ ਇੰਟਰਨੈਸ਼ਨਲ ਪ੍ਰੋਟੋਕਾਲ ਔਰ UN ਕਨਵੈਨਸ਼ਨਸ ਇਹਨਾਂ ਸਭ ਦਾ ਸਿਗਨੇਟਰੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ UN ਚਾਰਟਰ ਜਿਹੜਾ ਕਿ 10 ਦਸੰਬਰ 1948 ਨੂੰ ਸੈਨ ਫਰਾਂਸਿਸਕੋ ਦੇ ਵਿੱਚ ਮਨਜ਼ੂਰ ਕੀਤਾ ਜਾਂਦਾ ਹੈ, ਔਰ ਫਿਰ ਫਰਦਰ ਜਿਹੜੀਆਂ ਜਨੀਵਾ ਕਨਵੈਨਸ਼ਨਸ ਨੇ ਔਰ ਪ੍ਰੋਟੋਕਾਲਸ ਨੇ ਉਹ ਉਸ ਵਿਚਲੇ ਜਿਹੜੇ ਬੀਜ ਰੂਪ ਦੇ ਵਿੱਚ ਪਏ ਹੋਏ ਪ੍ਰਿੰਸੀਪਲ ਨੇ ਉਹਨਾਂ ਨੂੰ ਫਰਦਰ ਐਲੈਬੋਰੇਟ ਕਰਦੇ ਨੇ ਔਰ ਉਸ ਨੂੰ ਫੋਰਟੀਫਾਈ ਕਰਦੇ ਨੇ। ਭਾਰਤ ਉਹਦਾ ਸਿਗਨੇਟਰੀ ਹੈ ਔਰ ਉਹਨਾਂ ਸਾਰਿਆਂ ਦੇ ਵਿੱਚ ਹੀ ਇਹ ਇੱਕ ਬੜਾ ਕਲੀਅਰਲੀ ਮੈਂਸ਼ਨ ਹੈ ਕਿ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ, ਆਪਣੀ ਕਿਸਮਤ ਆਪ ਘੜਨ ਦਾ ਹੱਕ, ਇਹ ਉਸ ਦੇ ਵਿੱਚ ਇਸ ਨੂੰ ਤਸੱਵਰ ਕੀਤਾ ਗਿਆ ਹੈ। ਔਰ ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਜਦੋਂ ਹੁਣ ਜੇ ਅਸੀਂ ਲੇਟਲੀ ਦੇਖ ਰਹੇ ਹਾਂ ਕਿ ਕਿਵੇਂ ਰਸ਼ੀਆ ਜੋ ਵਾਰ ਕ੍ਰਾਈਮਸ ਕਮਿਟ ਕਰ ਰਿਹਾ ਯੂਕਰੇਨ 'ਚ, ਉਹਨੂੰ ਲੈ ਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਨੋਟਿਸ ਲਿਆ, ਜਾਂ ਮੁਲਕਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ, ਸੋ ਉਹਨੂੰ ਗਵਰਨ ਤਾਂ ਇਹ UN ਚਾਰਟਰ ਔਰ ਇੰਟਰਨੈਸ਼ਨਲ ਲਾਅ ਕਰਦਾ ਹੈ ਜੀ। ਔਰ ਜੇ ਭਾਰਤ ਦੇ ਆਪਣੇ ਕਨਸਟੀਟਿਊਸ਼ਨ ਦੇ ਮੁਤਾਬਕ ਵੀ ਦੇਖੀਏ ਕਿ ਬੇਸ਼ੱਕ ਉੱਥੇ ਇੱਕਦਮ ਜੂਨ 84 ਤੋਂ ਬਾਅਦ ਪਹਿਲਾ ਕੇਸ ਜਿਹੜਾ ਖਾਲਿਸਤਾਨ ਜ਼ਿੰਦਾਬਾਦ ਕਹਿਣ ਦਾ ਚੰਡੀਗੜ੍ਹ ਸਾਹਮਣੇ ਆਇਆ ਸੀ, ਉਹ ਕੇਸ ਸੁਪਰੀਮ ਕੋਰਟ ਤੱਕ ਗਿਆ ਔਰ ਉਹਦੇ 'ਚ ਉਹਨਾਂ ਦੇ ਉੱਤੇ ਸੈਡੀਸ਼ਨ ਜਾਂ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਗਿਆ ਸੀ। ਪਰ ਸੁਪਰੀਮ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਮਹਿਜ਼ ਖਾਲਿਸਤਾਨ ਜ਼ਿੰਦਾਬਾਦ ਕਹਿਣਾ ਜਾਂ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨਾ ਇਹ ਸੈਡੀਸ਼ਨ ਨਹੀਂ ਹੈ ਔਰ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ ਹੈ। ਉਸ ਤੋਂ ਬਾਅਦ ਕਰਨਲ ਪ੍ਰਤਾਪ ਸਿੰਘ ਦਾ ਇੱਕ ਕੇਸ ਜਿਹੜੇ ਬਾਹਰ ਵੀ ਆਇਆ ਔਰ ਉਹਨਾਂ ਨੇ ਕਿਤਾਬ ਵੀ ਖਾਲਿਸਤਾਨ ਦਾ ਓਨਲੀ ਆਪਸ਼ਨ ਲਿਖੀ, ਉਸ ਮਾਮਲੇ 'ਚ ਵੀ ਸੁਪਰੀਮ ਕੋਰਟ ਦਾ ਡਿਸੀਜਨ ਹੈ। ਔਰ ਅਸੀਂ ਦੇਖਦੇ ਹਾਂ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਲਗਾਤਾਰਤਾ ਨਾਲ ਖਾਲਿਸਤਾਨ ਦੀ ਗੱਲ ਕਰਦੇ ਨੇ, ਉਹਨਾਂ ਤੇ 70 ਤੋਂ ਜ਼ਿਆਦਾ ਕੇਸ ਬਣਾਏ ਗਏ ਸੀ, ਲੇਕਿਨ ਹਰ ਕੇਸ ਜਿਹੜਾ ਉਹ ਜਾ ਕੇ ਵੱਡੀ ਅਦਾਲਤ ਦੇ ਵਿੱਚ ਡਿੱਗਦਾ ਰਿਹਾ ਕਿਉਂਕਿ ਕਨਸਟੀਟਿਊਸ਼ਨ ਦਾ ਇਹੀ ਪੈਮਾਨਾ ਹੈ। ਔਰ ਬਹੁਤ ਕੁਝ ਅਰਸਾ ਪਹਿਲਾਂ ਹੀ ਇੱਕ ਉਹ ਕੇਸ ਜਿਹਦੇ 'ਚ ਜਸਟਿਸ ਮਾਰਕੰਡੇ ਜਿਹੜਾ ਖੁਦ ਉਸ ਬੈਂਚ ਦੇ ਉੱਤੇ ਸੀ, ਉਹਨਾਂ ਨੇ ਫੈਸਲਾ ਸੁਣਾਇਆ ਸੀ ਕਿ ਪੀਸਫੁਲੀ ਖਾਲਿਸਤਾਨ ਕਹਿਣਾ, ਖਾਲਿਸਤਾਨ ਦੀ ਤਹਿਰੀਕ ਚਲਾਣੀ ਜਿਹੜੀ ਹੈ ਉਹ ਅਗੇਂਸਟ ਦਾ ਕਨਸਟੀਟਿਊਸ਼ਨ ਨਹੀਂ। ਲੇਕਿਨ ਇਹਦੇ ਬਾਵਜੂਦ ਹੁਣ ਗੱਲ ਅਸੀਂ ਨੈਰੇਟਿਵ ਦੀ ਕਰੀਏ, ਇਸ ਗੱਲ ਦਾ ਉਹਨਾਂ ਨੂੰ ਜਿਹਨੂੰ ਕਹਿੰਦੇ ਨੇ ਡੈਵਲ ਮਸਟ ਬੀ ਗਿਵਨ ਹਿਸ ਡਿਊ। ਜੇ ਅਸੀਂ ਇਹਨਾਂ ਦੀ ਸੋਚ, ਜਿਨ੍ਹਾਂ ਦੇ ਹੱਥ 'ਚ ਅੱਜ ਪਾਵਰ ਹੈ, ਹਿੰਦੂਤਵੀ ਵਿਚਾਰਧਾਰਾ ਜਿਹੜੀ ਬ੍ਰਾਹਮਣਵਾਦ 'ਚੋਂ ਜਿਹੜਾ ਵਰਣ ਆਸ਼ਰਮ ਦੇ ਉੱਤੇ ਖੜਾ ਉਸ 'ਚੋਂ ਆਪਣੀ ਤਾਕਤ ਲੈਂਦੀ ਹੈ, ਤੇ ਜੇ ਇਹ ਦੇਖੀਏ ਕਿ ਵੀ ਇਹ ਵਿਚਾਰਧਾਰਾ ਇਹਦੇ ਬਾਵਜੂਦ ਕਿ ਇਹ ਡਿਸਕ੍ਰਿਮੀਨੇਟਰੀ ਹੈ, ਇਹ ਇਨਸਾਨ ਨੂੰ ਇਨਸਾਨ ਨਾਲੋਂ ਵੰਡਦੀ ਹੈ, ਇਸ ਵਿਚਾਰਧਾਰਾ ਦੇ ਥੱਲੇ ਸਦੀਆਂ ਹੀ ਨਹੀਂ ਹਜ਼ਾਰਾਂ ਸਾਲ ਮਿਲੇਨੀਅਮਸ ਇੱਕ ਵੱਡਾ ਹਿੱਸਾ ਸਮਾਜ ਦਾ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਗਿਆ, ਔਰਤਾਂ ਜਿਨ੍ਹਾਂ ਨੂੰ ਕਿਸ ਹੱਦ ਦੇ ਜ਼ੁਲਮ 'ਚੋਂ ਗੁਜ਼ਾਰਿਆ ਗਿਆ, ਪਰ ਇਹਦੇ ਬਾਵਜੂਦ ਜੇ ਅੱਜ ਵੀ ਇਹ ਹਿੰਦੂਤਵੀ ਵਿਚਾਰਧਾਰਾ ਜਿਹਨੂੰ ਅੱਜ ਜਿਨ੍ਹਾਂ ਦੇ ਕੋਲ ਪਾਵਰ ਆ 1 ਬਿਲੀਅਨ 400 ਮਿਲੀਅਨ ਲੋਕਾਂ ਦੇ ਉੱਤੇ ਹਕੂਮਤ ਕਰਦੇ ਨੇ ਔਰ ਦੁਨੀਆ ਨੂੰ ਆਪਣਾ ਝੂਠ ਉਵੇਂ ਹੀ ਵੇਚ ਰਹੇ ਨੇ, ਆਪਣਾ ਗੋਆ ਵੀ ਵੇਚ ਰਹੇ ਨੇ, ਗਊ ਦਾ ਮੂਤਰ ਵੀ ਵੇਚ ਰਹੇ ਨੇ, ਔਰ ਕਦੇ ਯੋਗਾ, ਕਦੇ ਪੀਸ, ਕਦੇ ਸਭ ਤੋਂ ਟਾਇਰੈਂਟ ਸੁਸਾਇਟੀ ਔਰ ਸਭ ਤੋਂ ਟਾਇਰੈਂਟ ਵਿਚਾਰਧਾਰਾ ਬ੍ਰਾਹਮਣਵਾਦ ਦੀ, ਹਿੰਦੂਤਵਾਦ ਦੀ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਐਪੋਸਟਲ ਆਫ ਪੀਸ ਦੁਨੀਆ 'ਚ ਕਿ ਸਾਰੀ ਦੁਨੀਆ ਇੱਕ ਪਰਿਵਾਰ ਹੈ ਔਰ ਉਹ ਨੈਰੇਟਿਵ ਔਰ ਯੋਗਾ ਵਰਗੀ ਜਿਹੜੀ ਬੋਧੀ
ਇੱਕ ਕਿਸਮ ਦਾ ਇਹਨਾਂ ਦੀ ਲਾਈਨ ਰਹੀ ਹੈ, ਉਹਨੂੰ ਇਵੇਂ ਉਹਨਾਂ ਨੇ ਐਜ਼ ਏ ਹੈਲਥ ਔਰ ਐਜ਼ ਏ ਫਲਾਣਾ ਮਾਰਕ ਕਰਕੇ ਯੂਨਾਈਟਿਡ ਨੇਸ਼ਨਸ ਤੱਕ ਵੀ ਯੋਗਾ ਡੇ ਤੱਕ ਪਹੁੰਚ ਕੀਤੀ ਜੀ। ਇਹ ਸਿਰਫ ਤੇ ਸਿਰਫ ਨੈਰੇਟਿਵ ਦੀ ਬਦੌਲਤ ਹੈ, ਕਿਉਂਕਿ ਇਸ ਦੇ ਵਿੱਚ ਇਹਨਾਂ ਨੂੰ ਉਹ ਮੁਹਾਰਤ ਹਾਸਲ ਹੈ। ਸਭ ਤੋਂ ਪਹਿਲਾਂ ਜੇ ਅਸੀਂ ਨੈਰੇਟਿਵ ਦੇਖੀਏ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਹਿੰਦੂਤਵਾਦੀ ਵਿਚਾਰਧਾਰਾ ਦਾ ਆਧਾਰ ਅਲਟੀਮੇਟਲੀ ਵੈਦਿਕ ਸਭਿਅਤਾ ਨਾਲ ਜੁੜਦਾ ਹੈ। ਤੇ ਜੇ ਵੈਦਿਕ ਸਭਿਅਤਾ ਦੀ ਗੱਲ ਕਰੀਏ ਫਿਰ ਆਰੀਅਨਸ ਦੇ ਨਾਲ ਜੁੜਦਾ ਹੈ, ਜਿਹੜੇ ਆਰੀਅਨ ਹਮਲਾਵਰ ਹੁੰਦੇ ਨੇ ਔਰ ਆਉਂਦੇ ਨੇ, ਔਰ ਜਿਹੜੇ ਇਸ ਧਰਤੀ ਦੇ ਉੱਤੇ ਮੂਲ ਨਿਵਾਸੀ ਸਨ, ਜਿਨ੍ਹਾਂ ਨੇ ਲਗਭਗ 5000 ਸਾਲ ਪਹਿਲਾਂ ਦੁਨੀਆ ਦੀਆਂ ਜਿਹੜੀਆਂ ਮੁੱਢਲੀਆਂ ਸਿਵਲਾਈਜੇਸ਼ਨ ਸੀ, ਤਹਿਜ਼ੀਬਾਂ ਸਨ, ਉਹਨਾਂ 'ਚ ਬਹੁਤ ਵਿਕਸਿਤ ਤਹਿਜ਼ੀਬ ਜਿਹਨੂੰ ਅਸੀਂ ਇੰਡਸ ਵੈਲੀ ਸਿਵਲਾਈਜੇਸ਼ਨ ਕਹਿੰਦੇ ਹਾਂ, ਉਹ ਡਿਵੈਲਪ ਕੀਤੀ ਸੀ। ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਕੀਤੇ, ਕਿਵੇਂ ਉਸ ਸਿਵਲਾਈਜੇਸ਼ਨ ਨੂੰ ਡਿਸਟਰੋਏ ਕੀਤਾ। ਪਰ ਜੇ ਤੁਸੀਂ ਨੈਰੇਟਿਵ ਦੇਖੋਗੇ ਕਿ ਉਹਨਾਂ ਨੂੰ ਮਾਰਨਾ, ਉਹਨਾਂ ਨੂੰ ਪਾਣੀ 'ਚ ਡੋਬਣਾ, ਉਹਨਾਂ ਦੇ ਉੱਤੇ ਜ਼ੁਲਮ ਕਰਨਾ, ਉਹਦੇ ਲਈ ਉਹਨਾਂ ਨੇ ਨੈਰੇਟਿਵ ਬਣਾਇਆ ਸੁਰ ਤੇ ਅਸੁਰ, ਦੇਵਤੇ ਤੇ ਰਾਖਸ਼। ਹੁਣ ਰਾਖਸ਼ ਕੋਈ ਸਿੰਘਾਂ ਵਾਲਾ ਜਾਂ ਕੋਈ ਹੋਰ ਟੈਂਟੈਕਲਸ ਵਾਲਾ ਕੋਈ ਪ੍ਰਾਣੀ ਨਹੀਂ ਸੀ। ਉਹਨਾਂ ਲੋਕਾਂ ਨੂੰ ਜਿਹੜੇ ਮੂਲ ਨਿਵਾਸੀ ਸਨ ਔਰ ਉਹ ਰੈਜ਼ਿਸਟ ਕਰ ਰਹੇ ਸੀ ਇਹਨਾਂ ਦੇ ਹਮਲੇ ਨੂੰ, ਉਹਨਾਂ ਨੇ ਉਹਨਾਂ ਨੂੰ ਰਾਖਸ਼ ਡਿਕਲੇਅਰ ਕਰਕੇ ਔਰ ਫਿਰ ਉਸ ਕਿਸਮ ਦੇ ਆਪਣੇ ਹੀਰੋ ਜਿਹੜੇ ਮਾਰਨ ਵਾਲੇ ਸੀ, ਉਹਨਾਂ ਨੂੰ ਸਾਧੂ ਸੰਤ ਰਿਸ਼ੀ ਮੁਨੀ ਦੇ ਤੌਰ ਦੇ ਉੱਤੇ ਪ੍ਰੋਜੈਕਟ ਕੀਤਾ ਔਰ ਉਹਨੂੰ ਫਿਰ ਉਹਨਾਂ ਨੇ ਆਪਣੇ ਲੋਕਾਂ ਦੀਆਂ ਰਵਾਇਤਾਂ ਤਿਉਹਾਰਾਂ ਦੇ ਰੂਪ ਦੇ ਵਿੱਚ, ਜੇ ਅੱਜ ਅਸੀਂ ਰਾਵਣ ਦਾ ਸਾੜਨਾ ਦੇਖੀਏ ਜਾਂ ਇਹਨਾਂ ਦੇ ਹੋਰ ਬਹੁਤ ਸਾਰੇ ਦੁਸਹਿਰਾ ਔਰ ਦੀਵਾਲੀ ਔਰ ਇਹ ਸਾਰਾ ਕੁਝ ਦੇਖਾਂਗੇ, ਤਾਂ ਸਾਨੂੰ ਇਹ ਨਜ਼ਰ ਆਏਗਾ ਕਿ ਇਹ ਅਸਲ ਦੇ ਵਿੱਚ ਇਹਨਾਂ ਦੇ ਜ਼ੁਲਮਾਂ ਦੀ ਕਹਾਣੀ ਸੀ, ਜਿਹਨੂੰ ਇਹਨਾਂ ਨੇ ਇੱਕ ਨੈਰੇਟਿਵ ਦੇ ਨਾਲ ਜਿਹੜਾ ਉਹ ਆਪਣੀ ਪ੍ਰਾਪਤੀ ਨਹੀਂ ਸਗੋਂ ਸੱਚ ਦੀ ਜਿੱਤ। ਹੁਣ ਅੱਜ ਤੁਸੀਂ ਇੱਕ ਐਵਰੇਜ ਸਿੱਖ ਨੂੰ ਵੀ ਪੁੱਛੋਗੇ ਕਿ ਉਹ ਇਹੀ ਕਹੇਗਾ ਜੀ ਇਹ ਜਿਹੜੀ ਵਿਕਟਰੀ ਆਫ ਟਰੂਥ ਓਵਰ ਈਵਲ, ਰਾਮ ਰਾਵਣ ਦੀ ਕਹਾਣੀ ਨੂੰ। ਹਾਲਾਂਕਿ ਇਸ 'ਚ ਕਿੰਨਾ ਇਤਿਹਾਸ ਹੈ, ਕਿੰਨਾ ਇਤਿਹਾਸ ਹੈ, ਜੇ ਅਸੀਂ ਇਸ 'ਚ ਨਾ ਜਾਈਏ, ਗੱਲ ਅਸੀਂ ਨੈਰੇਟਿਵ ਦੇ ਕੰਟੈਕਸਟ 'ਚ ਕਰ ਰਹੇ ਹਾਂ। ਔਰ ਇਹੀ ਨੈਰੇਟਿਵ ਜਦੋਂ ਬਿਲਟ ਹੁੰਦਾ 19ਵੀਂ ਸਦੀ 'ਚ ਪਹੁੰਚਦਾ ਹੈ। ਔਰ ਸਿੱਖਾਂ ਪ੍ਰਤੀ ਜੇ ਅਸੀਂ ਇਹ ਕਹਿਣਾ ਹੋਏ ਕਿ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਉਸ ਤੋਂ ਗੁਰੂ ਸਾਹਿਬ ਦੇ ਆਉਣ ਤੋਂ ਲਗਭਗ 2000 ਸਾਲ ਪਹਿਲਾਂ ਬੁੱਧ ਉਸ ਧਰਤੀ ਤੇ ਪੈਦਾ ਹੋਇਆ, ਜਿਨੇ ਇਸ ਨੈਰੇਟਿਵ ਨੂੰ, ਇਸ ਮੋਨੋਪੋਲੀ ਨੂੰ, ਇਸ ਹੈਜੇਮਨੀ ਨੂੰ ਜਿਹੜੀ ਬ੍ਰਾਹਮਣਵਾਦ ਦੀ ਸੀ, ਬਨਾਰਸ ਦੇ ਵਿੱਚ ਖਲੋ ਕੇ ਉਸ ਤੋਂ ਥੋੜੀ ਦੂਰ ਸਾਰਨਾਥ ਅੱਜ ਵੀ ਉਹ ਜਗ੍ਹਾ ਕਿਹਾ ਸੀ ਕਿ ਮੈਂ ਬ੍ਰਾਹਮਣ ਕੋ ਨਹੀਂ ਮਾਨਤਾ, ਔਰ ਉਹ ਪੂਰਾ ਜਿਹੜਾ ਚੈਲੰਜ ਸੀ ਬ੍ਰਾਹਮਣਵਾਦ ਨੂੰ, ਉਹਨਾਂ ਨੇ ਕਿਵੇਂ ਬੁੱਧ ਧਰਮ ਦੇ ਅਗੇਂਸਟ, ਔਰ ਆਲਮੋਸਟ 800 ਤੋਂ 1000 ਸਾਲ ਬੁੱਧ ਧਰਮ ਦਾ ਬੋਲਬਾਲਾ ਰਿਹਾ, ਰਾਜੇ ਵੀ ਜਿਹੜੇ ਨੇ ਅਸ਼ੋਕ ਵਰਗੇ ਬੁੱਧ ਧਰਮ ਚ ਆਏ। ਫਿਰ ਇਹਨਾਂ ਨੇ ਜਿਵੇਂ ਡ੍ਰੈਵਿਡਨ ਸਿਵਲਾਈਜੇਸ਼ਨ ਨੂੰ ਡਿਸਟਰੋਏ ਕੀਤਾ ਸੀ ਨੈਰੇਟਿਵ ਦੇ ਨਾਲ, ਕਿਵੇਂ ਬੌਧੀਆਂ ਨੂੰ, ਹੁਣ ਤੁਸੀਂ ਬੌਧ ਸ਼ਬਦ ਐਨਲਾਈਟਨਡ ਹੈ ਔਰ ਤੁਸੀਂ ਸੰਸਕ੍ਰਿਤ ਦਾ ਲਫ਼ਜ਼ ਬੁੱਧੂ ਦੇਖੋਗੇ, ਕਿਵੇਂ ਬੌਧ ਚੋਂ ਉਹਨਾਂ ਨੇ ਬੁੱਧੂ ਬਣਾਏ, ਕਿਵੇਂ ਉਹਨਾਂ ਨੇ ਬੁੱਧ ਨੂੰ ਇਹ ਪ੍ਰੂਵ ਕੀਤਾ ਕਿ ਇਹ ਰਾਖਸ਼ਾਂ ਦੇ ਅਵਤਾਰ ਹੋ ਕੇ ਆਇਆ ਹੈ, ਇਹ ਵਿਸ਼ਨੂੰ ਅਵਤਾਰ ਹੀ ਹੈ। ਔਰ ਹੌਲੀ ਹੌਲੀ ਸੈਕੰਡ ਪਾਰਟ ਉਹਨਾਂ ਨੇ ਬੁੱਧ ਨੂੰ ਵਿਸ਼ਨੂੰ ਦਾ ਅਵਤਾਰ ਐਲਾਨ ਕੇ ਉਹਦੀਆਂ ਮੂਰਤੀਆਂ ਵੀ ਬਣਾ ਦਿੱਤੀਆਂ। ਔਰ ਸ਼ੰਕਰਾ ਦੇ ਟਾਈਮ ਤੱਕ ਪਹੁੰਚਦੇ ਆ, ਉਹਨਾਂ ਨੇ ਸ਼ਾਸਤਰ ਤੇ ਸ਼ਸਤਰ ਦੋਨਾਂ ਦੀ ਵਰਤੋਂ ਨਾਲ ਬੁੱਧ ਧਰਮ ਨੂੰ ਐਲੀਮੀਨੇਟ ਕਰਕੇ ਜਿਹੜਾ ਬੁੱਧ ਦਾ ਨੈਰੇਟਿਵ ਸੀ ਲੋਕਾਂ ਦੇ ਲਈ, ਅਹਿੰਸਾ ਪਰਮੋ ਧਰਮਾ, ਉਹਨੂੰ ਉਹਨਾਂ ਨੇ ਅਡਾਪਟ ਕਰ ਲਿਆ, ਪਰ ਉਹਨਾਂ ਨੇ ਬੁੱਧ ਦੇ ਥਾਟ ਦਾ ਸਫਾਇਆ ਕੀਤਾ। ਹੁਣ 2000 ਸਾਲ ਬਾਅਦ ਬੁੱਧ ਦੇ ਥਾਟ ਤੋਂ ਬਾਅਦ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ 1469 ਦੇ ਵਿੱਚ। ਔਰ ਜੇ ਨਾ ਅਸੀਂ 5.5 ਸਦੀਆਂ ਦੇ ਇਤਿਹਾਸ ਵੱਲ ਰਫਲੀ ਨਜ਼ਰ ਮਾਰੀਏ, ਇਹਨਾਂ ਕੋਲ ਪੋਲੀਟੀਕਲ ਪਾਵਰ ਤਾਂ 15 ਅਗਸਤ 1947 ਨੂੰ ਆਈ, ਜਿਸ ਤੋਂ ਬਾਅਦ ਅਸੀਂ ਇਹਨਾਂ ਦਾ ਅਸਲੀ ਰੂਪ, ਔਰ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਅਸੀਂ ਦੂਸਰੀ ਅਸਲੀਅਤ ਦੇਖੀ। ਲੇਕਿਨ ਪਹਿਲੇ ਦਿਨ ਤੋਂ ਇਹਨਾਂ ਨੂੰ ਇਹ ਨਜ਼ਰ ਆਉਂਦਾ ਸੀ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਥਾਟ ਹੈ, ਬਰਾਬਰੀ ਦਾ, ਜ਼ਾਤ ਪਾਤ ਨੂੰ ਖਤਮ ਕਰਨ ਦਾ, ਔਰਤਾਂ ਦੇ ਹੱਕਾਂ ਦਾ, ਸੰਗਤ ਤੇ ਪੰਗਤ ਦਾ, ਇਹ ਬ੍ਰਾਹਮਣਵਾਦ ਦੇ ਥਾਟ ਦੇ ਵਿੱਚ, ਉਹਨਾਂ ਦੀ ਧੁਨੀ ਦੇ ਵਿੱਚ ਤੀਰ ਵਾਂਗ ਹੈ। ਔਰ ਇਹ ਇੱਕ ਇਤਿਹਾਸ ਹੈ ਕਿ ਕਿਵੇਂ 10 ਪਾਤਸ਼ਾਹੀਆਂ, 22 ਧਾਰ ਦੇ ਪਹਾੜੀ ਰਾਜੇ, ਔਰ ਫਿਰ ਜਦੋਂ ਸਿੱਖ ਰਾਜ ਬਣ ਜਾਂਦਾ ਹੈ, ਕਿਵੇਂ ਡੋਗਰੇ ਔਰ ਮਿਸ਼ਰ ਵਿੱਚ ਵੜ ਕੇ
ਔਰ ਅੰਗਰੇਜ਼ਾਂ ਨਾਲ ਜਿਹੜਾ ਫਿਰ ਉਹ ਗੱਦਾਰੀ ਸਿੱਖ ਰਾਜ ਨਾਲ ਕਰਕੇ ਅੰਗਰੇਜ਼ਾਂ ਦਾ ਸਾਥ ਦੇ ਕੇ ਉਸ ਰਾਜ ਨੂੰ ਡਿਸਟਰੋਏ ਕਰਦੇ ਨੇ। ਹੁਣ ਗੱਲ ਅਸੀਂ ਜੇ ਐਕਸਕਲੂਸਿਵਨੈਸ ਦੀ ਕਰੀਏ ਕਿ ਇਹਦੇ ਬਾਵਜੂਦ ਕਿ 1000 ਸਾਲ ਦੇ ਲਗਭਗ ਪੀਰੀਅਡ ਗੁਲਾਮੀ ਦਾ ਆਂਦਾ ਹੈ, ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਉਹ ਸਾਰੇ ਦੇ ਨਾਲ, ਪਰ ਜਦੋਂ ਅੰਗਰੇਜ਼ ਜਿਹੜਾ ਪੰਜਾਬ ਲਾਸਟ 1849 ਚ ਅੰਗਰੇਜ਼ੀ ਰਾਜ ਦਾ ਹਿੱਸਾ ਬਣਦਾ ਹੈ, ਇਸ ਸਾਰੇ ਦੇ ਨਾਲ ਜਦੋਂ ਪੰਜਾਬ ਇਹਨਾਂ ਦਾ ਹਿੱਸਾ ਬਣਦਾ ਹੈ ਤੇ ਇਸੇ ਹੀ ਗੁਜਰਾਤ ਚੋਂ ਜਿੱਥੋਂ ਅੱਜ ਮੋਦੀ ਔਰ ਅਮਿਤ ਸ਼ਾਹ ਨਿਕਲੇ ਨੇ, ਜਿੱਥੋਂ ਕਦੇ ਪਟੇਲ ਵਰਗਾ ਸ਼ਰਾਰਤੀ ਨਿਕਲਿਆ ਸੀ, ਇੱਥੋਂ ਇੱਕ ਬ੍ਰਾਹਮਣ ਨਿਕਲਦਾ ਹੈ ਕਾਠੀਆਵਾੜ ਚੋਂ, ਉਸੇ ਹੀ ਪੋਰਬੰਦਰ ਕਾਠੀਆਵਾੜ ਚੋਂ, ਜਿਹਦਾ ਮੂਲ ਨਾਂ ਤਾਂ ਮੂਲ ਸ਼ੰਕਰ ਹੈ, ਔਰ ਇਹ ਸਵਾਮੀ ਦਿਆਨੰਦ ਸਰਸਵਤੀ ਬਣ ਕੇ ਆਰੀਆ ਸਮਾਜ ਦੀ ਵਿਚਾਰਧਾਰਾ ਨੂੰ ਅੱਗੇ ਤੋਰਦਾ ਹੈ। ਔਰ ਤਿੰਨ ਜਿਹੜੀਆਂ ਗੱਲਾਂ ਉਹਨੇ ਦਿਆਨੰਦ ਨੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਫਿਰ ਕੇ ਕਹੀਆਂ। ਪਹਿਲਾ ਉਹਦਾ ਸੀ ਕਿ ਭਾਈ ਜਿਹੜੇ ਵੇਦ ਨੇ ਉਹੀ ਸਿਰਫ ਤੇ ਸਿਰਫ ਰੱਬ ਦੇ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਨੇ ਤੇ ਉਹੀ ਰਿਲੀਜੀਅਸ ਟੈਕਸਟ ਹੈ, ਹੋਰ ਕਿਸੇ ਦਾ ਕੋਈ ਮਤਲਬ ਨਹੀਂ ਹੈ। ਇਹੀ ਕਾਰਨ ਹੈ ਕਿ ਆਪਣੀ ਕਿਤਾਬ ਸਤਿਆਰਥ ਪ੍ਰਕਾਸ਼ ਦੇ ਵਿੱਚ ਦਿਆਨੰਦ ਇਸਲਾਮ, ਕ੍ਰਿਸਚੀਅਨਿਟੀ, ਬੁੱਧਿਜ਼ਮ, ਸਿੱਖੀ, ਉਹਨਾਂ ਸਭ ਦੀ ਆਪਣੇ ਵੱਲੋਂ ਮਿੱਟੀ ਪਲੀਤ ਕਰਦਾ ਹੈ ਔਰ ਇਹ ਕਹਿ ਕੇ ਕਿ ਰਿਟਰਨ ਟੂ ਦਾ ਵੇਦਾਸ, ਔਰ ਇਹੀ ਵੇਦ ਜਿਹੜੇ ਨੇ ਇਹ ਗੋਸਪਲ ਨੇ, ਅਸਲੀ ਪਾਰਟ ਹੈ ਜੀ। ਸੈਕੰਡ ਪਾਰਟ ਅਸੀਂ ਦੇਖਦੇ ਹਾਂ ਆਰੀਅਨਸ ਐਜ਼ ਦਾ ਚੋਜ਼ਨ ਪੀਪਲ। ਉਹ ਕਹਿੰਦਾ ਵੀ ਆਰੀਅਨ ਔਰ ਇਹ ਜਿਹੜਾ ਜਿਨ੍ਹਾਂ ਨੂੰ ਫਿਰ ਡਿਫਾਈਨ ਕੀਤਾ ਕੀ ਨੇ, ਇਹ ਰੱਬ ਦੇ ਇਹ ਚੋਜ਼ ਕੀਤਾ ਇਹਨਾਂ ਨੂੰ ਕਿ ਇਹਨਾਂ ਨੇ ਅੱਪਰ ਲੈਡਰ ਦੇ ਉੱਤੇ ਰਹਿਣਾ, ਵਰਣ ਆਸ਼ਰਮ ਨੂੰ ਉਹ ਜਸਟੀਫਾਈ ਕਰਦਾ ਔਰ ਇਹ ਕਹਿੰਦਾ ਵੀ ਇਹ ਜਿਹੜੇ ਆਰੀਅਨ ਨੇ, ਇਹ ਹਿੰਦੂ ਵੀ ਲਫ਼ਜ਼ ਉਹਨੂੰ ਰਿਜੈਕਟ ਕਰਦਾ, ਉਹ ਕਹਿੰਦਾ ਵੀ ਅਸੀਂ ਚੋਜ਼ਨ ਲੋਕ ਹੈ ਔਰ ਆਰੀਅਨਸ ਕੋਲ ਹੀ ਰਾਈਟ ਹੈ ਕਿ ਉਹਨਾਂ ਨੇ ਸਮਾਜ ਨੂੰ ਜਿਹੜਾ ਗਾਈਡ ਕਰਨਾ ਹੈ। ਤੇ ਤੀਸਰਾ ਉਹ ਕਹਿੰਦਾ ਵੀ ਇਹ ਇੰਡੀਆ ਜਾਂ ਭਾਰਤ ਜਾਂ ਲਫ਼ਜ਼ ਇਹ ਬਿਲਕੁਲ ਇਹ ਸਾਡਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹੀ ਨਹੀਂ, ਉਹ ਉਸ ਵੇਲੇ ਦੇ ਅਫਗਾਨਿਸਤਾਨ ਤੋਂ ਵੀ ਸ਼ੁਰੂ ਕਰਦਾ ਹੈ। ਉਹ ਕਹਿੰਦਾ ਵੀ ਇਹ ਆਰੀਆਵਰਤ ਹੈ, ਇਹ ਮੁਲਕ ਆਰੀਆਵਰਤ ਹੈ, ਦੇਸ਼ ਹਮਾਰਾ ਆਰੀਆਵਰਤ, ਆਰੀਅਨਸ ਦਾ ਰੂਲ ਔਰ ਵੇਦਾਂ ਦੀ ਵੱਲ ਜਾਣਾ। ਸੋ ਇਹਦਾ ਟਕਰਾਅ ਸਿੱਖੀ ਨਾਲ ਹੁੰਦਾ ਹੈ, ਜਿਹੜਾ ਇਹਨਾਂ ਦੀ ਦੁਸ਼ਮਣੀ। ਔਰ ਅਸੀਂ ਦੇਖਦੇ ਹਾਂ ਕਿ 19ਵੀਂ ਸਦੀ ਤੋਂ ਲੈ ਕੇ 20ਵੀਂ ਸਦੀ ਤੱਕ, ਔਰ ਫਿਰ ਜਦੋਂ ਅਸੀਂ ਪੰਜਾਬ ਦੇ ਵਿੱਚ ਆਰੀਆ ਸਮਾਜ ਦਾ ਇੰਪੈਕਟ ਦੇਖਦੇ ਹਾਂ ਤੇ ਅਸੀਂ ਆਪਣੇ ਪੰਜਾਬੀ ਹਿੰਦੂ ਭੈਣ ਭਰਾਵਾਂ ਦਾ ਹਾਲ ਦੇਖਦੇ ਹਾਂ ਜਿਹੜੇ ਬੋਲੀ ਤੋਂ ਮੁਨਕਰ ਨੇ ਜਾਂ ਦੁਸ਼ਮਣੀ ਪਾਲਦੇ ਨੇ। ਔਰ ਅੱਜ ਵੀ ਜੇ ਇੱਕ ਪਾਸੇ ਉਹੀ ਗੁਜਰਾਤੀ ਥਾਟ ਹੈ ਸਵਾਮੀ ਦਿਆਨੰਦ ਦਾ ਜਿਹੜਾ ਵੇਦਾਂ ਨਾਲੋਂ ਟੁੱਟ ਕੇ ਪੁਰਾਣਿਕ ਹਿੰਦੂ ਧਰਮ ਤੇ ਆ ਕੇ ਖਲੋ ਗਿਆ, ਦੂਸਰੇ ਪਾਸੇ ਉਹੀ ਥਾਟ ਜਿਹੜਾ ਬਾਕੀਆਂ ਸਭ ਨੂੰ ਸਬਜੂਗੇਟ ਕਰਨਾ ਚਾਹੁੰਦਾ ਔਰ ਉਸ ਦੇ ਨਤੀਜੇ ਦੇ ਤੌਰ ਤੇ ਸਿਰਫ ਮੁਸਲਮਾਨ ਜਾਂ ਈਸਾਈ ਇਹਨਾਂ ਦੇ ਦੁਸ਼ਮਣ ਨਹੀਂ ਨੇ। ਤੁਸੀਂ ਦਲਿਤਾਂ ਦੇ ਖਿਲਾਫ ਜਿਸ ਲੈਵਲ ਦੇ ਉੱਤੇ 2014 ਤੋਂ ਲੈ ਕੇ ਜਦੋਂ ਤੋਂ ਇਹਨਾਂ ਕੋਲ ਪਾਵਰ ਆਈ ਹੈ, ਤੁਸੀਂ ਹਿੰਸਾ ਦੀਆਂ ਘਟਨਾਵਾਂ ਦੇਖੋ, ਔਰ ਸਿੱਖ ਕੌਮ ਜਿਹਦੇ ਖਿਲਾਫ 15 ਅਗਸਤ 1947 ਤੋਂ ਹੀ ਕ੍ਰਿਮੀਨਲ ਟ੍ਰਾਈਬ ਦੇ ਨਾਲ ਉਹ ਗੱਲ ਸ਼ੁਰੂ ਹੋ ਜਾਂਦੀ ਹੈ। ਸੋ ਗੱਲ ਨੈਰੇਟਿਵ ਦੀ, ਕਿਉਂਕਿ ਇਹ ਮਾਸਟਰ ਨੇ ਇਸ ਗੱਲ ਦੇ ਜੀ। ਜਦੋਂ ਸਿੱਖਾਂ ਨੇ ਆਪਣੇ ਹੱਕਾਂ ਦੇ ਲਈ ਔਰ ਵਿਦਿਨ ਇੰਡੀਆ ਇੱਕ ਆਟੋਨਮਸ ਸਟੇਟ ਦੀ ਸਟਰਗਲ ਸ਼ੁਰੂ ਕੀਤੀ, ਧਰਮ ਯੁੱਧ ਮੋਰਚੇ ਚੋਂ ਕਲਾਈਮੈਕਸ ਤੇ ਆਉਂਦੀ ਹੈ ਤੇ ਉਹਦੇ ਲਈ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਪਾਸ ਕੀਤਾ ਜਾਂਦਾ ਹੈ ਤੇ ਉਸ ਦਾ ਨੈਰੇਟਿਵ ਤੁਸੀਂ ਦੇਖੋਗੇ ਉਹਨੂੰ ਵੱਖਵਾਦੀ ਐਲਾਨ ਕੇ ਇੰਦਰਾ ਗਾਂਧੀ ਭਾਰਤ ਭਰ ਦੇ ਵਿੱਚ ਇਹ ਪ੍ਰਚਾਰਦੀ ਹੈ ਕਿ ਇਹ ਦੇਸ਼ ਨੂੰ ਤੋੜਨ ਦੇ ਲਈ ਸਿੱਖ ਜਿਹੜੇ ਨੇ, ਉਹੀ ਸਿੱਖ ਜਿਹੜੇ ਐਮਰਜੈਂਸੀ ਦਾ ਵਿਰੋਧ ਕਰਨ ਵੇਲੇ ਦੇਸ਼ ਭਗਤ ਬਣ ਜਾਂਦੇ ਸੀ, ਉਹੀ ਜਿਹੜੇ ਨੇ ਉਹਨਾਂ ਨੂੰ ਨੈਗੇਟਿਵ ਕਰ ਦਿੱਤਾ ਜਾਂਦਾ ਹੈ। ਜੂਨ 84 ਦੇ ਹਮਲੇ ਨੂੰ ਕਿਵੇਂ ਜਸਟੀਫਾਈ ਕੀਤਾ ਉਹਨਾਂ ਨੇ, ਕਿਵੇਂ ਨੈਰੇਟਿਵ, ਕਿਵੇਂ ਲਾ ਐਂਡ ਆਰਡਰ ਪ੍ਰੋਬਲਮ ਖੜੀ ਕੀਤੀ, ਉਹਦੀ ਸਭ ਤੋਂ ਵੱਡੀ ਜਿਹੜੀ ਮਿਸਾਲ ਦੇਣੀ ਹੋਏ, ਅੱਗੇ ਤਾਂ ਸਾਡੇ ਕੋਲ ਗਵਰਨਮੈਂਟ ਅਕਾਊਂਟ ਨਹੀਂ ਸੀ, ਇੰਟੈਲੀਜੈਂਸ ਕੀ ਸੋਚਦੀ ਹੈ ਕੀ ਹੈ, ਪਰ ਹੁਣ ਪੰਜਾਬ ਦਾ ਉਸ ਵੇਲੇ ਦਾ ਗਵਰਨਰ BD ਪਾਂਡੇ ਜਿਹੜਾ ਅਕਤੂਬਰ 1983 ਚ ਗਵਰਨਰ ਲਾਇਆ ਜਾਂਦਾ ਹੈ ਔਰ 27 ਜੂਨ ਨੂੰ ਉਹ ਰਿਜ਼ਾਈਨ ਕਰਕੇ ਚਲਾ ਜਾਂਦਾ ਹੈ। ਉਹਦੀ ਜਿਹੜੀ ਲੇਟੈਸਟ ਕਿਤਾਬ ਉਹਦੀ ਧੀ ਨੇ ਪਬਲਿਸ਼ ਕੀਤੀ ਹੈ, ਉਹ ਉਹਦੇ ਚ ਐਡਮਿਟ ਕਰਦਾ ਹੈ ਕਿ ਕਿਵੇਂ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਪੰਜਾਬ ਦੇ ਵਿੱਚ ਉਹ ਮਾਹੌਲ ਕ੍ਰੀਏਟ ਕੀਤਾ ਗਿਆ, ਉਹ ਸਿਚੁਏਸ਼ਨ ਕੰਟਰਾਈਵ ਕੀਤੀ ਗਈ ਔਰ ਜੂਨ 84 ਦਾ ਜਿਹੜਾ ਅਟੈਕ ਕੀਤਾ ਗਿਆ, ਜਿਹਦੇ ਲਈ ਉਹ ਸਾਰੀ ਜ਼ਿੰਮੇਵਾਰੀ ਜਿਹੜਾ ਉਹ ਦਿੱਲੀ ਦਰਬਾਰ ਦੇ ਸਿਰ ਤੇ ਸੁੱਟਦਾ ਜਿਨ੍ਹਾਂ ਨੇ ਉਸ ਨੂੰ ਗਵਰਨਰ ਬਣਾ ਕੇ ਪੰਜਾਬ 'ਚ ਭੇਜਿਆ ਸੀ। ਸੋ ਉਸ ਤੋਂ ਬਾਅਦ ਉਹੀ ਨੈਰੇਟਿਵ ਜਾਰੀ ਰਹਿੰਦਾ ਹੈ। ਅਸੀਂ ਦੇਖਿਆ ਕਿ ਕਿਵੇਂ ਇੰਟਰਨੈਸ਼ਨਲੀ ਬਦਨਾਮ ਕਰਨ ਦੇ ਲਈ ਉਹੀ ਜਿਹੜੇ ਕੁਝ ਨਵੇਂ ਲਫ਼ਜ਼ ਉਹ ਕੱਢਦੇ ਨੇ। ਜਿਹੜਾ ਪਹਿਲਾਂ ਅਸੀਂ ਵੀ ਹਿੰਦੀ ਮੀਡੀਅਮ ਸਕੂਲਾਂ 'ਚ ਵੀ ਪੜ੍ਹੇ
ਲੇਕਿਨ ਇਹ ਲਫ਼ਜ਼ ਪਹਿਲਾਂ ਕਿਤੇ ਇਸਤੇਮਾਲ ਨਹੀਂ ਸੀ ਹੁੰਦੇ ਹਿੰਦੀ ਜ਼ਬਾਨ 'ਚ, ਡਿਕਸ਼ਨਰੀ 'ਚ ਵੀ ਸ਼ਾਇਦ ਨਹੀਂ ਸੀ। ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਇਹ ਨੈਰੇਟਿਵ ਸੀ। ਪਿੰਡਾਂ ਵਾਲਿਆਂ ਨੂੰ ਕਿਵੇਂ, ਜਿਹੜੇ ਕਿ ਇੱਕ ਆਈਕੋਨਿਕ ਹੀਰੋਇਕ ਪਰਸਨੈਲਿਟੀ, ਇੱਕ ਧਾਰਮਿਕ ਸੰਤ ਸਿਪਾਹੀ ਦਾ ਰੂਪ ਰੱਖਦੇ ਸੀ, ਉਹਨਾਂ ਨੂੰ ਕਿਵੇਂ, ਮੈਂ ਉਹ ਲਫ਼ਜ਼ ਕਹਿਣਾ ਨਹੀਂ ਚਾਹੁੰਦਾ, ਜਿਸ ਕਿਸਮ ਦਾ ਉਹਨਾਂ ਦੇ ਮੀਡੀਆ ਨੇ ਉਹ ਨੈਰੇਟਿਵ ਸਿਰਜਿਆ। ਔਰ ਅੱਜ ਵੀ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਜੇ ਕਨੈਟੀਕਟ ਦੀ ਸਟੇਟ ਅਸੈਂਬਲੀ ਰੈਕਗਨਾਈਜ਼ ਕਰਦੀ ਹੈ, ਤੁਸੀਂ ਆਰਐਸਐਸ ਦਾ ਮਾਊਥ ਪੀਸ ਆਫ ਇੰਡੀਆ ਦੇਖੋ, ਉਹਨਾਂ ਦਾ ਇੰਡੀਅਨ ਕੌਂਸਲ ਜਨਰਲ ਜਿਸ ਕਿਸਮ ਦਾ ਜਿਹੜਾ ਉਹ ਪ੍ਰੈਸ ਰਿਲੀਜ਼ ਇਸ ਮੌਕੇ ਤੇ ਜਾਰੀ ਕਰਦਾ ਹੈ, ਜਿਸ ਕਿਸਮ ਦਾ ਭਾਰਤ ਦਾ ਮੀਡੀਆ ਕਰਦਾ ਹੈ, ਔਰ ਆਸਟ੍ਰੇਲੀਆ ਦੇ ਹਵਾਲੇ ਨਾਲ ਜਿਵੇਂ ਅਸੀਂ ਵੇਰਵੇ ਨਾਲ ਗੱਲ ਕੀਤੀ ਸੀ ਕਿ ਕਿਵੇਂ ਉਹਨਾਂ ਦੀ ਆਸਟ੍ਰੇਲੀਅਨ ਹਿੰਦੂ ਐਸੋਸੀਏਸ਼ਨ, ਦੂਸਰੀਆਂ ਜਮਾਤਾਂ ਕਿਵੇਂ ਸਕਾਟ ਮੌਰਿਸਨ ਦੀ ਪ੍ਰੈਜ਼ੈਂਸ ਦੇ ਵਿੱਚ ਖਾਲਿਸਤਾਨ, ਸੰਤ ਭਿੰਡਰਾਂ ਵਾਲੇ, ਔਰ ਉਹਨਾਂ ਨੂੰ ਤਕਲੀਫ ਸੀ ਕਿ ਜੀ 29 ਅਪ੍ਰੈਲ ਵਾਲੇ ਦਿਨ ਉਹਨਾਂ ਦੇ ਬਿਲ ਬੋਰਡ ਕਿਉਂ ਲੱਗੇ, ਔਰ ਉੱਥੇ ਜਿਹੜੇ ਸਿੱਖ ਨੇ ਉਹਨਾਂ ਨੇ ਫਾਰਮਰਸ ਦੀ ਕਿਉਂ ਹਮਾਇਤ ਕੀਤੀ, ਔਰ ਕਿਵੇਂ ਉਹਨਾਂ ਨੇ ਜਿੱਥੇ ਕਿ ਇੱਕ ਵਾਇਲੈਂਸ ਵਾਲਾ ਮਾਹੌਲ ਵੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹ ਵਰਤਾਰਾ ਅਸੀਂ ਕੈਨੇਡਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਜਗਮੀਤ ਸਿੰਘ ਜਿਹੜੇ ਵੈਲ ਵਿਦਨ ਕੈਨੇਡੀਅਨ ਚਾਰਟਰ ਆਫ ਰਾਈਟਸ ਔਰ ਯੂਐਨ ਚਾਰਟਰ ਦੇ ਮੁਤਾਬਕ ਗੱਲ ਕਰਦੇ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ, ਉਹਨਾਂ ਨੂੰ ਕਿਵੇਂ ਅੱਤਵਾਦ ਦੇ ਨਾਲ ਜੋੜਿਆ ਗਿਆ ਹੈ, ਐਕਸਟ੍ਰੀਮਿਸਟ, ਔਰ ਉਹਨਾਂ ਦੀ ਸਾਰੀ ਕੈਂਪੇਨ ਉਹਨਾਂ ਦੇ ਖਿਲਾਫ ਕਿਵੇਂ ਸ਼ੁਰੂ ਕੀਤੀ ਗਈ। ਈਵਨ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਉਹਨਾਂ ਦੇ ਮਿਨਿਸਟਰ ਹਰਜੀਤ ਸਿੰਘ ਸੱਜਣ ਵਰਗੇ, ਔਰ ਕਿਤੇ ਉਹ ਖੁਦ ਕਰਦੇ ਨੇ, ਕਿਤੇ ਜਿਹੜੇ ਉਹਨਾਂ ਨੇ ਪੱਗਾਂ ਵਾਲੇ ਰੈਂਟਾ ਸਿੱਖ ਕੈਪਟਨ ਅਮਰਿੰਦਰ ਵਰਗੇ ਔਰ ਇਸ ਨਸਲ ਦੇ ਬਾਕੀ ਲੋਕ ਖੜੇ ਕੀਤੇ ਹੋਏ ਨੇ, ਉਹਨਾਂ ਰਾਹੀਂ ਕਰਵਾਉਂਦੇ ਨੇ। ਸੋ ਮੈਂ ਸਮਝਦਾ ਵੀ ਇਹ ਜਿਸ ਲੈਵਲ ਦਾ ਰਿਐਕਸ਼ਨ ਹੁਣ ਜਦੋਂ ਕਿ ਘੱਲੂਘਾਰੇ ਦੀ ਯਾਦ ਵਾਲਾ ਹਫਤਾ ਆ ਰਿਹਾ, ਇਸ ਸਾਰੇ ਪੀਰੀਅਡ ਦੇ ਵਿੱਚ ਉਹ ਸਿਰਜਣ ਦੀ ਕੋਸ਼ਿਸ਼ ਕਰ ਰਹੇ ਨੇ, ਡਾਇਸਪੋਰਾ ਸਿੱਖਾਂ ਦੇ ਉੱਤੇ ਉਹਨਾਂ ਦਾ ਫੋਕਸ ਹੈ। ਇਹ ਸਾਰਾ ਅਸਲ 'ਚ ਸਾਡੀ ਕਾਮਯਾਬੀ ਹੈ ਕਿ ਅਸੀਂ ਜਿਹੜਾ ਨੈਰੇਟਿਵ ਇਹਨਾਂ ਨੇ ਪਿਛਲੀਆਂ 4 ਦਹਾਈਆਂ 'ਚ ਸਿੱਖਾਂ ਦੇ ਅਗੇਂਸਟ ਬਿਲਡ ਕਰਨ ਦੀ ਕੋਸ਼ਿਸ਼ ਕੀਤੀ, ਅਸੀਂ ਨਾ ਸਿਰਫ ਉਹਨੂੰ ਕਾਊਂਟਰ ਕੀਤਾ ਪਰ ਜਿਹੜਾ ਟਰੂ ਨੈਰੇਟਿਵ ਹੈ ਉਸ ਨੂੰ ਸਾਹਮਣੇ ਲਿਆਂਦਾ। ਔਰ ਸਿੱਖ ਕੌਮ ਦੀ ਆਪਣੀ ਹੋਂਦ ਦੁਨੀਆ ਭਰ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਔਰ ਦੂਸਰੇ ਸਾਰੇ ਦੇ ਹੁੰਦਿਆਂ ਜਿਸ ਕਿਸਮ ਦੀ ਸਿੱਖਾਂ ਨੇ ਆਪਣੀ ਪਛਾਣ ਬਣਾਈ ਹੈ, ਦੁਨੀਆ ਬਾਹਰ ਨਿਕਲ ਕੇ ਅੱਜ ਐਡਮਾਇਰ ਕਰ ਰਹੀ ਹੈ। ਹੁਣ ਅਸੀਂ ਦੇਖ ਰਹੇ ਹਾਂ ਵੀ ਕੁਝ ਥਾਵਾਂ ਤੇ ਪੈਟਰਨ ਨੇ। ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਜਿਹੜਾ ਹੱਬ ਹੈ ਜਿੱਥੋਂ ਖਾਲਸਾ ਸਿੱਖ ਡੇ ਪੈਰੇਡ ਦੀ ਸ਼ੁਰੂਆਤ ਹੁੰਦੀ ਹੈ, ਪਿਛਲੇ ਕੁਝ ਹਫ਼ਤਿਆਂ ਦੇ ਵਿੱਚ 5 ਘਟਨਾਵਾਂ ਹੀਟ ਕ੍ਰਾਈਮ ਦੀਆਂ ਹੋਈਆਂ ਨੇ, ਮਾਰ ਕੁਟਾਈ ਦੀਆਂ, ਕੋਈ ਲੁੱਟ ਮਾਰ ਦੀਆਂ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੀ ਟੀਮ ਨੇ ਉਹਨੂੰ ਕਵਰ ਵੀ ਕੀਤਾ ਹੈ। ਕਾਂਗਰਸਮੈਨ ਟੌਮ ਸਵਾਜ਼ੀ ਉਹ ਜਦੋਂ ਉੱਥੇ ਆਏ ਨੇ ਐਡਰੈਸ ਕਰਨ, ਔਰ ਉਹ ਜਦੋਂ ਉਹਨਾਂ ਨੂੰ ਬੀਬੀ ਤੇਜ ਕਿਰਨ ਕੌਰ ਐਕਸਪਲੇਨ ਵੀ ਕਰ ਰਹੇ ਨੇ ਸਿੱਖੀਜ਼ਮ ਦੀ ਬਿਊਟੀ ਕੀ ਹੈ, ਔਰ ਉਸ ਸਾਰੇ 'ਚ ਜਦੋਂ ਉਹ ਕੰਪੈਸ਼ਨ, ਦਇਆ, ਕਪਾਹ, ਸੰਤੋਖ, ਸੂਤ, ਜਤ ਗੰਢੀ, ਸੱਤ ਵੱਟ ਇਹਨੂੰ ਇੰਟਰਪ੍ਰੇਟ ਕਰਦੇ ਨੇ, ਔਰ ਉਹ ਕਹਿੰਦੇ ਨੇ ਕਿ ਭਾਈ ਕਿਵੇਂ ਸਾਡਾ ਵਾਹ ਕਿਹਨਾਂ ਲੋਕਾਂ ਦੇ ਨਾਲ, ਔਰ ਕਿਵੇਂ ਸਿੱਖੀ ਬੇਸਿਕਲੀ ਕੰਪੈਸ਼ਨ, ਟਰੂਥ ਔਰ ਟਰੂਥਫੁਲ ਵੈਲਿਊਜ਼ ਦੇ ਉੱਤੇ ਖੜੀ ਹੈ। ਤੇ ਉਹ ਉਹਨੂੰ ਐਪਰੀਸ਼ੀਏਟ ਕਰ ਰਿਹਾ ਖਲੋ ਕੇ, ਉਹ ਕਹਿ ਰਿਹਾ ਕਿ ਮੈਂ ਜਿੰਨਾ ਸਿੱਖ ਧਰਮ ਨੂੰ ਸਮਝਿਆ, ਮੈਂ ਮੇਅਰ ਵੀ ਰਿਹਾ, ਗਲੈਨਕੋ ਗੁਰਦੁਆਰਾ ਮੇਰੇ ਵੇਲੇ ਖੁੱਲਿਆ, ਔਰ ਮੈਂ ਸਮਝਦਾ ਕਿ ਭਾਈ ਸਿੱਖ ਜਿਹੜਾ ਸਿੱਖ ਧਰਮ ਟਰੂਲੀ ਉਹਨਾਂ ਵੈਲਿਊਜ਼ ਦੇ ਉੱਤੇ ਖੜਾ ਹੈ ਜਿਹਦੇ ਤੇ ਅਮਰੀਕਾ ਦੀਆਂ ਫਾਊਂਡੇਸ਼ਨਸ ਰੱਖੀਆਂ ਹੋਈਆਂ ਨੇ। ਸੋ ਉਹਨਾਂ ਦਾ ਜੋ ਨੈਰੇਟਿਵ ਸਿੱਖਾਂ ਪ੍ਰਤੀ ਨੈਗੇਟ ਕਰਨ ਦਾ ਸੀ, ਬਿਲਕੁਲ ਉਸ ਦੇ ਬਰਕਸ, ਉਸ ਦੇ ਆਪੋਜ਼ਿਟ ਜਿਉਂ-ਜਿਉਂ ਉਹਨਾਂ ਦਾ ਝੂਠ ਸਾਹਮਣੇ ਆ ਰਿਹਾ ਹੈ, ਸਿੱਖਾਂ ਦੀ ਆਈਡੀਓਲੋਜੀ, ਸਿੱਖ ਕੌਮ ਦਾ ਇਨਫੈਕਟ ਇੱਕ ਗਲੋਬਲ ਸਿਟੀਜ਼ਨ ਹੋਣਾ, ਇਹ ਆਪਣੇ ਆਪ ਦੇ ਵਿੱਚ ਸਾਡੀ ਸ਼ਾਨ ਨੂੰ ਦੁਬਾਲਾ ਕਰ ਰਿਹਾ ਹੈ। ਔਰ ਹਿੰਦੂ ਤਵੀਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਇਸ ਛੋਟੀ ਜਿਹੀ ਕੌਮ ਨੂੰ ਜਿਹੜਾ ਕਿ ਇਹਨਾਂ ਦੇ ਚਿਹਰੇ ਤੋਂ ਇਹਨਾਂ ਦਾ ਨਸਲਵਾਦੀ ਨਕਾਬ ਲਾ ਰਹੀ ਹੈ, ਉਸ ਨੂੰ ਕਿਵੇਂ ਕੰਟਰੋਲ ਕੀਤਾ ਜਾਏ। ਜੀ ਡਾਕਟਰ ਸਾਹਿਬ, ਨਹੀਂ ਬਿਲਕੁਲ ਜਿਵੇਂ ਤੁਸੀਂ ਇਹਦਾ ਇੱਕ ਪਿਛੋਕੜ ਦਿੱਤਾ ਆ, ਦੱਸਿਆ ਵੀ ਪਿਛਲੇ ਵਰਤਾਰੇ ਨਾਲ ਰਿਲੇਟ ਕਰਕੇ ਅੱਜ ਦੇ ਨੈਰੇਟਿਵ ਨੂੰ ਕਿਵੇਂ ਪ੍ਰੋਜੈਕਟ ਕੀਤਾ ਜਾ ਰਿਹਾ। ਇੰਡੀਆ ਦੇ ਵਿੱਚ ਜਾਂ ਸਾਡੀ ਕਮਿਊਨਿਟੀ ਦੇ ਵਿੱਚ ਇਹਦਾ ਇੱਕ ਵੱਖਰਾ ਇੰਪੈਕਟ ਨਜ਼ਰ ਆਉਂਦਾ ਜਦੋਂ ਸਾਡੇ ਲੋਕ ਵੀ ਕੁਐਸਚਨ ਕਰਦੇ ਨੇ ਵੀ ਜੀ ਸੰਤ ਭਿੰਡਰਾਂ ਵਾਲੇ ਇਦਾਂ ਕਿਉਂ ਸੀ, ਅੰਦਰ ਕਿਉਂ ਗਏ, ਹਥਿਆਰ ਕਿਉਂ ਲੈ ਕੇ ਗਏ ਅੰਦਰ, ਇਸ ਕਿਸਮ ਦਾ ਨੈਰੇਟਿਵ ਜਦੋਂ ਆਪਣਿਆਂ ਚੋਂ ਕੁਐਸਚਨ ਆਉਂਦੇ ਨੇ ਤਾਂ ਤੁਹਾਨੂੰ ਉਹ ਨਜ਼ਰ ਆਉਂਦਾ ਵੀ ਇਹ ਉਹੀ ਨੈਰੇਟਿਵ ਹੈ ਜਿਹੜਾ ਸਟੇਟ ਵੱਲੋਂ ਪ੍ਰੋਪੇਗੇਟ ਕੀਤਾ ਗਿਆ, ਪ੍ਰਮੋਟ ਕੀਤਾ ਗਿਆ। ਇੱਕ ਪਾਰਟ ਇਹ ਹੈ। ਦੂਜਾ ਪਾਰਟ ਤੁਸੀਂ ਡਾਇਸਪੋਰਾ ਦੇ ਹਵਾਲੇ ਨਾਲ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ, ਸੋ ਉਸ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ ਹੈ। ਸੋ ਇੱਥੇ ਜਿਹੜਾ ਇਸ ਨੈਰੇਟਿਵ ਦਾ ਇੰਪੈਕਟ ਆ
ਬਾਹਰਲੇ ਪੋਲੀਟੀਸ਼ੀਅਨਸ ਦੇ ਉੱਪਰ ਉਹ ਕੀ ਹੈ, ਉਹ ਇੱਕ ਵੱਡਾ ਸਵਾਲ ਹੈ, ਕਿਉਂਕਿ ਉਹਦੇ ਨਾਲ ਅਸੀਂ ਅੱਜ ਕਹਿ ਲਓ ਬਾਹਰਲੀ ਜਿਹੜੀ ਡਾਇਸਪੋਰਾ ਸਿੱਖ ਹੈ ਉਹਦੇ ਸਾਹਮਣੇ ਉਹ ਇੱਕ ਵੱਡਾ ਚੈਲੰਜ ਆ ਵੀ ਉਹ ਉਹਦੇ ਨਾਲ ਕਿਵੇਂ ਡੀਲ ਕਰੇ। ਹੁਣ ਪਹਿਲਾਂ ਉੱਥੇ ਟੈਰਰਿਸਟ ਐਲਾਨਿਆ ਜਾਂਦਾ ਹੈ, ਜ਼ਮੀਨਾਂ ਦੀ ਕੁਰਕੀ ਕੀਤੀ ਜਾਂਦੀ ਹੈ, ਮੀਡੀਆ ਦੇ ਵਿੱਚ ਉਹਨੂੰ ਇੱਕ ਆਤੰਕਵਾਦੀ ਟੈਰਰਿਜ਼ਮ ਪਾਕਿਸਤਾਨ ISI ਦੇ ਨਾਲ ਜੋੜ ਕੇ ਇੱਕ ਕੇਸਿਸ ਪਾਏ ਜਾਂਦੇ ਨੇ ਸੈਡੀਸ਼ਨ ਦੇ ਥੱਲੇ। ਫਿਰ ਉਹੀ ਨੈਰੇਟਿਵ ਉਹੀ ਫਾਈਲਾਂ ਬਾਹਰਲੇ ਮੁਲਕਾਂ ਦੇ ਵਿੱਚ ਲਿਆ ਕੇ ਇੱਥੇ ਦੇ ਸਿਆਸਤਦਾਨਾਂ ਨੂੰ ਦਿੱਤੀਆਂ ਜਾਂਦੀਆਂ ਨੇ, ਕੈਨੇਡਾ ਦੇ ਵਿੱਚ ਹੋਵੇ, UK ਦੇ ਵਿੱਚ ਹੋਵੇ, ਅਮਰੀਕਾ ਦੇ ਵਿੱਚ ਹੋਵੇ। ਉਸੇ ਦੇ ਥੱਲੇ ਫਿਰ ਇੰਟਰਪੋਲ ਦੇ ਰਾਹੀਂ, FBI ਦੇ ਰਾਹੀਂ ਜਾਂ ਅਦਰਵਾਈਜ਼ ਇੱਥੇ ਦੇ ਬਾਹਰਲੇ ਸਿੱਖਾਂ ਦੇ ਉੱਤੇ ਜਿਹੜੀ ਕਾਰਵਾਈ ਹੈ ਉਹ ਕਰਵਾਈ ਜਾਂਦੀ ਹੈ। ਸੋ ਇਹ ਮਤਲਬ ਉਸੇ ਨੈਰੇਟਿਵ ਦੇ ਥੱਲੇ ਹੀ ਇੱਕ ਸਾਰਾ ਜਿਹੜਾ ਸਿਸਟਮ ਹੈ ਉਹ ਕ੍ਰੀਏਟ ਕੀਤਾ ਜਾਂਦਾ ਹੈ, ਜਿਹੜਾ ਸਾਡੇ ਲਈ ਡਾਇਸਪੋਰਾ ਸਿੱਖਾਂ ਦੇ ਲਈ ਇੱਕ ਵੱਡਾ ਚੈਲੰਜ ਆ। ਕਿਵੇਂ ਦੇਖਦੇ ਹੋ? ਦੇਖੋ, ਜੇ ਮੈਂ ਪਿਛਲੇ ਆਲਮੋਸਟ 3 ਦਹਾਈਆਂ ਦੀ ਗੱਲ ਕਰਾਂ, ਸਿੰਸ 90s ਬੜੀ ਤੇਜ਼ੀ ਨਾਲ ਇੰਡੀਅਨ ਗਵਰਨਮੈਂਟ ਨੇ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਨਾਲ ਐਕਸਟ੍ਰਾਡੀਸ਼ਨ ਟ੍ਰੀਟੀ ਸਾਈਨ ਕੀਤੀਆਂ। ਈਵਨ ਅਮਰੀਕਾ ਨਾਲ 1930-31 ਚ ਬ੍ਰਿਟਿਸ਼ ਰਜੀਮ ਦੇ ਵੇਲੇ ਦੀ ਜਿਹੜੀ ਐਕਸਟ੍ਰਾਡੀਸ਼ਨ ਟ੍ਰੀਟੀ ਸੀ, ਔਰ ਕਿਉਂਕਿ ਉਹਦੇ ਥੱਲੇ ਉਹਦੇ ਚ ਕੁਛ ਨਾ ਕੁਛ ਲੂਪ ਹੋਲ ਸਨ, ਟਰਮਸ ਡਿਫਰੈਂਟ ਸੀ, ਸੋ ਇਹਨਾਂ ਨੇ ਬੜੀ ਕਾਹਲੀ ਨਾਲ ਬੜਾ ਪ੍ਰੈਸ਼ਰ ਬਿਲਡ ਕੀਤਾ ਔਰ ਇਵੈਂਚੁਅਲੀ ਜਿਹੜਾ ਉਹਨਾਂ ਨੇ ਅਮਰੀਕਾ ਨਾਲ ਐਕਸਟ੍ਰਾਡੀਸ਼ਨ ਟ੍ਰੀਟੀ, ਕੈਨੇਡਾ ਨਾਲ, ਯੂਰਪ ਦੀਆਂ ਕੰਟਰੀਜ਼ ਔਰ ਈਵਨ ਛੋਟੇ-ਛੋਟੇ ਮੁਲਕ ਮਲੇਸ਼ੀਆ ਵਰਗੇ, ਥਾਈਲੈਂਡ ਵਰਗੇ, ਕਿਉਂਕਿ ਇਹ ਸਿੱਖ ਡਾਇਸਪੋਰਾ ਦੇ ਮਨਾਂ ਦੇ ਵਿੱਚ ਇਹ ਖੌਫ ਪਾਉਣਾ ਚਾਹੁੰਦੇ ਸੀ ਕਿ ਭਾਈ ਅਸੀਂ ਤੁਹਾਨੂੰ ਇੱਥੋਂ ਉੱਥੇ ਵੀ ਲਿਜਾ ਸਕਦੇ ਹਾਂ। ਔਰ ਇਹੀ ਪਾਰਟ ਅਸੀਂ ਹੁਣ ਦੇਖ ਰਹੇ ਹਾਂ ਕਿ ਇਹ ਹੋਰ ਵੀ ਇੰਟੈਂਸ ਕੈਂਪੇਨ ਕੀਤਾ, ਜਿਵੇਂ ਇਹਨਾਂ ਨੇ ਬੋਰਿਸ ਜੌਨਸਨ ਦੀ UK ਦੇ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਵੇਲੇ ਵੀ, ਔਰ ਉਸ ਤੋਂ ਪਹਿਲਾਂ ਜਿਵੇਂ ਪ੍ਰੀਤੀ ਪਟੇਲ ਜਿਹੜੀ RSS ਸ਼ੋ ਗਰਲ ਹੈ, ਸੈਕਟਰੀ ਹੋਮ ਹੈ, ਉਹਦੇ ਰਾਹੀਂ ਜਿਹੜਾ ਕਾਨੂੰਨ ਲਿਆਂਦਾ ਹੈ ਕਿ ਈਵਨ ਸਿਟੀਜ਼ਨਸ਼ਿਪ ਸਟ੍ਰਿਪ ਵੀ ਕੀਤੀ ਜਾ ਸਕਦੀ ਹੈ ਜੀ, ਉਹ ਉਹਨਾਂ ਦਾ ਇੱਕ ਪਾਰਟ ਬਰਾਬਰ ਜਾਰੀ ਹੈ। ਵਿਦਨ ਮੇਨ ਸਟ੍ਰੀਮ ਕਮਿਊਨਿਟੀ, ਜਿਵੇਂ ਤੁਸੀਂ ਕਿਹਾ ਵੀ ਇੱਕ ਤਬਕਾ ਸਾਡਾ ਅੱਜ ਵੀ ਉਸ ਨੈਰੇਟਿਵ ਦਾ ਅਸਰ ਕਬੂਲਦਾ ਹੈ ਕਿ ਜੀ ਉਹ ਹਥਿਆਰ ਅੰਦਰ ਲੈ ਕੇ ਸੰਤ ਪਿੰਡਰਾਣੇ ਨਾ ਹੁੰਦੇ, ਫਿਰ ਹਮਲਾ ਨਾ ਹੁੰਦਾ। ਉਹ ਹਮੇਸ਼ਾ ਹੀ ਜਦੋਂ ਅਸੀਂ ਪ੍ਰੋਪੇਗੈਂਡੇ ਦੀ ਗੱਲ ਕਰਦੇ ਹਾਂ ਜਾਂ ਜਿਹੜਾ ਝੂਠ ਰਿਪੀਟਡਲੀ ਬੋਲਿਆ ਜਾਂਦਾ ਹੈ ਜੀ, ਜੇ ਐਕਸੈਸ ਉਹਨਾਂ ਨੇ ਜਿਹੜਾ ਉਹਨਾਂ ਦਾ 300-400 ਵੱਡਾ ਚੈਨਲ, 800 ਦੇ ਕਰੀਬ ਚੈਨਲ ਨੇ, ਉਹਨਾਂ ਦੇ ਉੱਤੇ ਉਹਨਾਂ ਦਾ ਕੰਟਰੋਲ ਹੈ। ਸੋਸ਼ਲ ਮੀਡੀਆ ਤੇ ਉਹਨਾਂ ਨੇ ਕਿਵੇਂ ਫੇਸਬੁੱਕ, YouTube ਸਾਰੇ ਉਹਨਾਂ ਦੇ ਉੱਤੇ ਉਹਨਾਂ ਨੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ, ਔਰ ਉੱਪਰ ਉਹਨਾਂ ਦੇ ਉੱਤੇ ਹੋਰ ਸਪੇਸ ਦੇ ਲਾਅ ਬਣਾ ਕੇ ਉਹਨਾਂ ਦੇ ਉੱਤੇ ਕੰਟਰੋਲ ਕੀਤਾ ਹੋਇਆ। ਅਸੀਂ ਉਹਦੇ ਖੁਦ ਵਿਕਟਮ ਹੈ ਕਿ ਕਿਵੇਂ ਪੇਜ ਬਲੌਕ ਕੀਤੇ ਜਾਂਦੇ ਨੇ। ਜਿਹੜਾ ਕੋਈ ਸਰਕਾਰੀ ਨੈਰੇਟਿਵ ਨੂੰ ਚੈਲੰਜ ਕਰਦਾ ਉਹਦੀ ਫੇਸਬੁੱਕ ਕੁਝ ਹਫ਼ਤਿਆਂ ਲਈ ਸਸਪੈਂਡ ਕਰ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਮਿਲੀਅਨਸ ਚ ਅਕਾਊਂਟ ਸੀ। ਕਿੰਨੇ ਚੈਨਲ ਜਿਹੜੇ ਨੇ ਉਹ ਉਹਨਾਂ ਨੇ ਆਫ ਲਿਸਟ ਕਰ ਦਿੱਤੇ ਨੇ। ਸੋ ਉਹ ਦਬਾਅ ਤਾਂ ਬਣਿਆ ਰਹੇਗਾ। ਪਰ ਮੈਂ ਇਹ ਸਮਝਦਾ ਹਾਂ, ਅੱਜ ਹੀ ਡਾਕਟਰ ਚੀਮਾ ਨਾਲ ਵੀ UK 'ਚ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਸਾਡਾ ਸਭ ਤੋਂ ਪਾਵਰਫੁਲ ਜੇ ਹਥਿਆਰ ਹੈ ਤੇ ਉਹ ਹੈ ਸੱਚ, ਗੁਰੂ ਦੇ ਉੱਤੇ ਸਾਡਾ ਭਰੋਸਾ। ਸੋ ਮੈਂ ਸਮਝਦਾ ਹਾਂ ਕਿ ਅਸੀਂ ਇਸ ਪੀਰੀਅਡ 'ਚ ਇੰਨੀਆਂ ਆਡਸ ਦੇ ਬਾਵਜੂਦ, ਜੇ ਇਹਨਾਂ 4 ਦਹਾਈਆਂ 'ਚ ਡਾਇਸਪੋਰਾ ਸਿੱਖ ਗੇਮ ਚੇਂਜਰ ਹੋਏ ਨੇ। ਅਸੀਂ ਜੇ ਗੱਲ ਕਰੀਏ ਕਿ ਇਹਨਾਂ ਨੇ ਕਨੈਟੀਕਟ ਦੇ ਹਵਾਲੇ ਨਾਲ ਗੱਲ ਹੋਈ, ਪਿਛਲੇ ਕੱਲ ਵਾਸ਼ਿੰਗਟਨ ਪੋਸਟ ਨੇ ਜਿਹੜੀ ਇੱਕ ਸਟੋਰੀ ਕੀਤੀ ਜਿਹਦੇ 'ਚ ਕਿ ਇਹ ਹੈ ਕਿ ਜੀ ਜਿਹੜੀ ਖਾਸ ਤੌਰ ਤੇ ਅਮਰੀਕਨ ਆਈਲੈਂਡਰ ਨੇ ਉਹਨਾਂ ਦੀ ਹਿਸਟਰੀ ਕਿਉਂ ਨਹੀਂ ਪੜ੍ਹਾਈ ਜਾ ਰਹੀ, ਔਰ ਉਹਦੇ 'ਚ ਸਪੈਸੀਫਿਕਲੀ ਕਨੈਟੀਕਟ ਦਾ ਜ਼ਿਕਰ ਕਰਦੇ ਆ। ਸੁਰਨਜੀਤ ਸਿੰਘ ਹੋਰਾਂ ਦੀ ਪਿਕਚਰ ਦੇ ਨਾਲ ਸੰਤ ਪਿੰਡਾਂ ਵਾਲਿਆਂ ਦੀ ਪਿਕਚਰ ਜਿਹੜੀ ਕਿ ਲਾਇਬ੍ਰੇਰੀ ਦੇ ਵਿੱਚ ਲਾਈ ਗਈ ਸੀ, ਔਰ ਉਸੇ ਹੀ ਵਾਸ਼ਿੰਗਟਨ ਪੋਸਟ ਦੀ ਸਟੋਰੀ 'ਚ ਹੈ ਕਿ ਜੀ ਇੰਡੀਅਨ ਗਵਰਨਮੈਂਟ ਨੇ ਕਾਊਂਟਰ ਪ੍ਰੋਪੇਗੈਂਡਾ ਕਰਕੇ ਉਹਨੂੰ ਉੱਥੋਂ ਲਵਾਇਆ, ਪਰ ਉਹਨਾਂ ਨੇ ਨਾਲ ਹੀ ਕਿਹਾ ਕਿ ਜੀ ਉਹ ਜਿਹੜੀ ਫੋਟੋ ਔਰ ਦੂਜਾ ਉਹ ਸਿੱਖ ਆਰਟ ਗੈਲਰੀ ਦੇ ਵਿੱਚ ਐਸਟੈਬਲਿਸ਼ ਕਰ ਦਿੱਤੀ ਗਈ। ਸੋ ਮੈਂ ਇਹ ਸਮਝਦਾ ਹੁਣ ਵਾਸ਼ਿੰਗਟਨ ਪੋਸਟ ਦੁਨੀਆ ਦੇ ਪ੍ਰੋਮੀਨੈਂਟ ਜਿਹੜੇ ਓਪੀਨੀਅਨ ਮੇਕਰ ਮੀਡੀਆ ਨੇ ਉਹਨਾਂ 'ਚ ਨੇ। ਸੋ ਜੇ ਹੁਣ ਉਹਨਾਂ ਰਾਹੀਂ ਸਾਡੀ ਗੱਲ ਜਾ ਰਹੀ ਹੈ ਕਿ ਵੀ ਅਮਰੀਕਨ ਇਨਫਲੂਐਂਸ ਇੰਨਾ ਹੈ ਕਿ ਜੇ ਕਨੈਟੀਕਟ ਇੱਕ ਛੋਟੀ ਜਿਹੀ ਸਟੇਟ ਦੇ ਇੱਕ ਛੋਟੇ ਜਿਹੇ ਨੌਰਵਿਚ ਸ਼ਹਿਰ ਦੀ ਇੱਕ ਛੋਟੀ ਜਿਹੀ ਲਾਇਬ੍ਰੇਰੀ ਦੇ ਵਿੱਚ ਸੰਤ ਪਿੰਡਰਾਂ ਵਾਲਿਆਂ ਦੀ ਪਿਕਚਰ ਲੱਗਦੀ ਹੈ ਤੇ ਇੰਡੀਅਨ ਗਵਰਨਮੈਂਟ ਉੱਥੇ ਪੂਰੀ ਇੱਕ ਤਾਂ ਇੰਟਰਫੇਅਰੈਂਸ ਹੈ, ਪਰ ਉਹ ਫਿਰ ਸਿੱਖਾਂ ਦਾ ਰਾਹ ਵੀ ਦੱਸ ਰਹੇ ਨੇ ਕਿ ਭਾਈ ਸਿੱਖ ਨੂੰ ਇਹੀ ਨਹੀਂ ਵੀ ਰੈਜ਼ਿਸਟ ਕਰਦੇ ਨੇ, ਉਹਨਾਂ ਨੇ ਕਿਵੇਂ ਉਸ ਨੂੰ ਬੈਟਰ ਕਰਕੇ ਈਵਨ ਆਰਟ ਗੈਲਰੀ ਬਣਾ ਦਿੱਤੀ ਔਰ ਉਹਦੇ 'ਚ ਉਹਨਾਂ ਨੇ ਉਸ ਤਸਵੀਰ ਦੇ ਨਾਲ ਬਾਕੀ ਵੀ ਜੋ ਜ਼ੁਲਮਾਂ ਦੀ ਕਹਾਣੀ ਹੈ ਉਹ ਬਿਆਨੀ ਹੈ। ਸੋ ਇਹ ਵਾਸ਼ਿੰਗਟਨ ਪੋਸਟ ਕਰੰਟ ਅੱਜ ਦੀ ਐਡੀਸ਼ਨ 'ਚ ਉਹ ਸਾਰੇ ਦੇਖ ਸਕਦੇ ਨੇ। ਸੋ ਮੈਂ ਸਮਝਦਾ ਵੀ ਇਹ ਸਾਡੀ ਠੀਕ ਹੈ, ਜਿਹੜੀ ਲੜਾਈ ਹੈ ਇਹ ਲੰਬੀ ਹੋ ਸਕਦੀ ਹੈ, ਦੁਸ਼ਮਣ ਪਾਵਰਫੁਲ ਹੈ,
ਰਿਸੋਰਸਫੁਲ ਹੈ। ਅੱਜ ਹੀ ਸਾਡੇ ਮਿੱਤਰ ਮਲਕ ਸਾਹਿਬ ਉਹ ਗੱਲ ਕਰ ਰਹੇ ਸੀ ਕਿ ਦੇਖੋ ਯੂਕਰੇਨੀਅਨ ਲੋਕਾਂ ਨੇ ਕਿਵੇਂ ਆਪਣਾ ਨੈਰੇਟਿਵ ਦੁਨੀਆ ਦੇ ਸਾਹਮਣੇ ਰੱਖਿਆ ਕਿ ਆਲਮੋਸਟ ਰਸ਼ੀਆ ਦੇ ਬਰਾਬਰ ਆ ਗਿਆ। ਤੇ ਮੈਂ ਉਹਨਾਂ ਨੂੰ ਕਿਹਾ ਜੀ ਆਲਮੋਸਟ $40 ਬਿਲੀਅਨ ਦਾ ਪੈਕੇਜ ਤਾਂ ਇਕੱਲਾ ਅਮਰੀਕਾ ਨੇ ਦਿੱਤਾ ਹੈ ਯੂਕਰੇਨ ਨੂੰ ਹੁਣ, ਔਰ G7 ਕੰਟਰੀਜ਼ ਨੇ ਵੀ ਅੱਜ $12-13 ਬਿਲੀਅਨ ਦਾ ਦਿੱਤਾ ਹੈ ਕਿ ਵੀ ਅਸੀਂ ਤਾਂ ਜਿਵੇਂ ਨੰਗੇ ਤਾੜ ਲੜਨ ਵਾਲੀ ਗੱਲ ਹੈ, ਪਰ ਸਾਡਾ ਸਭ ਤੋਂ ਵੱਡਾ ਜਿਹੜਾ ਹਥਿਆਰ ਹੈ ਉਹ ਫੇਥ ਹੈ, ਉਹ ਟਰੂਥ ਹੈ, ਔਰ ਅਲਟੀਮੇਟਲੀ ਅਸੀਂ ਜਿੱਤਾਂਗੇ। ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਭਵਿੱਖ ਦੇ ਮੈਪ ਦੇ ਵਿੱਚ ਇੱਕ ਹਕੀਕਤ ਬਣਨ ਵਾਲਾ ਹੈ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਦੁਬਾਰਾ ਇਸ ਡਿਸਕਸ਼ਨ ਨੂੰ ਕੰਟੀਨਿਊ ਕਰਦੇ ਹਾਂ। ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਅਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀਆਂ ਕਮੇਟੀਆਂ ਵੱਲੋਂ ਰਲ ਕੇ ਕਾਟਰੇਟ ਨਗਰ ਕੀਰਤਨ ਖਾਲਸਾ ਡੇ ਪਰੇਡ 21 ਮਈ ਦਿਨ ਸ਼ਨੀਵਾਰ ਨੂੰ ਨਿਕਲੇਗੀ। ਸਭ ਤੋਂ ਪਹਿਲੇ ਬਾਰੋ ਹਾਲ ਵਿਖੇ 9 ਤੋਂ 11 ਵਜੇ ਤੱਕ ਬੱਚਿਆਂ ਦਾ ਕੀਰਤਨ ਢਾਡੀ ਵਾਰਾਂ ਉਪਰੰਤ 11:30 ਵਜੇ ਖਾਲਸਾਈ ਪਰਚਮ ਚਲਾਇਆ ਜਾਵੇਗਾ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 5 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਕਾਟਰੇਟ ਪਾਰਕ ਵਿਖੇ ਪਹੁੰਚੇਗਾ, ਜਿੱਥੇ ਢਾਡੀ ਵਾਰਾਂ ਤੇ ਲੋਕਲ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਕੇਸਰੀ ਚੁੰਨੀਆਂ ਦੁਪੱਟੇ ਅਤੇ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਹੋਮ ਹਮਾ ਕੇ ਇਸ ਪਰੇਡ ਵਿੱਚ ਸ਼ਾਮਲ ਹੋਵੋ ਜੀ। ਖਾਲਿਸਤਾਨ ਰੈਫਰੈਂਡਮ ਦੀਆਂ ਵਰੇਸ਼ੀਆ ਵਿਖੇ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਅਗਲਾ ਪੜਾਅ ਨੋਵੇਲਾਰਾ ਰੱਜੋ ਮਿਲਿਆ। 22 ਮਈ ਦਿਨ ਐਤਵਾਰ ਨੂੰ ਵੋਟਾਂ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਹੁਣ ਗੱਲ ਕਰੀਏ ਭਾਰਤ ਦੇ ਵਿੱਚ ਜਿਹੜੀ ਅਸੀਂ ਹਿੰਦੂਤਵਾਦੀ ਆਈਡੀਓਲੋਜੀ ਦੀ ਹਮੇਸ਼ਾ ਗੱਲ ਕਰਦੇ ਹਾਂ, ਜਾਂ ਜਿਸ ਕਿਸਮ ਦਾ ਖਾਸ ਤੌਰ ਤੇ 2014 ਤੋਂ ਬਾਅਦ ਜਿਸ ਕਿਸਮ ਦਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ, ਜਾਂ ਭਾਰਤ ਦੇ ਜਿਹੜੇ ਇੰਸਟੀਟਿਊਸ਼ਨਸ ਨੇ ਉਹ ਫੌਜ ਤੋਂ ਲੈ ਕੇ ਅਦਾਲਤਾਂ ਤੱਕ ਤੇ ਸਾਰੇ ਹੀ ਜਿਹੜਾ ਸਾਰਾ ਸਿਸਟਮ ਹੈ ਉਹਦੇ ਜਿਹੜੇ ਵੀ ਪਿਲਰਸ ਹੋਣ ਉਹਦੇ ਤੇ ਜਿਵੇਂ ਇੱਕ ਥਾਟ ਕਾਬਜ਼ ਹੋ ਰਿਹਾ ਉਹਦੀ ਹਮੇਸ਼ਾ ਗੱਲ ਹੁੰਦੀ ਹੈ। ਤੇ ਹੁਣ ਉਸੇ ਵਰਤਾਰੇ ਨੂੰ ਜਦੋਂ ਅਸੀਂ ਕਮਿਊਨਿਟੀਜ਼ ਦੇ ਖਿਲਾਫ ਵਰਤਣ ਦੀ ਗੱਲ ਕਰਦੇ ਹਾਂ, ਅਸੀਂ ਆਪਣਾ ਹਮੇਸ਼ਾ ਜ਼ਿਕਰ ਕਰਦੇ ਹਾਂ। ਸੋ ਮੁਸਲਮਾਨ ਜਿਹੜੇ ਹੈਗੇ ਆ ਉਹ ਬਹੁਤ ਵੱਡੇ ਲੈਵਲ ਦੇ ਉੱਤੇ ਇਸ ਵਕਤ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਹੇਟ ਦਾ। ਸੋ ਉਹਨਾਂ ਨੂੰ ਮਤਲਬ ਇਸ ਲੈਵਲ ਤੱਕ ਗੱਲ ਜਾ ਰਹੀ ਹੈ ਕਿ ਪਹਿਲਾਂ ਬਾਬਰੀ ਮਸਜਿਦ ਦਾ ਵਰਤਾਰਾ ਸਾਡੇ ਸਾਹਮਣੇ ਹੈ, ਕਿਵੇਂ ਉਹ 1992 ਦੇ ਵਿੱਚ ਢੱਠੀ ਬਾਬਰੀ ਮਸਜਿਦ ਢਾਈ ਗਈ ਤੇ ਫਿਰ ਉਹਦੇ ਤੇ ਇੱਕ ਨੈਰੇਟਿਵ ਬਿਲਡ ਕੀਤਾ ਗਿਆ ਕਿ ਜੇ ਨਹੀਂ ਇਹ ਤੇ ਪਹਿਲਾਂ ਮੰਦਿਰ ਸੀ ਉਹਨੂੰ ਰਾਮ ਮੰਦਿਰ ਦੇ ਨਾਲ ਜੋੜ ਕੇ ਕਿਵੇਂ ਇੱਕ ਨੈਰੇਟਿਵ ਖੜਾ ਕੀਤਾ ਗਿਆ, ਫਿਰ ਅਦਾਲਤਾਂ ਦੇ ਰਾਹੀਂ ਕਿਵੇਂ ਉਹਨੂੰ ਪ੍ਰੂਵ ਕੀਤਾ ਗਿਆ ਤੇ ਅੱਜ ਉਹਦੇ ਤੇ ਫੈਸਲਾ ਆ ਚੁੱਕਿਆ ਤੇ ਇਹ ਗੱਲ ਮੁੱਕ ਚੁੱਕੀ ਹੈ ਵੀ ਉਹ ਬਾਬਰੀ ਮਸਜਿਦ ਸੀ, ਹੁਣ ਉਹੀ ਹੈ ਵੀ ਉਹ ਰਾਮ ਮੰਦਿਰ ਸੀ ਤੇ ਹੈ ਤੇ ਹੁਣ ਉੱਥੇ ਉਹ ਬਣਾਇਆ ਜਾ ਰਿਹਾ ਹੈ। ਸੋ ਹੁਣ ਕੱਲਾ ਇਹ ਨਹੀਂ ਤੇ ਬਾਕੀ ਜਿਹੜੀਆਂ ਮਸਜਿਦਾਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਹੁਣ ਖਬਰਾਂ ਆਉਣ ਲੱਗ ਗਈਆਂ ਨੇ ਜੀ ਇੱਕ ਮਸਜਿਦ ਉੱਥੇ ਹੈ, ਉੱਥੋਂ ਮੂਰਤੀਆਂ ਨਿਕਲ ਆਈਆਂ ਨੇ, ਇੱਕ ਕੇਸ ਜਿਹੜਾ ਆ ਅਦਾਲਤ ਦੇ ਵਿੱਚ ਚਲਾ ਗਿਆ ਆ ਤੇ ਅਦਾਲਤ ਨੇ ਉੱਥੇ ਜਿਹੜੀ ਪ੍ਰੇਅਰ ਹੈ ਮੁਸਲਿਮ ਪ੍ਰੇਅਰ ਪੜ੍ਹਨ ਦੇ ਉੱਤੇ ਜਿਹੜੀ ਹੈ ਪਾਬੰਦੀ ਲਾ ਦਿੱਤੀ ਹੈ ਤੇ ਹੁਣ ਉਹੀ ਵਰਤਾਰਾ ਅੱਗੇ ਸ਼ੁਰੂ ਹੋ ਗਿਆ। ਸੋ ਮਤਲਬ ਇਹ ਗੱਲ ਜਾ ਕਿੱਧਰ ਨੂੰ ਰਹੀ ਹੈ ਕਿ ਇਹ ਮੰਨਿਆ ਜਾਵੇ ਵੀ ਜੋ ਬਾਬਰੀ ਮਸਜਿਦ ਦਾ ਹਾਲ ਉਹਨਾਂ ਨੇ ਕੀਤਾ, ਹਕੂਮਤ ਨੇ ਸਾਰੇ ਹੱਥਕੰਡੇ ਵਰਤਦਿਆਂ ਸਾਰੇ ਸਿਸਟਮ ਨੂੰ ਵਰਤਦਿਆਂ, ਹੁਣ ਭਾਰਤ ਦੇ ਵਿੱਚ ਜਿਹੜੀਆਂ ਬਾਕੀ ਮਸਜਿਦਾਂ ਨੇ ਉਹਨਾਂ ਦਾ ਵੀ ਹਾਲ ਉਹੀ ਹੋਊਗਾ। ਦੇਖੋ ਬਹੁਤ ਵਾਰ ਜਦੋਂ ਅਸੀਂ ਪਾਕਿਸਤਾਨ ਦੀ ਮੰਗ ਕਿਵੇਂ ਉੱਠੀ, ਅਲਾਮਾ ਇਕਬਾਲ ਜਿਹੜੇ ਇੱਕ ਵਿਜ਼ਨਰੀ ਫਿਲਾਸਫਰ ਔਰ ਇੱਕ ਫਕੀਰ ਤਰਬੀਅਤ ਇਨਸਾਨ ਸਨ, ਉਹਨਾਂ ਨੇ ਕਿਵੇਂ ਦੇਖਿਆ ਕਿ ਭਾਈ ਇਹ ਹਿੰਦੂਤਵਾ
ਜਿਹੜੀ ਇਹ ਵਿਚਾਰਧਾਰਾ ਹੈ ਕਿਵੇਂ ਅਲਟੀਮੇਟਲੀ ਸਾਡਾ ਨਾਸ ਕਰੇਗੀ, ਕਿਉਂਕਿ ਜੋ ਅੱਜ ਭਾਰਤ ਦੇ ਵਿੱਚ ਵਾਪਰ ਰਿਹਾ ਔਰ ਇਸ ਤੋਂ ਵਰਸਟ ਵਾਪਰਨ ਜਾ ਰਿਹਾ ਹੈ, ਇਸ ਦਾ ਜੇ ਪ੍ਰੈਸੀਡੈਂਟ ਕਹਿਣਾ ਹੋਏ ਮੌਜੂਦ ਹੈ 1492 ਦੇ ਵਿੱਚ ਇਨਕੁਇਜ਼ੀਸ਼ਨ ਸਪੇਨ ਦੇ ਵਿੱਚ, ਜੀ ਔਰ ਅਲਾਮਾ ਇਕਬਾਲ ਉਸ ਨੂੰ ਕਿਤੇ ਕੋਟ ਵੀ ਕਰਦੇ ਨੇ। ਹੁਣ ਉਸ ਇਨਕੁਇਜ਼ੀਸ਼ਨ 'ਚ ਲਗਭਗ 600-700 ਸਾਲ ਅਰਬਾਂ ਦਾ ਰਾਜ ਸੀ, ਸਪੇਨ ਉਹਨਾਂ ਦੇ ਥੱਲੇ ਸੀ। ਅੱਜ ਵੀ ਜਿਹੜੀ ਬਹੁਤ ਸਾਰੀ ਇਮਾਰਤ ਸਾਜ਼ੀ ਅਲਹੰਬਰਾ ਔਰ ਦੂਸਰੀਆਂ ਸਿਟੀਜ਼ 'ਚ ਅਸੀਂ ਦੇਖਦੇ ਹਾਂ ਉਸ ਪੀਰੀਅਡ ਦੀਆਂ ਨੇ। ਲੇਕਿਨ ਜਦੋਂ ਯੂਰਪ ਦੇ ਵਿੱਚ ਜਿਸ ਨੂੰ ਇਹ ਅਵੇਕਨਿੰਗ ਕਹਿੰਦੇ ਨੇ, ਪਰ ਅਵੇਕਨਿੰਗ ਦਾ ਮਤਲਬ ਸੀ ਕਿ ਕ੍ਰਿਸਚੀਅਨਿਟੀ ਨੇ ਆਪਣਾ ਜੱਫਾ ਰਾਜ ਸ਼ਕਤੀ ਤੇ ਪੱਕਾ ਕੀਤਾ ਹੈ, ਜੀ ਔਰ ਉਹਨਾਂ ਨੇ ਕਿਵੇਂ ਫਿਰ ਸਪੇਨ ਦੇ ਵਿੱਚ ਮੁਸਲਮਾਨਾਂ ਨੂੰ ਜਾਂ ਮਾਰਿਆ ਜਾਂ ਕਨਵਰਟ ਕੀਤਾ। ਯਹੂਦੀਆਂ ਦੇ ਨਾਲ ਵੀ ਇਹੀ ਸਲੂਕ ਹੋਇਆ ਔਰ ਉਸ ਸਾਰੇ ਦਾ ਨਤੀਜਾ, ਔਰ ਅੱਜ ਅਸੀਂ ਦੇਖਦੇ ਹਾਂ ਕਿ ਸਪੇਨ ਕਿਵੇਂ ਇਹਨਾਂ ਸਾਰੀਆਂ ਸਦੀਆਂ ਦੇ ਵਿੱਚ ਕਿਵੇਂ ਉਸਨੇ ਆਪਣੀ ਕ੍ਰਿਸਚੀਅਨ ਪਾਵਰ ਦੇ ਨਾਲ ਦੁਨੀਆ ਦੇ ਵਿੱਚ ਆਪਣਾ ਰੋਲ ਅਦਾ ਕੀਤਾ ਹੈ। ਸੋ ਉਹਨਾਂ ਦੀ ਹੋਂਦ ਤੱਕ ਨੂੰ ਖਤਮ ਕਰ ਦਿੱਤਾ ਗਿਆ, ਜਿਸ 'ਚੋਂ ਬਹੁਤ ਵਾਰ ਇਹ ਉਹ ਡਾਇਲੌਗ ਨਿਕਲਦਾ ਹੈ ਕਿ ਜਿਹੜਾ ਲਾਸਟ ਹਾਕਮ ਸੀ ਜਿਹਨੂੰ ਮੂਰ ਕਹਿੰਦੇ ਸੀ ਉਹ ਨਿਕਲ ਰਿਹਾ ਵਾਪਸ ਔਰ ਪਿੱਛੇ ਮੁੜ ਕੇ ਦੇਖਦਾ ਅੱਖਾਂ 'ਚ ਉਹਦੇ ਅਥਰੂ ਆਉਂਦੇ ਨੇ, ਤਾਂ ਉਹਦੀ ਮਾਂ ਜਿਹੜੀ ਉਹਦੇ ਨਾਲ ਜਾ ਰਹੀ ਹੈ ਉਸ ਮੁਸਲਮਾਨ ਰੂਲਰ ਦੀ, ਉਹਨੂੰ ਕਹਿੰਦੀ ਹੈ ਕਿ ਵੀ ਡੋਂਟ ਕਰਾਈ ਲਾਈਕ ਅ ਵੂਮਨ ਬਟ ਯੂ ਕੁਡਨਟ ਡਿਫੈਂਡ ਲਾਈਕ ਅ ਮੈਨ। ਜੀ ਸੋ ਹੁਣ ਉਹ ਆਲਰੇਡੀ ਐਗਜ਼ਿਸਟ ਕਰਦਾ ਸੀ। ਔਰ ਜਦੋਂ 1920 'ਚ ਨਾਜ਼ੀ ਪਾਰਟੀ ਦਾ ਆਗਾਜ਼ ਹੁੰਦਾ ਹੈ, ਹਿਟਲਰ ਉਹ ਕੁਝ ਸ਼ੁਰੂ ਕਰਦਾ ਹੈ ਔਰ ਉੱਥੇ ਬੈਠੇ ਦੋ ਇਹਨਾਂ ਦੇ ਵੱਡੇ ਆਈਡੀਆਲੌਗ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਸਾਵਰਕਰ ਜਿਹਨੇ ਹਿੰਦੂਤਵਾ ਦਾ ਲਫ਼ਜ਼ ਦਿੱਤਾ ਜਾਂ ਆਈਡੀਓਲੋਜੀ ਦਿੱਤੀ, ਔਰ ਆਰਐਸਐਸ ਦੇ ਫਾਦਰ ਹੈਡਗਵੇਅਰ ਗੋਲਵਲਕਰ, ਉਹ ਇਸ ਨਤੀਜੇ ਤੇ ਪਹੁੰਚਦੇ ਨੇ ਔਰ ਉਹਨਾਂ ਦੀਆਂ ਲਿਖਤਾਂ ਮੌਜੂਦ ਨੇ ਕਿ ਜੋ ਹੱਲ ਅਕਲੀਅਤਾਂ ਦਾ, ਮਾਈਨੋਰਿਟੀਜ਼ ਦਾ ਨਾਜ਼ੀਆਂ ਨੇ ਕੱਢਿਆ, ਉਹੀ ਹੱਲ ਭਾਰਤ ਦੇ ਵਿੱਚ ਮੁਸਲਮਾਨਾਂ ਤੇ ਈਸਾਈਆਂ ਦੇ ਨਾਲ ਨਿਬੜਨ ਦਾ। ਸੋ ਜ਼ਾਹਰ ਹੈ ਕਿ ਇਹ ਅਲਾਮਾ ਇਕਬਾਲ ਨੇ ਇਹਨੂੰ ਫੋਰਸੀ ਕੀਤਾ ਔਰ 1936-37 ਦੀਆਂ ਜਿਹੜੀਆਂ ਇਲੈਕਸ਼ਨਸ ਹੁੰਦੀਆਂ ਨੇ ਉਹਨਾਂ ਦੇ ਰਿਜ਼ਲਟ ਤੋਂ ਬਾਅਦ ਜਿੱਥੇ ਕਾਂਗਰਸ ਦੀਆਂ ਹਕੂਮਤਾਂ ਬਣਦੀਆਂ, ਜਿਵੇਂ ਹਿੰਦੂਤਵਾ ਦੀ ਆਈਡੀਓਲੋਜੀ ਸੂਰਜ ਨਮਸਕਾਰ ਸ਼ੁਰੂ ਹੋ ਜਾਂਦਾ ਹੈ, ਸਕੂਲਾਂ 'ਚ ਯੱਗ ਹਵਨ ਹੋਣ ਦੀ ਗੱਲ ਹੁੰਦੀ ਹੈ ਕਿਉਂਕਿ ਮੁਸਲਿਮ ਲੀਗ ਨੂੰ ਉਹਦੇ 'ਚ ਸੀਟਾਂ ਨਹੀਂ ਸੀ ਮਿਲੀਆਂ, ਪਰ ਉਹ ਕਾਇਦੇ ਆਜ਼ਮ ਲਈ ਮੁਹੰਮਦ ਅਲੀ ਜਿਨ੍ਹਾਂ ਜਿਹੜੇ ਬਿਲਕੁਲ ਸੈਕੂਲਰ ਤਰਬੀਅਤ ਦੇ ਸੀ ਉਹਨਾਂ ਲਈ ਆਈ ਓਪਨਰ ਸੀ ਕਿ ਵੀ ਅਜੇ ਤਾਂ ਬ੍ਰਿਟਿਸ਼ ਇੱਥੇ ਬੈਠੇ ਹੋਏ ਨੇ ਤੇ ਇਹਨਾਂ ਨੇ ਸਾਡਾ ਇਹ ਹਾਲ ਕਰ ਦਿੱਤਾ ਤੇ ਜਦੋਂ ਇਹ ਚਲੇ ਗਏ ਫਿਰ ਕੀ ਕਰਨਗੇ। ਔਰ ਮੈਂ ਅਕਸਰ ਇੱਕ ਵਾਕਿਆ ਗਿਆਨੀ ਸ਼ੇਰ ਸਿੰਘ ਜਿਹੜੇ ਅਕਾਲੀ ਲੀਡਰ ਰਹੇ ਨੇ ਔਰ ਮਦਨ ਮੋਹਨ ਮਾਲਵੀਆ ਦੇ ਹਵਾਲੇ ਨਾਲ, ਜਿਹੜਾ ਹਿੰਦੂ ਮਹਾਸਭਾ ਦਾ ਫਾਊਂਡਰ ਹੈ ਮਦਨ ਮੋਹਨ ਮਾਲਵੀਆ, ਉਹ ਲਖਨਊ ਦੀ ਇੱਕ ਕਨਵੈਨਸ਼ਨ ਦਾ ਜ਼ਿਕਰ ਕਰਦੇ ਨੇ ਜਿਹੜੀ ਸਦਭਾਵਨਾ ਜਾਂ ਹਾਰਮੋਨੀ ਰਿਲੀਜੀਅਸ ਇੰਟਰਫੇਥ ਕਾਨਫਰੰਸ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਮਦਨ ਮੋਹਨ ਮਾਲਵੀਆ ਜਦੋਂ ਸ਼ਾਮ ਨੂੰ ਕਹਿੰਦੇ ਠਹਿਰੇ ਉੱਥੇ ਹੀ ਸੀ ਜਿੱਥੇ ਮੈਂ ਠਹਿਰਿਆ ਸੀ ਤੇ ਉਹਨਾਂ ਨੇ ਬੜਾ ਸਦਭਾਵਨਾ ਵਾਲਾ ਲੈਕਚਰ ਕੀਤਾ। ਹਾਲਾਂਕਿ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਮਦਨ ਮੋਹਨ ਮਾਲਵੀਆ ਉਹ ਤਾਂ ਕਾਂਗਰਸ ਸੀ, ਉਹਨੇ ਗਾਂਧੀ ਤੋਂ ਇਸ ਲਈ ਕਿਨਾਰਾ ਕੀਤਾ ਕਿ ਗਾਂਧੀ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਬ੍ਰਾਹਮਣਵਾਦ ਨੂੰ ਲਾਗੂ ਨਹੀਂ ਕਰ ਰਹੇ ਤੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਮਾਲਵੀਆ ਜੀ आज तो आपने जो बात की ऐसे तो आपकी सोचनी नहीं है। वो तो कहते भी उन्होंने जो मैनू कहा, उन्होंने कहा कि ज्ञानी जी फिक्र मत करो, अंग्रेजों को जा लेने दो, हम तो शिक्षा प्रणाली में संशोधन करके मुसलमानों की मुसलमानी निकाल देंगे। तो ज्ञानी शेर सिंह कहते हैं भी मैं सोचन लगा कि भी एडी वड्डी गिणती मुसलमान ने 8-9 करोड़, जे उन्हां दी मुसलमानी ये कढ़ देणगे एजुकेशन सिस्टम नाल तो साडा की हाल करनगे। सो ਜ਼ਾਹਿਰ है भी अज तां 2014 तो बाद जे तुसी वरतारा देखोगे, तुसी अज मसीतां दे हवाले नाल गल कीती, लेकिन एजुकेशन सिस्टम किवें उन्हां ने ग्रास रूट लैवल तो भगवाकरण कीता है, किवें बाबरी मसीत ढाण तो पहला नैरेटिव, रथ यात्रा, मुरली मनोहर जोशी, अडवाणी पोलिटिकल एजेंडा, फिर उस तो बाद उन्होंने 2002 च गुजरात मुसलमानों की नस्लकुशी, असी नस्लकुशी की गल गुजरात करते हैं पर इसका बहुत जिक्र नहीं होंदा कि किन्नियां दरगाहां और किन्नियां मसीतां जिहड़ियां सी उन्होंने बुलडोज करके साफ कर दित्तियां कि जी ये हाईवे असी बनाना है। और उसे पीरीयड दे विच क्योंकि लोग जदों ਡੈਡ ਬੋਡੀਜ਼ ਗਿਣ ਰਹੇ ਹੋਣ ਉਦੋਂ ਤੁਹਾਨੂੰ ਇਮਾਰਤਾਂ ਦਾ ਫਿਕਰ ਨਹੀਂ ਹੁੰਦਾ। ਔਰ ਅਸੀਂ ਇਹ ਦੇਖਦੇ ਹਾਂ, ਤੁਸੀਂ ਵਾਇਓਲੇਸ਼ਨ ਦੇਖੋ, ਕਿਉਂਕਿ ਜਦੋਂ ਬਾਬਰੀ ਮਸਜਿਦ ਢਾਈ ਜਾਂਦੀ ਹੈ, ਨਰਸਿਮਹਾ ਰਾਓ ਕਾਂਗਰਸ ਦਾ ਪ੍ਰਾਈਮ ਮਿਨਿਸਟਰ ਸੀ ਉਸ ਵੇਲੇ, ਉਸੇ ਪੀਰੀਅਡ 'ਚ ਪਾਰਲੀਮੈਂਟ ਇੱਕ ਕਾਨੂੰਨ ਪਾਸ ਕਰਦੀ ਹੈ ਕਿ ਜੋ ਧਾਰਮਿਕ ਸਟਰਕਚਰ
1947 ਦੇ ਵਿੱਚ ਜਿਸ ਹਾਲ ਦੇ ਵਿੱਚ ਵੀ ਸੀ ਉਹਦਾ ਕੋਈ ਵੀ ਕੁਝ ਬਦਲਿਆ ਨਹੀਂ ਜਾਏਗਾ, ਨੋ ਮੈਟਰ ਉਹਦੀ ਕੀ ਹਿਸਟਰੀ ਹੈ, ਉਹ ਲਾਅ ਬਣ ਜਾਂਦਾ ਹੈ। ਹੁਣ ਜਿਹੜਾ ਬੈਂਚ ਬਾਬਰੀ ਮਸਜਿਦ ਨੂੰ ਮੰਦਿਰ ਦੇ ਰੂਪ ਚ ਤਸੱਵਰ ਕਰਕੇ 9 ਨਵੰਬਰ 2019 ਨੂੰ ਰਾਮ ਮੰਦਿਰ ਬਣਾਉਣ ਦਾ ਫੈਸਲਾ ਦਿੰਦਾ ਹੈ, ਉਸ ਦੇ ਵਿੱਚ ਜਸਟਿਸ ਚੰਦਰਚੂੜ ਬੈਠਾ ਹੈ ਔਰ ਉਹ ਇਹ ਹਵਾਲਾ ਦੇ ਰਿਹਾ ਉਸ ਕਾਨੂੰਨ ਦਾ। ਉਹ ਕਹਿੰਦਾ ਉਹਨਾਂ ਨੇ ਇਹ ਕਿਹਾ ਵੀ ਸਟਰਕਚਰ ਤਾਂ ਨਹੀਂ ਬਦਲਣਾ ਚਾਹੀਦਾ, ਪਰ ਇਹ ਤਾਂ ਉਹਦੇ ਚ ਨਹੀਂ ਕਿਹਾ ਗਿਆ ਵੀ ਉਹਦੇ ਚ ਦੇਖਿਆ ਜਾਏ ਵੀ ਉੱਥੇ ਐਗਜ਼ਿਸਟ ਕੀ ਕਰਦਾ ਸੀ। ਹੁਣ ਮੈਂ ਇਸ ਲਈ ਚੰਦਰਚੂੜ ਦਾ ਜ਼ਿਕਰ ਕੀਤਾ ਕਿ ਜਿਹੜਾ ਹੁਣ ਇਹਨਾਂ ਨੇ ਬਨਾਰਸ ਦੀ ਗਿਆਨ ਵਾਪੀ ਮਸਜਿਦ ਦੇ ਹਵਾਲੇ ਨਾਲ ਜਿਹੜਾ ਇਹਨਾਂ ਨੇ ਖੜਾ ਕੀਤਾ ਕਿ ਜੋ ਉੱਥੋਂ ਸ਼ਿਵਲਿੰਗ ਮਿਲਿਆ, ਹੁਣ ਉਹ ਅਪੀਲ ਸੁਪਰੀਮ ਕੋਰਟ ਦੇ ਕੋਲ ਸੀ ਔਰ ਕੱਲ ਸੁਪਰੀਮ ਕੋਰਟ ਦੇ ਉਹੀ 2 ਮੈਂਬਰੀ ਜਾਂਚ ਦੇ ਜਸਟਿਸ ਚੰਦਰਚੂੜ ਹਿੱਸਾ ਹੈ ਉਹਦਾ, ਜਿਹਨੇ ਰਾਮ ਮੰਦਿਰ ਬਣਾਉਣ ਦਾ ਜਿਹੜਾ ਉਹ ਫੈਸਲਾ ਦਿੱਤਾ ਸੀ, ਉਹ ਕੱਲ ਫੈਸਲਾ ਸੁਣਾ ਰਹੇ ਨੇ ਕਿ ਜੀ ਠੀਕ ਹੈ ਉਹ ਲਾਅ ਠੀਕ ਹੈ, ਪਰ ਉਸ ਲਾਅ ਦੇ ਮੁਤਾਬਕ ਇਹ ਤਾਂ ਨਹੀਂ ਹੈ ਕਿ ਅਸੀਂ ਸਰਵੇ ਨਹੀਂ ਕਰਵਾ ਸਕਦੇ ਕਿ ਅੰਦਰ ਕੀ ਸੀ ਤੇ ਕੀ ਨਹੀਂ ਹੈ। ਔਰ ਸੁਪਰੀਮ ਕੋਰਟ ਨੇ ਵਾਪਸ ਡਿਸਟ੍ਰਿਕਟ ਅਦਾਲਤ ਨੂੰ ਗਿਆਨ ਵਾਪੀ ਮਸਜਿਦ ਦਾ ਕੇਸ ਭੇਜ ਦਿੱਤਾ ਹੈ ਤੇ ਡਿਸਟ੍ਰਿਕਟ ਅਦਾਲਤ ਦਾ ਮਤਲਬ ਹੈ ਯੋਗੀ ਦੀਆਂ ਅਦਾਲਤਾਂ, ਉੱਥੇ ਤਾਂ ਉਹੀ ਫੈਸਲੇ ਉਸ ਕਿਸਮ ਦੇ ਹੋ ਰਹੇ ਨੇ। ਔਰ ਇਹ ਉਹਨਾਂ ਨੇ ਆਪਣਾ ਜਿਹੜਾ ਐਟੀਟਿਊਡ ਸੀ ਜਦੋਂ ਬਾਬਰੀ ਮਸਜਿਦ ਢਾਈ, ਉਦੋਂ ਵੀ ਇਹ ਨਾਰਾ ਸੀ ਕਿ ਇਹ ਤਾਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ। ਫਿਰ ਇਹਨਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਜਿਹੜਾ ਹਾਰਵਰਡ ਚ ਇਕਨੋਮਿਕਸ ਪੜ੍ਹਾਉਣ ਵੀ ਆਉਂਦਾ ਸੀ, ਉਹਨੇ ਅੱਜ ਤੋਂ 3-4 ਸਾਲ ਪਹਿਲਾਂ ਇਹ ਗੱਲ ਪਬਲਿਕਲੀ ਕਹੀ, ਇਸ ਦੇ ਉੱਤੇ ਆਰਟੀਕਲ ਵੀ ਲਿਖਿਆ ਜਿਹਦੇ ਤੇ ਬੇਸਡ ਬਾਅਦ ਚ ਇੱਕ ਲੌਬੀ ਦੇ ਤਹਿਤ ਉਹਦਾ ਉੱਥੇ ਹਾਰਵਰਡ ਚ ਵੜਨਾ ਬੰਦ ਕਰ ਦਿੱਤਾ ਗਿਆ ਐਜ਼ ਅ ਟੀਚਰ। ਉਹਦੇ ਚ ਉਹਨੇ ਕਿਹਾ ਸੀ ਮੁਸਲਮਾਨਾਂ ਨੂੰ ਕਿ 100 ਤੋਂ ਜ਼ਿਆਦਾ ਮਸੀਤਾਂ ਜਿਹੜੀਆਂ ਨੇ ਤੁਹਾਡੀਆਂ ਇਹ ਸਾਡੇ ਹਵਾਲੇ ਕਰ ਦਿਓ, ਇੱਥੇ ਨੰਬਰ 2 ਦੇ ਸਿਟੀਜ਼ਨ ਬਣ ਕੇ ਰਹਿਣਾ ਕਬੂਲ ਕਰੋ, ਅਦਰਵਾਈਜ਼ ਉਹਨੇ ਕਿਹਾ ਸੀ ਕਿ ਪਾਰਲੀਮੈਂਟ ਚ ਐਕਟ ਪਾਸ ਕਰਕੇ ਇਹਨਾਂ ਨੂੰ ਸਾਨੂੰ ਡੀ-ਫਰੈਂਚਾਈਜ਼ ਕਰ ਦੇਣਾ ਚਾਹੀਦਾ, ਮਤਲਬ ਇਹਨਾਂ ਤੋਂ ਵੋਟ ਦਾ ਹੱਕ ਲੈ ਲੈਣਾ ਚਾਹੀਦਾ। ਸੋ ਇਸ ਗੱਲ ਦਾ ਤੁਸੀਂ ਦੇਖੋ ਕਿ ਜੇ 20 ਕਰੋੜ ਮੁਸਲਮਾਨ 200 ਮਿਲੀਅਨ ਮੁਸਲਮਸ ਉਹਨਾਂ ਦਾ ਉਹ ਕਿਵੇਂ ਅਸੁਰੱਖਿਅਤ ਨੇ। ਇੱਕੋ ਇੱਕ ਭਾਰਤ ਦੇ ਸੰਘ ਦੇ ਵਿੱਚ ਯੂਨੀਅਨ ਦੇ ਵਿੱਚ ਇੱਕ ਮੁਸਲਿਮ ਮੈਜੋਰਟੀ ਸਟੇਟ ਜੰਮੂ ਐਂਡ ਕਸ਼ਮੀਰ ਜੀ, ਉਹਦਾ ਕੀ ਹਸ਼ਰ ਕਰ ਦਿੱਤਾ ਗਿਆ, ਸੂਬੇ ਦਾ ਹੀ ਵਜੂਦ ਮਿਟਾ ਦਿੱਤਾ ਗਿਆ, ਡੀਲਿਮਿਟੇਸ਼ਨ ਕਮਿਸ਼ਨ ਬਣਾ ਕੇ ਜੰਮੂ ਦੀਆਂ ਸੀਟਾਂ 6 ਵਧਾ ਦਿੱਤੀਆਂ, ਸ੍ਰੀਨਗਰ ਦੀ 1 ਵਧਾਈ ਔਰ ਨਾਲ ਰਿਜ਼ਰਵੇਸ਼ਨ ਉਹਨਾਂ ਕਬੀਲਿਆਂ ਨੂੰ ਜਿਹਦੇ ਚੋਂ ਬੀਜੇਪੀ ਦੇ ਬੰਦੇ ਚੁਣ ਕੇ ਆਉਣਗੇ। ਜ਼ਾਹਰ ਹੈ ਕਿ ਵੀ ਈਵਨ ਉੱਥੇ ਵੀ ਮੁਸਲਮਾਨਾਂ ਨੂੰ ਇਰਰੈਲੇਵੈਂਟ ਕਰ ਦਿੱਤਾ ਹੈ। ਸੀਏ ਵਰਗੇ ਕਾਨੂੰਨ ਜਿਹਦੇ ਥੱਲੇ ਕਿਵੇਂ ਅਸਾਮ ਦੇ ਵਿੱਚ ਵੱਡੀਆਂ ਜੇਲ੍ਹਾਂ ਬਣਾਈਆਂ ਹੋਈਆਂ ਨੇ ਔਰ ਜਿਹੜੇ ਜਨਰੇਸ਼ਨਾਂ ਤੋਂ ਇੱਥੇ ਰਹਿ ਰਹੇ ਨੇ ਉਹਨਾਂ ਦੇ ਲਈ ਕੋਈ ਰਹਿਣ ਦਾ ਹੱਕ ਨਹੀਂ ਬਚੇਗਾ। ਸੋ ਇਹ ਸਾਰਾ ਵਰਤਾਰਾ, ਔਰ ਗੱਲ ਇਹ ਨਹੀਂ ਹੈ ਵੀ ਉਹ ਕੀ ਕਰ ਰਹੇ ਨੇ, ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਹੋਇਆ ਵੀ ਅਸੀਂ ਨਾਜ਼ੀਆਂ ਦੀ ਤਰਜ਼ ਦੇ ਉੱਤੇ ਇਹਨਾਂ ਨਾਲ ਡੀਲ ਕਰਨਾ ਹੈ। ਸਭ ਤੋਂ ਵੱਡੀ ਅਫਸੋਸ ਦੀ ਗੱਲ ਦੁਨੀਆ ਦੀ ਖਾਮੋਸ਼ੀ ਹੈ। ਨਾਜ਼ੀਆਂ ਦੇ ਜ਼ੁਲਮਾਂ ਤੋਂ ਬਾਅਦ ਦੁਨੀਆ 'ਚ ਕਿਹਾ ਗਿਆ ਸੀ ਨੈਵਰ ਅਗੇਨ, ਪਰ ਅਸੀਂ ਦੇਖ ਰਹੇ ਹਾਂ ਕਿ ਇਹ ਨਾਜ਼ੀਆਂ ਨੇ ਤਾਂ ਆਪਣੀ ਆਈਡੀਓਲੋਜੀ ਬੜੀ ਕਲੀਅਰ ਰੱਖ ਕੇ ਵਾਈਟ ਸੁਪਰਾਮੈਸਿਸਟ ਆਈਡੀਓਲੋਜੀ ਦੇ ਥੱਲੇ ਕੀਤਾ। ਇਹ ਤਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਕਰ ਰਹੇ ਨੇ ਔਰ ਬਾਹਰ ਆਪਣਾ ਸੌਦਾ ਵੇਚ ਰਹੇ ਨੇ, ਲਾਰਜੈਸਟ ਡੈਮੋਕ੍ਰੇਸੀ। ਉਹਨਾਂ ਦੇ ਨਾਲ ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਹ ਕੁਆਡ ਦੀ ਮੀਟਿੰਗ ਦੇ ਲਈ ਬਾਈਡਨ ਵੀ ਮਿਲ ਰਿਹਾ ਹੈ, ਆਸਟ੍ਰੇਲੀਅਨ ਵੀ ਹੈ, ਫਲਾਣੇ ਵੀ ਨੇ, G7 ਵੀ ਹੈ ਔਰ ਪਹਿਲਾਂ ਉਹ ਯੂਰਪ ਦੇ ਮੁਲਕਾਂ ਦਾ ਦੌਰਾ ਕਰਕੇ ਗਿਆ। ਸੋ ਮਤਲਬ ਇਹ ਹੈ ਵੀ 21ਵੀਂ ਸਦੀ ਦਾ ਜੇ ਸਭ ਤੋਂ ਸੈਡੈਸਟ ਪਾਰਟ ਕਹਿਣਾ ਹੋਏ ਚੈਪਟਰ, ਉਹ ਇਹ ਹੈ ਕਿ ਉਹੀ ਨਾਜ਼ੀ ਆਈਡੀਓਲੋਜੀ ਜਿਹੜੀ ਇਕੱਲੀ ਭਾਰਤ 'ਚ ਮੁਸਲਮਾਨਾਂ ਨਾਲ ਹੀ ਨਹੀਂ, ਈਸਾਈਆਂ ਦੇ ਨਾਲ ਕੀ ਹੋ ਰਿਹਾ, ਸਿੱਖਾਂ ਦੇ ਮਾਮਲੇ 'ਚ ਅਸੀਂ ਗੱਲ ਕਰਕੇ ਹਟੇ ਕਿ ਸਾਡੀ ਕਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ, ਔਰ ਅੱਜ ਇਹ ਬਹਾਨਾ ਜਿੱਥੇ ਮਰਜ਼ੀ ਸ਼ਿਵਲਿੰਗ ਰੱਖ ਦੇਣ, ਅਦਾਲਤ ਆਰਡਰ ਕਰਦੀ ਹੈ, ਸਰਵੇ ਹੈ, ਉਹ ਕਹਿੰਦੇ ਜੀ ਇਹ ਮਿਲਿਆ ਤਾਂ ਮੰਦਰ ਹੈ। ਔਰ ਇੱਕ ਕੰਸਰਨ ਜਿਹੜਾ ਸਿੱਖ ਹਲਕਿਆਂ ਵੱਲੋਂ ਪਿਛਲੇ 2-3 ਦਿਨ ਤੋਂ ਅੱਜ ਭਾਈ ਗਜਿੰਦਰ ਸਿੰਘ ਹੋਰਾਂ ਨੇ ਵੀ ਇਸ ਦੇ ਉੱਤੇ ਲਿਖਿਆ ਕਿ ਹਰਮੰਦਰ ਸਾਹਿਬ ਦਾ ਜਿਹੜਾ ਸਿਸਟਮ ਹੈ ਬਾਹਰ ਸੀਵਰੇਜ ਸਿਸਟਮ, ਉਸ ਦੇ ਵਿੱਚ ਜਿਹੜੀਆਂ ਇੱਟਾਂ ਲਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਹਿੰਦੀ ਦੇ ਵਿੱਚ ਰਾਮ ਲਿਖਿਆ ਔਰ ਉਹ ਸਾਰੀਆਂ ਰਾਮ ਵਾਲੀਆਂ ਇੱਟਾਂ ਨੇ। ਔਰ ਇਹ ਵਾਰਨਿੰਗ ਸਿੱਖ ਇੰਟੈਲੈਕਚੁਅਲ ਦੇ ਰਹੇ ਨੇ, ਭਾਈ ਕੱਲ ਨੂੰ ਉਹਨੂੰ ਤਾਂ ਪਹਿਲਾਂ ਹੀ ਹਰਮੰਦਰ ਕਿਹਾ ਜਾਂਦਾ ਹੈ, ਉਹ ਕਹਿਣਗੇ ਜੀ ਦੇਖੋ ਨਾ ਹੀ ਹਾਲਾਂ ਉਹ ਪੰਜਾਬੀ ਦੇ ਮੰਦਰ ਦਾ ਮਤਲਬ ਘਰ ਹੈ। ਔਰ ਫਿਰ ਉਹਨਾਂ ਨੇ ਇਹ ਕਿ ਜੀ ਉੱਥੇ ਤਾਂ ਪਹਿਲਾਂ ਵੀ ਮੂਰਤੀਆਂ ਪਈਆਂ ਸੀ, ਦੇਖੋ ਦੁਰਗਿਆਣਾ ਮੰਦਰ ਜਿਹੜੀਆਂ ਮੂਰਤੀਆਂ ਨੇ ਉਹ ਤਾਂ ਸਿੱਖਾਂ ਨੇ ਚੁੱਕੀਆਂ, ਹੈ ਹੀ ਮੰਦਰ ਸੀ। ਕੁਝ ਕਹਾਣੀਆਂ ਇਹੋ ਜਿਹੀਆਂ ਵੀ ਨੇ ਜੀ ਜਿਹੜਾ ਅੰਮ੍ਰਿਤ ਦਾ ਕੁੰਡ ਲੈ ਕੇ ਜਾ ਰਹੇ ਸੀ ਲਵ, ਉਹਨਾਂ 'ਚ ਉਹ ਉੱਥੇ ਉਹਦੇ ਡ੍ਰੌਪ ਡਿੱਗੇ ਸੀ। ਇਸ ਕਿਸਮ ਦੀ ਕਹਾਣੀ ਵੀ
ਜਿਹੜੇ ਮਾਈਥੋਲੋਜੀ ਬੇਸਡ ਹੈ ਉਹਦੇ 'ਚ ਹੈ। ਔਰ ਹੁਣ ਕੱਲ ਨੂੰ ਜਦੋਂ ਰਾਮ ਦੇ ਨਾਮ ਵਾਲੀਆਂ ਇੱਟਾਂ ਉੱਥੋਂ ਪੱਟਣਗੇ, ਭਾਵੇਂ 20 ਸਾਲਾਂ ਨੂੰ ਹੀ ਪੱਟਣ, ਕਹਿਣ ਜੀ ਦੇਖੋ ਇਹ ਤਾਂ ਪਹਿਲਾਂ ਹੀ ਹੈ ਕਿ ਵੀ ਇਹ ਰਾਮ ਦਾ ਔਰ ਇਹ ਵਿਸ਼ਨੂੰ ਦਾ ਅਵਤਾਰ, ਵਿਸ਼ਨੂੰ ਦਾ ਨਾਂ ਹਰੀ ਹੈ ਔਰ ਹਰੀ ਦੇ ਨਾਂ ਦਾ ਮੰਦਿਰ ਵਿਸ਼ਨੂੰ ਅਵਤਾਰ, ਰਾਮਚੰਦਰ ਵਿਸ਼ਨੂੰ ਦਾ ਅਵਤਾਰ ਨੇ। ਸੋ ਮਤਲਬ ਇਹ ਹੈ ਵੀ ਇਹ ਸਾਨੂੰ ਲੱਗਦਾ ਹੈ ਵੀ ਇੱਕ ਫਰੰਟ ਤੇ ਹੀ ਹੋ ਰਿਹਾ ਹੈ। ਉਹਨਾਂ ਨੇ ਆਪਣੇ ਸਾਰੇ ਹੀ ਜਿਹੜੇ ਚੈਨਲ ਨੇ ਉਹ ਖੋਲੇ ਹੋਏ ਨੇ, ਕਿਤੇ ਬਜਰੰਗ ਦਲ ਕਰ ਦਿੰਦਾ ਹੈ, ਕਿਤੇ ਸ਼ਿਵ ਸੈਨਾ ਕਰ ਦਿੰਦੀ ਹੈ, ਕਿਤੇ ਵਿਸ਼ਵ ਹਿੰਦੂ ਪਰਿਸ਼ਦ ਕਰ ਦਿੰਦਾ ਹੈ, ਕਿਤੇ RSS ਸਿੱਧੇ ਤੌਰ ਤੇ ਉਹਦੀ ਜ਼ਿੰਮੇਵਾਰੀ ਲੈਂਦੀ ਹੈ। ਪਰ ਇਹ ਸਾਰੇ ਜਿਹੜੇ ਨੇ ਇਨ ਕਾਹੂਟਸ ਨੇ ਔਰ ਅਲਟੀਮੇਟਲੀ ਇਹ ਹਿੰਦੂ ਰਾਸ਼ਟਰ ਦੇ ਨੇੜੇ ਤੇੜੇ ਪਹੁੰਚ ਗਏ ਨੇ। ਅਦਾਲਤੀ ਸਿਸਟਮ ਇਹਨਾਂ ਦੀ ਪੁਸ਼ਤਪਨਾਹੀ ਕਰਦਾ ਹੈ। ਮੀਡੀਆ ਜਿਹੜਾ ਕਿੱਥੇ ਮਹਿੰਗਾਈ ਜਾ ਚੁੱਕੀ ਹੈ, ਕਿੱਥੇ ਭਾਰਤ ਇਨਫਲੇਸ਼ਨ ਵੱਲ ਵੱਧ ਰਿਹਾ ਹੈ, ਪਰ ਉਹਨਾਂ ਦੇ ਸਾਰੇ ਚੈਨਲ 24/7 ਇਸ ਗੱਲ ਦੇ ਉੱਤੇ ਲੱਗੇ ਹੋਏ ਨੇ ਕਿ ਜੀ ਦੇਖੋ ਉੱਥੋਂ ਸ਼ਿਵਲਿੰਗ ਮਿਲ ਗਿਆ, ਉੱਥੋਂ ਫਲਾਣਾ ਹੋ ਗਿਆ। ਇਹ ਗੱਲ ਉੱਥੇ ਨਹੀਂ, ਇੱਥੇ ਆ ਸੈਨ ਫਰਾਂਸਿਸਕੋ ਦੇ ਨੇੜੇ ਕਿਸੇ ਪੁਲ ਤੇ ਕਿ ਕੀ ਉਹ ਗੋਲ ਜਿਹਾ ਪੱਥਰ ਮਿਲਿਆ, ਉਹਨੂੰ ਰੱਖ ਕੇ ਉਹਨੂੰ ਹੀ ਉੱਥੇ ਟ੍ਰੈਫਿਕ ਜੈਮ ਹੋਣ ਲੱਗ ਗਿਆ ਸੀ, ਚੁੱਕ ਕੇ ਪੁਲਿਸ ਲੈ ਗਈ ਉਹਨਾਂ ਦੇ ਸਿਟੀ ਹਾਲ ਦੇ ਵਿੱਚ। ਅਦਰਵਾਈਜ਼ ਉੱਥੇ ਸੀ ਜੀ ਸ਼ਿਵਲਿੰਗ ਮਿਲ ਪਿਆ। ਹੁਣ ਇਹ ਜਿਹੜਾ ਜਿਵੇਂ ਗਣੇਸ਼ ਨੂੰ ਦੁੱਧ ਪਿਆਇਆ ਸੀ ਦੁਨੀਆ ਭਰ 'ਚ, ਉਹ ਉਸ ਕਿਸਮ ਦਾ ਜਿਹੜਾ ਮਾਸ ਹਿਸਟੀਰੀਆ ਕ੍ਰੀਏਟ ਕਰਕੇ ਕਿ ਦੇਖੋ ਜੀ ਹੁਣ ਤਾਂ ਹਿੰਦੂ ਧਰਮ ਦੀ ਚੜ੍ਹਤ ਹੈ, ਹੁਣ ਤਾਂ ਅਮਰੀਕਾ ਦੇ ਕੈਲੀਫੋਰਨੀਆ 'ਚ ਵੀ ਸ਼ਿਵਲਿੰਗ ਮਿਲ ਗਿਆ, ਉਹ ਵੀ ਹਜ਼ਾਰਾਂ ਸਾਲ ਪਹਿਲਾਂ ਨਾਲ ਜੋੜ ਦੇਣਗੇ। ਸੋ ਇਹ ਅਸੀਂ ਦੇਖ ਰਹੇ ਹਾਂ ਕਿ ਬੜੀ ਖਤਰਨਾਕ ਇਹਨਾਂ ਦੀ ਇਹ ਸਾਰੀ ਲਾਈਨ ਹੈ। ਪਰ ਅਨਫੋਰਚੂਨੇਟਲੀ ਵੈਸਟ ਵਾਲੇ ਵੀ ਜਿਹੜੇ ਨੇ ਉਹਨਾਂ ਨੇ ਜੀਬਾਂ ਸਿੱਤੀਆਂ ਹੋਈਆਂ ਨੇ, ਉਹ ਇਸ ਫਰਾਡ ਨੂੰ ਜਾਂ ਸਮਝਣ ਤੋਂ ਨਾਕਸ ਨੇ ਤੇ ਜਾਂ ਇਹਨਾਂ ਦੇ ਵਪਾਰਕ ਹਿੱਤ ਇੰਨੇ ਕੁ ਜੁੜੇ ਹੋਏ ਨੇ ਕਿ ਇਹ ਦੇਖ ਕੇ ਵੀ ਅੰਨੇ ਹੋਏ ਨੇ। ਨਹੀਂ ਡਾਕਟਰ ਸਾਹਿਬ, ਫਿਰ ਇਹਨੂੰ ਮਤਲਬ ਚੈਲੰਜ ਕਿਵੇਂ ਕੀਤਾ ਜਾਵੇ ਜਾਂ ਇਸ ਦਾ ਤੋੜ ਕੀ ਹੈ? ਹੁਣ ਜੇ ਆਬਾਦੀ ਦੇ ਲਿਹਾਜ਼ ਨਾਲ ਦੇਖਣਾ ਹੋਵੇ ਤੇ ਮੁਸਲਮਾਨਾਂ ਦੀ ਆਬਾਦੀ 18-20 ਕਰੋੜ ਆ ਜਾਂਦੀ ਹੈ ਭਾਰਤ ਦੇ ਵਿੱਚ, ਤੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਕਮਿਊਨਿਟੀ ਦਾ ਜੇ ਅਸੀਂ ਇਸ ਲੈਵਲ ਦਾ ਦੇਖੀਏ ਵੀ ਉਹਨਾਂ ਦੀਆਂ ਮਸੀਤਾਂ ਸੁਰੱਖਿਅਤ ਨਹੀਂ, ਉਹਨਾਂ ਨੂੰ ਨਮਾਜ਼ ਨਹੀਂ ਪੜ੍ਹਨ ਦਿੱਤੀ ਜਾਂਦੀ। ਜਦੋਂ ਜਿਹੜੀ ਜੁਮੇ ਦੀ ਸ਼ੁੱਕਰਵਾਰ ਨੂੰ ਨਮਾਜ਼ ਪੜ੍ਹਦੇ ਆ ਉਹਨਾਂ ਤੇ ਗੁੜਗਾਉਂ ਦੇ ਵਿੱਚ ਹੋਰ ਥਾਵਾਂ ਦੇ ਉੱਤੇ ਪਾਬੰਦੀ ਲਾਈ ਜਾਂਦੀ ਹੈ ਵੀ ਅਜ਼ਾਨ ਨਹੀਂ ਦੇ ਸਕਦੇ, ਤੁਸੀਂ ਨਮਾਜ਼ ਨਹੀਂ ਪੜ੍ਹ ਸਕਦੇ, ਮਤਲਬ ਖੁੱਲੇ ਦੇ ਵਿੱਚ ਇਕੱਠੇ ਨਹੀਂ ਹੋ ਸਕਦੇ। ਉਹੀ ਹਾਲ ਵਰਤਾਰਾ ਕਸ਼ਮੀਰ ਦੇ ਵਿੱਚ ਹੈ ਤੇ ਇਹੀ ਵਰਤਾਰਾ ਜੇ ਇਸ ਕਿਸਮ ਦਾ ਆ ਤੇ ਕੱਲ ਨੂੰ ਸਿੱਖਾਂ ਦੀ ਵਾਰੀ ਵੀ ਆਊਗੀ। ਸਾਡਾ ਵੀ ਚੱਲ ਰਿਹਾ ਤੇ ਮਤਲਬ ਫਿਰ ਇਹ ਗੱਲ ਜੇ ਇਸ ਹਿਸਾਬ ਨਾਲ ਚੱਲ ਰਹੀ ਹੈ, there is no end to that। ਚੈਲੰਜ ਕਿਵੇਂ ਕੀਤਾ ਜਾਵੇ, ਰੋਕਿਆ ਕਿਵੇਂ ਜਾਵੇ? ਮਤਲਬ ਇਹ ਇੱਕ ਸੀਰੀਅਸ ਚੈਲੰਜ ਹੈ। ਦੇਖੋ ਚੈਲੰਜ ਤਾਂ ਕਰ ਰਹੇ ਹਾਂ ਅਸੀਂ। ਜਦੋਂ ਦੇਖਦੇ ਹਾਂ ਜੇ ਸਿੱਖਾਂ ਨੂੰ ਇੱਕ ਤੋਂ ਬਾਅਦ ਇੱਕ ਜੈਨੋਸਾਈਡ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਇਸ ਲਈ ਕਿ ਇਫੈਕਟਿਵ ਚੈਲੰਜ ਉੱਥੇ ਵੀ ਡਾਇਸਪੋਰਾ 'ਚ ਵੀ ਅਸੀਂ ਵੀ ਅੱਜ ਜਦੋਂ ਬੈਠ ਕੇ ਗੱਲਬਾਤ ਕਰ ਰਹੇ ਹਾਂ, ਪਹਿਲੀ ਗੱਲ ਦੁਸ਼ਮਣ ਨੂੰ ਆਇਡੈਂਟੀਫਾਈ ਕਰਨਾ, ਉਸ ਦੀਆਂ ਚਾਲਾਂ ਨੂੰ ਐਕਸਪੋਜ਼ ਕਰਨਾ। ਜ਼ਾਹਰ ਹੈ ਭਾਰਤ ਦੇ ਵਿੱਚ ਵੀ, ਔਰ ਇਹ ਗੱਲ ਮੇਰੀ ਨਹੀਂ ਹੈ, ਨਸੀਰੁਦੀਨ ਸ਼ਾਹ ਜਿਹੜਾ ਕਿ ਅਦਰਵਾਈਜ਼ ਜਿਹੜਾ ਇੱਕ ਲਿਬਰਲ ਕਿਸਮ ਦਾ ਫਿਲਮੀ ਐਕਟਰ ਔਰ ਇੱਕ ਥਿੰਕਰ ਹੈ, ਉਹ ਕਰਨ ਥਾਪਰ ਨਾਲ ਜਦੋਂ ਉਹਦਾ ਇੱਕ ਇੰਟਰਵਿਊ ਹੁੰਦਾ ਉਹ ਕਹਿੰਦਾ ਵੀ ਇਹ ਤੁਸੀਂ ਜੋ ਅੱਜ ਹੋ ਰਿਹਾ ਹੈ ਮੁਸਲਮਾਨਾਂ ਦੇ ਨਾਲ, ਤੋਂ ਪੁੱਛਦਾ ਇਹ ਕਿੱਥੇ ਐਂਡ ਹੋਏਗਾ? ਉਹ ਕਹਿੰਦਾ ਵੀ ਇਹ ਫਿਰ ਸਿਵਲ ਵਾਰ ਦੇ ਵਿੱਚ ਐਂਡ ਹੋਏਗਾ। ਸੋ ਸਾਨੂੰ ਇਹ ਨਜ਼ਰ ਆ ਰਿਹਾ ਵੀ ਜਿਸ ਪਾਸੇ ਵਾਲੇ ਧੱਕ ਰਹੇ ਨੇ ਅਲਟੀਮੇਟਲੀ, ਈਵਨ ਜਦੋਂ ਤੁਸੀਂ ਬਿੱਲੀ ਨੂੰ ਸਾਰੇ ਦਰਵਾਜ਼ੇ ਖਿੜਕੀਆਂ ਵੈਂਟੀਲੇਟਰ ਬੰਦ ਕਰਕੇ ਕੰਧ ਨਾਲ ਲਾ ਦਿੰਦੇ ਹੋ ਤੇ ਉਹ ਵੀ ਸ਼ੇਰਨੀ ਬਣ ਜਾਂਦੀ ਹੈ। ਸੋ ਇਨ ਦਾ ਐਂਡ ਇਸ ਦਾ ਐਂਡ ਤਾਂ ਇਹੀ ਹੋਏਗਾ ਕਿ ਭਾਈ ਇਸ ਨੂੰ ਚੈਲੰਜ ਕੀਤਾ ਜਾਏ। ਔਰ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਕਿ ਜਿਹੜੇ ਲੋਕ ਇਸ ਵੇਲੇ ਨੈਰੇਟਿਵ ਸਿਰਜ ਰਹੇ ਨੇ, ਜਿਨ੍ਹਾਂ ਦੇ ਕੋਲ ਪਾਵਰ ਹੈ, ਜੇ ਅਸੀਂ ਬ੍ਰਾਹਮਣਵਾਦ ਦੀ ਜਾਂ ਦੂਜੀ ਗੱਲ ਕਰੀਏ, ਉਹਨਾਂ ਦੀ ਗਿਣਤੀ 8% ਤੋਂ ਜ਼ਿਆਦਾ ਵੀ ਨਹੀਂ ਹੈ ਜੇ ਬਹੁਤ ਲਿਬਰਲੀ ਵੀ ਗੱਲ ਕਰੀਏ। ਬਾਕੀ ਜਿਹੜੇ ਨੇ 90% ਪਲੱਸ ਤਾਂ ਬਹੁਜਨ ਨੇ, ਵਿਚਾਰੇ ਆਮ ਲੋਕ, ਕੋਈ ਬੈਕਵਰਡ ਕਲਾਸਿਸ, ਕੋਈ ਸ਼ਡਿਊਲ ਕਾਸਟ, ਕੋਈ ਸ਼ਡਿਊਲ ਟ੍ਰਾਈਬ, ਬਾਕੀ ਅਕਲੀਅਤਾਂ ਨੇ। ਪਰ ਅਨਫੋਰਚੂਨੇਟਲੀ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਕਾਸਟ ਸਿਸਟਮ ਦੇ ਥੱਲੇ ਵੀ ਡਿਵਾਈਡ ਕੀਤਾ ਹੈ, ਨਫ਼ਰਤ ਦੇ ਨਾਲ ਇੱਕ ਨੂੰ ਦੂਜੇ ਦੇ ਖਿਲਾਫ ਵਰਤਦੇ ਰਹੇ ਨੇ। ਔਰ ਸਟੇਟ ਦਾ ਮਾਈਟ ਜਿਹੜਾ ਹੈ, ਉਹ ਸਟੇਟ ਪਾਵਰ, ਮਿਲਟਰੀ, CRPF, ਹੁਣ ਘੱਲੂਕਾਰਾ ਹਫ਼ਤੇ ਦੇ ਚੱਲਦੇ ਆ 80,000 ਪੰਜਾਬ ਪੁਲਿਸ ਹੈ, ਹੁਣ ਉਤੋਂ 2,000 ਜਾਂ 4,000 CRPF ਵਾਲੇ ਆ ਕੇ ਕੀ ਕਰ ਲੈਣਗੇ? ਏਡਾ ਜਿਹੜਾ ਪੰਜਾਬ ਪੁਲਿਸ ਨਹੀਂ ਕਰ ਸਕਦੀ। ਲੇਕਿਨ ਉਹ ਇਹ ਪ੍ਰਭਾਵ ਦੇ ਰਹੇ ਨੇ ਕਿ ਪੰਜਾਬ 'ਚ ਜੰਗੀ ਹਾਲਾਤ ਨੇ ਔਰ ਅਸੀਂ ਜਿਹੜਾ ਇਹ ਸਿੱਖ ਜਿਹੜੇ ਨੇ ਖਰੂਦ ਕਰਦੇ ਨੇ ਔਰ ਅਸੀਂ ਇਹ ਸੈਂਟਰ ਦੇ ਰਾਹੀਂ ਆਪਣਾ ਮੈਸੇਜ ਦੇ ਰਹੇ ਔਰ ਉਹ ਖੁਦ ਨਹੀਂ ਜਾ ਰਹੇ, ਭਗਵੰਤ ਮਾਨ ਜਾ ਕੇ ਮੰਗ ਕੇ ਲਿਆ ਰਿਹਾ ਉਹਨਾਂ ਤੋਂ। ਹੁਣ ਇਹ ਸਾਰਾ ਇਹੀ ਹਾਲ ਅਸੀਂ ਨਾਰਥ ਈਸਟ ਦੀਆਂ ਸਟੇਟਾਂ 'ਚ ਦੇਖਦੇ ਹਾਂ। ਜੀ
ਬਿਲਕੁਲ ਡਾਕਟਰ ਸਾਹਿਬ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਾਂਗੇ। ਵਿਊਅਰਸ ਬ੍ਰੇਕ ਤੋਂ ਬਾਅਦ ਇਸੇ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਜਿਹੜਾ ਪੰਜਾਬ ਦੇ ਹਵਾਲੇ ਨਾਲ ਗੱਲ ਕੀਤੀ ਹੈ। ਸੋ ਪੰਜਾਬ ਦੀ ਸਿਆਸਤ ਦੇ ਉੱਤੇ ਜਾਂ ਪੰਜਾਬ ਦੇ ਹਾਲਾਤਾਂ ਦੇ ਉੱਤੇ ਅਗਲੇ ਸੈਗਮੈਂਟ ਦੇ ਵਿੱਚ ਫੋਕਸ ਕਰਦੇ ਹਾਂ। ਜੰਗ ਹਿੰਦ ਪੰਜਾਬ ਦਾ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁੱਠੀ ਪਰ ਸਿੰਘਾਂ ਨੇ ਮੱਤਾ ਹਿੰਦ ਦੀ ਫੌਜ ਨਾਲ ਲਾ ਲਿਆ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਹਿੰਦ ਪੰਜਾਬ ਦਾ ਹੋਣ ਲੱਗਾ ਸਾਡੇ ਤੱਕ ਨੂੰ ਘੇਰਾ ਪਾ ਲਿਆ। ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਤ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਹਰ ਸਾਲ ਦੀ ਤਰ੍ਹਾਂ ਬੜੇ ਆਦਰ ਸਤਿਕਾਰ ਅਤੇ ਸ਼ਰਧਾ ਭਾਵਨਾ ਸਹਿਤ 29 ਮਈ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਦਿਨ ਭਰ ਦੇ ਦੀਵਾਨ ਸਜਾਏ ਜਾਣਗੇ। ਆਪ ਸਭ ਨੂੰ ਇਸ ਸਮਾਗਮ ਮੌਕੇ ਸਮੁੱਚੇ ਪਰਿਵਾਰ ਸਮੇਤ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਅਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀਆਂ ਕਮੇਟੀਆਂ ਵੱਲੋਂ ਰਲ ਕੇ ਕਾਟਰੇਟ ਨਗਰ ਕੀਰਤਨ ਖਾਲਸਾ ਡੇ ਪਰੇਡ 21 ਮਈ ਦਿਨ ਸ਼ਨੀਵਾਰ ਨੂੰ ਨਿਕਲੇਗੀ। ਸਭ ਤੋਂ ਪਹਿਲੇ ਬਾਰੋ ਹਾਲ ਵਿਖੇ 9 ਤੋਂ 11 ਵਜੇ ਤੱਕ ਬੱਚਿਆਂ ਦਾ ਕੀਰਤਨ ਢਾਡੀ ਵਾਰਾਂ ਉਪਰੰਤ 11:30 ਵਜੇ ਖਾਲਸਾਈ ਪਰਚਮ ਚਲਾਇਆ ਜਾਵੇਗਾ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 5 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਕਾਟਰੇਟ ਪਾਰਕ ਵਿਖੇ ਪਹੁੰਚੇਗਾ, ਜਿੱਥੇ ਢਾਡੀ ਵਾਰਾਂ ਤੇ ਲੋਕਲ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਕੇਸਰੀ ਚੁੰਨੀਆਂ ਦੁਪੱਟੇ ਅਤੇ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਹੋਮ ਹਮਾ ਕੇ ਇਸ ਪਰੇਡ ਵਿੱਚ ਸ਼ਾਮਲ ਹੋਵੋ ਜੀ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ ਜਿਵੇਂ ਹਿੰਦੂਤਵ ਦੇ ਰੱਥ ਦੀ ਗੱਲ ਕੀਤੀ ਹੈ ਤੇ ਖਾਸ ਤੌਰ ਤੇ ਜਿਵੇਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਾਂ ਫਿਰ ਇਸ ਜੇ ਮੁਸਲਮਾਨ ਕਮਿਊਨਿਟੀ ਦੀ ਗੱਲ ਕਰਨੀ ਹੋਵੇ, ਮਤਲਬ ਮੁਸਲਮਾਨਾਂ ਦੇ ਜਿਹੜੇ ਇਸਲਾਮਿਕ ਨੇਸ਼ਨਸ ਨੇ ਦੁਨੀਆ ਭਰ ਦੇ ਵਿੱਚ ਜਾਂ OIC ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ, ਫਿਰ ਉਹਨਾਂ ਵੱਲ ਨੂੰ ਵੀ ਸੂਈ ਜਾਂਦੀ ਹੈ, ਖਾਸ ਤੌਰ ਤੇ ਪਾਕਿਸਤਾਨ ਵੱਲ ਨੂੰ ਵੀ ਭਾਈ ਉਹ ਕੀ ਕਰ ਰਹੇ ਆ। ਜੇ ਭਾਰਤ ਦੇ ਵਿੱਚ ਮੁਸਲਮਾਨਾਂ ਦਾ ਇਹ ਹਾਲ ਹੈ ਤੇ ਹਮ ਕੀ ਕਹਿੰਦੇ ਹੁੰਦੇ ਆ ਹਮ ਮਜ਼ਹਬ ਹੋਣ ਦੇ ਨਾਤੇ ਉਹਨਾਂ ਦਾ ਵੀ ਇੱਕ ਫਰਜ਼ ਬਣਦਾ ਹੈ ਕਿ ਉਹ ਆਵਾਜ਼ ਚੁੱਕਣ, ਇੰਟਰਨੈਸ਼ਨਲ ਕਮਿਊਨਿਟੀ ਤੱਕ ਪਹੁੰਚ ਕਰਨ। ਪਾਕਿਸਤਾਨ ਦੇ ਹਵਾਲੇ ਨਾਲ ਖਾਸ ਤੌਰ ਤੇ ਇੰਡੋ ਪਾਕ ਰਿਲੇਸ਼ਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਕਸ਼ਮੀਰ ਦਾ ਮੁੱਦਾ ਮਤਲਬ ਚੁੱਕ ਕੇ ਰੱਖਿਆ ਆ ਪਾਕਿਸਤਾਨ ਨੇ, ਉਹਨੂੰ UN ਦੇ ਵਿੱਚ ਗੱਲ ਕਰਨੀ ਹੋਵੇ। ਹੁਣ ਵੀ ਜਦੋਂ ਪਾਕਿਸਤਾਨ ਦੇ ਵਿੱਚ ਸਿਆਸੀ ਸ਼ਿਫਟ ਆਈ ਹੈ, ਬਿਲਾਵਲ ਭੁੱਟੋ ਬਾਹਰਲੇ ਦੌਰਿਆਂ ਤੇ ਆਏ ਹੋਏ ਆ ਤੇ UN ਦੇ ਵਿੱਚ ਹੋਵੇ ਜਾਂ ਅਦਰਵਾਈਜ਼ ਕਸ਼ਮੀਰ ਦਾ ਮੁੱਦਾ ਚੁੱਕਿਆ, ਇੰਡੀਆ ਨੇ ਕਿਵੇਂ ਰਿਐਕਟ ਕੀਤਾ। ਸੋ ਪਾਕਿਸਤਾਨ ਦੇ ਹਵਾਲੇ ਨਾਲ ਜਾਂ ਮੁਸਲਮਾਨ ਕਮਿਊਨਿਟੀ ਦੇ ਜਿਹੜੇ ਬਾਹਰ ਵਸਦੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਹਵਾਲੇ ਨਾਲ ਜੇ ਗੱਲ ਕਰਨੀ ਹੋਵੇ, ਉਹਨਾਂ ਦਾ ਜਿਹੜਾ ਰੋਲ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀ ਘਾਟ ਨਜ਼ਰ ਆਉਂਦੀ ਹੈ, ਜਿਹੜੇ ਹਾਲਾਤ ਇਸ ਵਕਤ ਗਰਾਊਂਡ ਦੇ ਉੱਤੋਂ ਨਜ਼ਰ ਆ ਰਹੇ ਆ। ਸੋ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਦੇਖੋ, ਨਿਹਾਇਤ ਅਫਸੋਸਨਾਕ ਵਰਤਾਰਾ ਮੈਂ ਬਹੁਤ ਵਾਰ ਦੇਖਦਾ ਹਾਂ ਕਿ ਵੀ ਅਸੀਂ ਤਾਂ ਇਸ ਲਈ ਕਲਪਦੇ ਹਾਂ ਕਿ ਭਾਈ ਅਸੀਂ 35 ਮਿਲੀਅਨ ਹੈ, ਅਸੀਂ ਤੀਸਰੀ ਧਿਰ ਸੀ 1947 ਦੇ ਦੌਰ 'ਚ, ਸਾਡੇ ਨਾਲ ਇੰਨਾ ਧੱਕਾ ਹੋ ਰਿਹਾ ਹੈ, ਇੰਨੀਆਂ ਨਸਲਕੁਸ਼ੀਆਂ ਇੱਕ ਤੋਂ ਬਾਅਦ ਇੱਕ ਹੋ ਰਹੀਆਂ ਨੇ, ਦੁਨੀਆ ਕਿਉਂ ਨਹੀਂ ਆਵਾਜ਼ ਚੁੱਕ ਰਹੀ। ਪਰ ਦੂਸਰੇ ਪਾਸੇ ਮੈਂ ਦੇਖਦਾ ਹਾਂ ਵੀ ਲਗਭਗ 1.5 ਬਿਲੀਅਨ ਦੇ ਕਰੀਬ ਦੁਨੀਆ ਦੇ ਵਿੱਚ ਮੁਸਲਮਾਨ ਮੁਲਕ, ਮੁਸਲਮਾਨ ਆਬਾਦੀ, 57 ਤੋਂ ਜ਼ਿਆਦਾ ਮੁਸਲਮਾਨ ਮੁਲਕ ਜਿਨ੍ਹਾਂ ਨੇ 1970 ਤੱਕ ਪਹੁੰਚਦਿਆਂ ਆਪਣੀ ਆਰਗੇਨਾਈਜੇਸ਼ਨ OIC ਬਣਾਈ। ਦੁਨੀਆ ਦੇ 60-65%
ਜਿਹੜੀ એનર્ਜੀ ਜਿਸ ਨੂੰ ਮੈਲਟਡ 골ਡ ਕਹਿੰਦੇ ਨੇ ਜਾਂ ਕਿਹਾ ਗਿਆ, ਉਸ ਦੇ ਉੱਤੇ ਉਹ ਬੈਠੇ ਹੋਏ ਨੇ ਖੁਸ਼ਹਾਲ ਲੋਕ। ਔਰ ਉਹਨਾਂ ਦਾ ਆਲਮੋਸਟ ਹੁਣ ਤਾਂ 1500 ਸਾਲ ਦੇ ਨੇੜੇ ਪਹੁੰਚ ਗਿਆ ਉਹਨਾਂ ਦੀ ਹਿਸਟਰੀ ਦਾ ਪ੍ਰਾਈਡ, ਜਿਸ ਕਿਸਮ ਦਾ ਉਹਨਾਂ ਦੀਆਂ ਪਾਸਟ ਸੈਂਚਰੀਜ਼ ਰਹੀਆਂ ਜਿਹੜੀ ਖਾਸ ਤੌਰ ਤੇ 18ਵੀਂ ਸਦੀ ਤੋਂ ਪਹਿਲਾਂ। ਔਰ ਇਸ ਦੇ ਬਾਵਜੂਦ ਜੋ ਕੁਝ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨਾਂ ਦੇ ਨਾਲ ਹੋ ਰਿਹਾ, 200 ਮਿਲੀਅਨ ਮੁਸਲਿਮਸ ਦੇ ਨਾਲ, ਕਸ਼ਮੀਰਵਾਦੀ, ਜਿਸ ਜੰਮੂ ਕਸ਼ਮੀਰ ਦਾ ਕੇਸ ਖੁਦ ਇੰਡੀਆ UN ਸਿਕਿਉਰਿਟੀ ਕੌਂਸਲ 'ਚ ਲੈ ਕੇ ਗਿਆ, ਜਿਸ UN ਜਨਰਲ ਅਸੈਂਬਲੀ ਦੇ ਵਿੱਚ 57 ਇਸਲਾਮਿਕ ਮੁਲਕ ਉਹਦੇ ਮੈਂਬਰ ਨੇ ਜੀ, ਜਿਸ UN ਸਿਕਿਉਰਿਟੀ ਕੌਂਸਲ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਜਿਹੜੇ ਰੈਜ਼ੋਲੂਸ਼ਨ ਨੇ 14 ਵਾਰ ਪਾਸ ਕੀਤੇ ਹੋਏ ਨੇ। ਲੇਕਿਨ ਕਿਵੇਂ ਸਾਹਮਣੇ ਉਸ ਇੰਟਰਨੈਸ਼ਨਲ ਇਸ਼ੂ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਇੱਕ ਡੋਮੈਸਟਿਕ ਲਾਅ ਦੇ ਨਾਲ, ਜੋ 5 ਅਗਸਤ 2019 ਨੂੰ ਕੀਤਾ ਗਿਆ। ਭਾਰਤ ਦੇ ਮੁਸਲਮਾਨ ਔਰ ਉਹਨਾਂ ਦੇ ਨਾਲ ਇਹਦੇ ਬਾਵਜੂਦ ਜਿੱਥੇ ਮੱਕਾ ਔਰ ਮਦੀਨਾ ਜਿਹੜਾ ਦੁਨੀਆ ਦੇ 1.5 ਬਿਲੀਅਨ ਮੁਸਲਮਾਨਾਂ ਦੇ ਲਈ ਸਭ ਤੋਂ ਪਾਵਨ ਧਰਤੀ ਹੈ, ਪਵਿੱਤਰ ਧਰਤੀ ਹੈ ਜੀ, ਸਾਊਦੀ ਅਰੇਬੀਆ, ਉਹ ਮੋਦੀ ਨੂੰ ਸੱਦ ਕੇ ਆਪਣਾ ਹਾਈਐਸਟ ਸਿਵਲ ਅਵਾਰਡ ਦਿੰਦੇ ਨੇ। UAE ਉਹ ਹਾਈਐਸਟ ਸਿਵਲ ਅਵਾਰਡ ਦਿੰਦੇ ਨੇ। ਆਮ ਮੁਸਲਮਾਨਾਂ ਦੇ ਗੁੱਸੇ ਤੋਂ ਬਚਣ ਲਈ OIC ਜਾਂ ਦੂਜਾ ਜਦੋਂ ਉਹਨਾਂ ਦਾ ਸੈਸ਼ਨ ਹੁੰਦਾ ਹੈ, ਪਿੱਛੇ ਵੀ ਹੋਇਆ ਨਾ ਵੀ ਹੋਏ, ਕਦੀ ਸਟੇਟਮੈਂਟ ਉਹ ਦੇ ਦਿੰਦੇ ਨੇ ਔਰ ਇੰਡੀਆ ਉਹਨੂੰ ਪੂਰੀ ਤਰੀਕੇ ਨਾਲ ਕੰਡੈਮ ਕਰਦਾ ਹੈ, ਉਹਨਾਂ ਨੂੰ ਇੰਟਾਈ ਤੇ ਉਹ ਚੁੱਪ ਕਰ ਜਾਂਦੇ ਨੇ ਉੱਥੇ, ਕਿਉਂਕਿ ਉਹਨਾਂ ਨੂੰ ਵੀ ਪਤਾ, ਇੰਡੀਆ ਨੂੰ ਵੀ ਪਤਾ ਹੈ ਕਿ ਭਾਈ ਇਹ ਸਾਰੇ ਕਾਣੇ ਕੀਤੇ ਹੋਏ ਨੇ ਅੰਦਰੋਂ ਔਰ ਇਸ ਦਾ ਕੋਈ ਮਤਲਬ ਨਹੀਂ ਹੈ ਬਿਆਨ। ਪਰ ਇੰਡੀਆ ਉਸ ਬਿਆਨ ਦੇ ਹਵਾਲੇ ਨਾਲ OIC ਦੇ ਪਾਕਿਸਤਾਨ ਨੂੰ ਟਾਰਗੇਟ ਕਰ ਰਿਹਾ ਹੁੰਦਾ ਜੀ, ਪਾਕਿਸਤਾਨ ਦੇ ਉੱਤੇ ਦਹਿਸ਼ਤਗਰਦੀ ਦਾ ਲੇਬਲ ਲਾ ਰਿਹਾ ਹੁੰਦਾ। ਸੋ ਮੈਂ ਸਮਝਦਾ ਹਾਂ ਵੀ ਇਸ ਨੂੰ ਅਫਸੋਸਨਾਕ ਲਫ਼ਜ਼ ਵੀ ਛੋਟਾ ਰਹਿ ਜਾਂਦਾ ਹੈ। ਹਾਲਾਂਕਿ ਹਕੀਕਤ ਇਹ ਹੈ ਕਿ ਜੇ ਅੱਜ ਰੂਸ ਯੂਕਰੇਨ ਦੀ ਲਾਈਨ ਹੈ ਔਰ ਰੂਸ ਨੇ ਫੈਸਲਾ ਕੀਤਾ ਕਿ ਜੀ ਜਿਹੜੇ ਇਹਨਾਂ ਦੇ ਨਾਲ ਅਮਰੀਕਾ ਜਾਂ ਨੈਟੋ ਦੇ ਨਾਲ ਨੇ, ਜਿਵੇਂ ਫਿਨਲੈਂਡ ਹੈ ਜਾਂ ਸਵੀਡਨ, ਜਿਨ੍ਹਾਂ ਦੀ ਉਹਨਾਂ ਦੀ ਅਸੀਂ ਆਇਲ ਸਪਲਾਈ ਬੰਦ ਕਰ, ਗੈਸ ਸਪਲਾਈ ਬੰਦ ਕਰ ਰਹੇ ਹਾਂ, ਅਸੀਂ ਨਹੀਂ ਵੇਚਣੀ ਇਹਨਾਂ ਨੂੰ। ਹੁਣ ਭਾਰਤ ਜਿਹਦਾ ਆਲਮੋਸਟ 70% ਤੋਂ ਜ਼ਿਆਦਾ, ਸ਼ਾਇਦ 80% ਉਹਨਾਂ ਦਾ ਜਿਹੜਾ ਉਹ ਆਇਲ ਹੈ ਉਹ ਮੁੱਲ ਲੈਂਦੇ ਨੇ, ਖਰੀਦਦੇ ਨੇ। ਵੱਡਾ ਉਹਨਾਂ ਦਾ ਸਾਊਦੀ ਅਰੇਬੀਆ ਤੋਂ ਹੈ, ਰਸ਼ੀਆ ਤੋਂ ਹੈ, ਕੁਝ ਈਰਾਨ ਤੋਂ ਹੈ ਜੀ। ਜੇ ਇੱਕ ਹਫ਼ਤੇ ਲਈ ਸਾਊਦੀ ਅਰੇਬੀਆ ਜਾਂ ਈਰਾਨ ਇਹ ਕਹੇ ਜੀ ਕਿ ਤੁਸੀਂ ਜੋ ਕਸ਼ਮੀਰੀਆਂ ਨਾਲ ਕਰ ਰਹੇ ਹੋ, ਜੋ ਮੁਸਲਮਾਨਾਂ ਨਾਲ ਕਰ ਰਹੇ ਹੋ, ਅਸੀਂ ਤੁਹਾਨੂੰ ਤੇਲ ਨਹੀਂ ਦੇਣਾ, ਤੇ ਗੋਡਿਆਂ ਪਰਨੇ ਆ ਜਾਣ। ਹੁਣ ਪਾਕਿਸਤਾਨ ਉਹ ਆਵਾਜ਼ ਚੁੱਕਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਈ ਜਦੋਂ ਇਹਨਾਂ ਨੇ ਕਸ਼ਮੀਰ ਦੇ ਮੁੱਦੇ ਤੇ ਕੀਤਾ, ਹਾਈ ਕਮਿਸ਼ਨ ਵਾਪਸ ਸੱਦ ਲਏ, ਟ੍ਰੇਡ ਬੰਦ ਕਰ ਦਿੱਤਾ ਹੈ, ਵਪਾਰ ਬੰਦ ਕਰ ਦਿੱਤਾ ਹੈ UN ਲੈਵਲ ਦੇ ਉੱਤੇ। ਪਰ ਪਾਕਿਸਤਾਨ ਇੱਕ ਆਪਣੀਆਂ ਸਮੱਸਿਆਵਾਂ ਦੇ ਨਾਲ ਵੀ ਜੂਝ ਰਿਹਾ ਹੈ, ਇਨਰ ਉਹਨਾਂ ਦੇ ਕ੍ਰਾਈਸਿਸ ਵੀ ਹੈ, ਉਸ ਦਾ ਜ਼ਿਕਰ ਅਕਸਰ ਅਸੀਂ ਕਰਦੇ ਰਹਿੰਦੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਭਾਰਤ ਦੇ ਮੁਸਲਮਾਨ ਵੀ ਦੇਖਦੇ ਨੇ ਵੀ ਕਿੱਥੇ ਹੈ ਸਾਡੀ ਆਵਾਜ਼, ਔਰ ਜਿਨ੍ਹਾਂ ਦੇ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਨੂੰ ਆਨਰ ਕੀਤਾ, ਅਸੀਂ ਦੇਖਦੇ ਹਾਂ ਕਿ ਵੀ ਜਿੱਦਣ ਮੋਦੀ ਜਿਹੜਾ ਪਹਿਲੀ ਵਾਰ ਉਹ ਜੰਮੂ ਦੇ ਨੇੜੇ ਸਾਂਬੇ 'ਚ ਜਾਂਦਾ ਹੈ ਜੀ, ਤੇ ਆਲਮੋਸਟ 28 UAE ਦੇ ਧਨਾੜ ਜਿਹੜੇ ਅਰਬ ਨੇ, ਉਹਨਾਂ ਦਾ ਇੱਕ ਡੈਲੀਗੇਸ਼ਨ ਜਿਹੜਾ ਉਹਨੂੰ ਉੱਥੇ ਮਿਲ ਰਿਹਾ ਹੁੰਦਾ ਹੈ ਕਿ ਜੀ ਅਸੀਂ ਕਸ਼ਮੀਰ ਦੇ ਵਿੱਚ ਇਨਵੈਸਟਮੈਂਟ ਕਿਵੇਂ ਕਰਨੀ ਹੈ, ਔਰ ਉਹ ਦੁਨੀਆ ਨੂੰ ਪ੍ਰਭਾਵ ਦੇ ਰਿਹਾ। ਦੇਖੋ ਜੀ ਇਹ ਅਸੀਂ ਤਾਂ ਜੰਮੂ ਕਸ਼ਮੀਰ ਨੂੰ ਖੁਸ਼ਹਾਲ ਬਣਾ, ਦੇਖੋ ਜੀ ਮੁਸਲਮਾਨ ਮੁਲਕਾਂ ਦਾ ਡੈਲੀਗੇਸ਼ਨ ਬੈਠਾ ਹੈ, ਆ ਕੇ ਇਹ ਇਹਦੇ 'ਚ ਇਨਵੈਸਟ ਕਰਨਗੇ। ਸੋ ਇਸ ਨੂੰ ਤੁਸੀਂ ਬੇਹਯਾਈ ਕਹੋ, ਬੇਸ਼ਰਮੀ ਕਹੋ, ਕੀ ਲਫ਼ਜ਼ ਇਹਦੇ ਲਈ ਇਸਤੇਮਾਲ ਕੀਤਾ ਜਾਏ, ਇਹ ਹਾਲਾਂਕਿ ਸਾਨੂੰ ਵੀ ਕਈ ਵਾਰੀ ਇਹ ਗੱਲ ਉਪਰਾਮ ਕਰਦੀ ਹੈ ਕਿ ਵੀ ਜੇ ਇਸ ਲੈਵਲ ਦਾ ਦੀ ਤਾਕਤ ਵਾਲੇ ਮੁਲਕ ਜਿਹੜੇ ਨੇ, ਉਹਨਾਂ ਦੇ ਹੁੰਦਿਆਂ ਮੁਸਲਮਾਨਾਂ ਦੇ ਨਾਲ ਇਹ ਹਿੰਦੂਤਵੀ ਇਹ ਕਰ ਰਹੇ ਨੇ, ਤੇ ਅਸੀਂ ਕਹਿੰਦੇ ਪਾਣੀ ਹਾਰ ਹੈ ਕਿਉਂ। ਔਰ ਲੇਕਿਨ ਉਹ ਅਜੇ ਉਹਨਾਂ ਨੇ ਸਿੱਖਾਂ ਨੂੰ, ਇਹਦੇ ਬਾਵਜੂਦ ਕਿ ਮੋਦੀ ਉਹ ਡਰਾਮੇਬਾਜ਼ੀ ਵੀ ਕਰਦਾ ਹੈ ਕਿ ਜੀ ਸਿੱਖਾਂ ਨਾਲ ਦੋਸਤੀ ਦਾ ਡਰਾਮਾ ਵੀ, ਦੂਸਰਾ ਵੀ, ਅਸੀਂ ਤਾਂ ਲੜਾਂਗੇ, ਕੋਈ ਸਾਡੇ ਨਾਲ ਲੱਗੇ ਜਾਂ ਨਾ ਲੱਗੇ, ਅਸੀਂ ਇਹ ਸਮਝਦੇ ਹਾਂ ਕਿ ਭਾਈ ਅਸੀਂ ਸੱਚ, ਹੱਕ, ਇਨਸਾਫ ਦੀ ਲੜਾਈ। ਔਰ ਮੈਂ ਇਹੀ ਸਮਝਦਾ ਵੀ ਭਾਰਤ ਦੇ ਮੁਸਲਮਾਨਾਂ ਨੂੰ ਵੀ ਇਹ ਗੱਲ ਸਮਝਣੀ ਪਏਗੀ, ਕਸ਼ਮੀਰੀਆਂ ਨੂੰ ਤਾਂ ਇਸ ਗੱਲ ਦੀ ਸਮਝ ਹੈ। ਔਰ ਇਹੀ ਨਹੀਂ, ਉਹਨਾਂ ਨੇ ਕਸ਼ਮੀਰ ਦੇ ਵਿੱਚ ਕਿਵੇਂ 1 ਲੱਖ ਤੋਂ ਜ਼ਿਆਦਾ ਨੌਜਵਾਨ ਜਿਹੜੇ ਨੇ ਉਹ ਡਿਸਅਪੀਅਰ ਕਰਤੇ, ਝੂਠੇ ਪੁਲਿਸ ਮੁਕਾਬਲੇ ਬਣਾਏ। ਉਹਨਾਂ ਦੀ ਜਿਹੜੀ ਐਗਜ਼ਿਸਟਿੰਗ ਲੀਡਰਸ਼ਿਪ ਸੀ, ਕੱਲ ਅਸੀਂ ਜ਼ਿਕਰ ਕੀਤਾ ਸੀ ਯਾਸਿਨ ਮਲਿਕ ਦਾ, ਕਿ ਕਿਵੇਂ
ਉਸ ਨੂੰ ਝੂਠੇ ਕੇਸਾਂ 'ਚ ਮਨੀ ਲਾਂਡਰਿੰਗ, ਟੈਰਰਿਜ਼ਮ, ਇਹ ਉਹ ਨੇ ਕਿਹਾ ਜੀ ਪਾ ਦਿਓ ਜਿੰਨੇ ਕੇਸ ਮੇਰੇ ਤੇ ਪਾਉਣੇ ਨੇ। ਕਹਿੰਦਾ ਜੀ ਹਾਂ ਹੀ ਐਡਮਿਟਡ ਟੂ ਆਲ, ਉਹਨੇ ਕਿਹਾ ਜੀ ਤੁਸੀਂ ਝੂਠ ਹੀ ਬੋਲਣਾ। ਸੋ ਉਹ ਬੰਦਾ ਜਿਹੜਾ ਪੀਸਫੁਲ ਨੈਗੋਸ਼ੀਏਸ਼ਨ ਦੀ ਗੱਲ ਕਰਦਾ ਸੀ 1992-93 ਤੋਂ, ਜਿਹਨੂੰ ਜਿਹੜਾ ਅਮਰੀਕਨ ਡਿਪਲੋਮੈਟ ਨੇ ਔਰ ਇੰਡੀਅਨ ਏਜੰਸੀਆਂ ਨੇ ਜਿਹੜੀ ਗੱਲਬਾਤ ਸ਼ੁਰੂ ਕੀਤੀ, ਜੇ ਉਹਨੂੰ ਕਹਿਣਾ ਹੋਏ, ਉਹ ਇਨੀਸ਼ੀਅਲੀ ਕਸ਼ਮੀਰੀਆਂ ਦਾ ਲੌਂਗੋਵਾਲ ਬਣਿਆ। ਪਰ ਜੋ ਹਸ਼ਰ ਲੌਂਗੋਵਾਲ ਦਾ ਵੀ ਹੋਇਆ ਇਨ ਦਾ ਐਂਡ, ਸਮਝੌਤਾ ਦਾ ਕੀ ਅੱਗੇ ਸਿਰੇ ਚੜ੍ਹਨਾ ਸੀ। ਅੱਜ ਕਸ਼ਮੀਰ ਨੂੰ ਲੀਡਰਸ਼ਿਪ ਤੋਂ ਮਹਿਰੂਮ ਕਰ ਦਿੱਤਾ ਗਿਆ ਹੈ। ਉਹਨਾਂ ਦੇ ਜਰਨਲਿਸਟ ਹੋਣ, ਉਹਨਾਂ ਦੇ ਐਕਟਿਵਿਸਟ ਹੋਣ, ਉਹਨਾਂ ਦੇ ਹਿਊਮਨ ਰਾਈਟਸ ਵਾਲੇ ਜਿਨ੍ਹਾਂ ਨੂੰ UN ਰੈਕਗਨਾਈਜ਼ ਕਰਦਾ ਹੈ, ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾਇਆ ਹੋਇਆ। ਪਰ ਮੈਂ ਇਸ ਤੱਤ ਤੇ ਹੀ ਪਹੁੰਚਿਆ, ਇਹ ਗੱਲ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ, ਆਜ਼ਾਦੀ ਘੁਲਾਟੀਆਂ ਨੂੰ, ਭਾਰਤ ਦੇ ਮੁਸਲਮਾਨਾਂ ਨੂੰ ਵੀ ਔਰ ਸਿੱਖ ਕੌਮ ਨੂੰ ਵੀ, ਕਿ ਸਾਨੂੰ ਆਪਣੀ ਲੜਾਈ ਖੁਦ ਲੜਨੀ ਪੈਣੀ ਹੈ ਔਰ ਅਸੀਂ ਖੁਦ ਲੜਾਂਗੇ ਵੀ ਅਖੀਰਲੇ ਸਾਹ ਤੱਕ। ਜੀ, ਤੇ ਜੇ ਡਾਕਟਰ ਸਾਹਿਬ ਇਹ ਉਹ ਹੈ ਤੇ ਜੇ ਪਾਕਿਸਤਾਨ ਸਪੈਸੀਫਿਕ ਦੇਖਣਾ ਹੋਵੇ, ਹੁਣ ਮਤਲਬ ਇਮਰਾਨ ਖਾਨ ਦੀ ਇੱਕ ਆਪਣੀ ਕਿਸਮ ਦੀ ਪਾਲਿਸੀ ਸੀ, ਪਹੁੰਚ ਸੀ ਇੰਡੀਆ ਦੇ ਪ੍ਰਤੀ, ਕਸ਼ਮੀਰ ਬਾਰੇ ਗੱਲ ਵੀ ਕਰਦੇ ਸੀ, ਪਰ ਟ੍ਰੇਡ ਜਿਹੜਾ ਹੈਗਾ ਭਾਰਤ ਦੇ ਨਾਲ ਉਹਦੀ ਵੀ ਤਵੱਕੋ ਹੁੰਦੀ ਹੈ। ਸੋ ਹੁਣ ਜਿਹੜੀ ਸ਼ਿਫਟ ਆਈ ਹੈ ਸਾਊਥ ਏਸ਼ੀਅਨ ਪੋਲਿਟਿਕਸ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੇਖ ਰਹੇ ਹੋ ਜਿਹੜਾ ਪਾਕਿਸਤਾਨ ਦਾ ਰੋਲ ਹੈ, ਖਾਸ ਤੌਰ ਤੇ ਭਾਰਤ ਪ੍ਰਤੀ ਜਿਹੜਾ ਪਾਕਿਸਤਾਨ ਦਾ ਰਵੱਈਆ ਹੈ, ਕੀ ਉਹਦੇ 'ਚ ਕੋਈ ਚੇਂਜ ਆ ਰਹੀ ਹੈ, ਜਾਂ ਜਿਹੜਾ ਯੂਕਰੇਨ ਕ੍ਰਾਈਸਿਸ ਇਸ ਵਕਤ ਚੱਲ ਰਿਹਾ ਹੈ, ਜਾਂ ਚਾਈਨਾ ਦੇ ਨਾਲ ਜਿਹੜੀ ਸਾਂਝ ਹੈਗੀ ਆ ਪਾਕਿਸਤਾਨ ਦੀ, ਵੀ ਓਵਰਆਲ ਇਹ ਗੱਲ ਜਾਊਗੀ ਕਿੱਧਰ ਨੂੰ ਜਿਹੜੀ ਪਾਕਿਸਤਾਨ ਦੀ ਨੀਤੀ ਹੈ ਭਾਰਤ ਦੇ ਪ੍ਰਤੀ? ਦੇਖੋ, ਇਸ ਵੇਲੇ ਜੇ ਇਮਾਨਦਾਰੀ ਨਾਲ ਕਹਿਣਾ ਹੋਏ ਕਿ ਪਾਕਿਸਤਾਨ ਇਨ ਦਾ ਗ੍ਰਿਪ ਆਫ ਸੀਰੀਅਸ ਕ੍ਰਾਈਸਿਸ ਹੈ ਦੋ ਮਾਮਲਿਆਂ ਦੇ ਵਿੱਚ। ਪਹਿਲਾ ਜੇ ਫਾਈਨੈਂਸ਼ੀਅਲ ਦੀ ਗੱਲ ਕਰੀਏ ਕਿ $1 ਦੇ ਮੁਕਾਬਲੇ ਪਾਕਿਸਤਾਨੀ ਰੁਪਈਆ 200 ਦੇ ਨੇੜੇ ਤੇੜੇ ਪਹੁੰਚ ਚੁੱਕਾ ਹੈ। IMF ਜਿਹੜਾ ਇੱਕ ਤੋਂ ਬਾਅਦ ਇੱਕ ਮੀਟਿੰਗਸ ਅੱਗੇ ਪਿੱਛੇ ਹੁਣ ਵੀ ਦੋਹਾ ਕਤਰ ਦੇ ਵਿੱਚ ਹੋ ਰਹੀ ਹੈ, ਉਹ ਕੋਈ ਹੱਥ ਪੱਲਾ ਫੜਾ ਨਹੀਂ ਰਹੇ। ਜਿਹੜਾ $6-7 ਬਿਲੀਅਨ ਦਾ ਉਹਨਾਂ ਦੇ ਨਾਲ ਪੈਕੇਜ ਹੋਇਆ ਸੀ, ਉਹਨਾਂ ਨੇ ਅੱਗੋਂ ਇਤਰਾਜ਼ ਕੀਤੇ ਨੇ ਜੀ ਤੁਸੀਂ ਸਬਸਿਡੀਆਂ ਦੇ ਦਿੱਤੀਆਂ, ਤੁਸੀਂ ਇਹ ਕਰਤਾ ਉਹ ਕਰਤਾ। ਜਦੋਂ ਅਨਸਰਟਨਟੀ ਹੁੰਦੀ ਹੈ, ਜਿਹੜਾ ਇਨਵੈਸਟਰ ਹੈ ਜਿਹਦੇ ਕੋਲ ਪੈਸਾ ਹੈ, ਕੈਪੀਟਲ ਹੈ, ਉਹ ਹੱਥ ਰੋਕ ਲੈਂਦਾ ਹੈ, ਨਵੀਂ ਇਨਵੈਸਟਮੈਂਟ ਨਹੀਂ ਹੈ। ਔਰ ਜਿਹੜੀ ਸਰਕਾਰ ਇਮਰਾਨ ਖਾਨ ਨੂੰ ਚਲਦਾ ਕਰਨ ਤੋਂ ਬਾਅਦ ਬਣਾਈ, ਉਸ ਦਾ ਆਪਣਾ ਇਨਰ ਕ੍ਰਾਈਸਿਸ, ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਹੈ, ਇਲੈਕਸ਼ਨ ਕਮਿਸ਼ਨ ਨੇ ਕਹਿ ਦਿੱਤਾ ਹੈ, ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਡਿਫਲੈਕਟ ਕਰਕੇ ਇਧਰ ਨਵੀਂ ਹਕੂਮਤ ਬਣਾਈ ਸੀ ਹਮਜ਼ਾ ਸ਼ਰੀਫ ਦੀ, ਕਿ ਉਹ ਡਿਸਕੁਆਲੀਫਾਈ ਹੋ ਗਏ ਨੇ। ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਭਾਈ ਜਿਹੜੇ ਦੂਜੇ ਪਾਸੇ ਜਿਨ੍ਹਾਂ ਨੇ ਆਪਣੀ ਪਾਰਟੀ ਲਾਈਨ ਦੇ ਅਗੇਂਸਟ ਲਾਈਨ ਟੋ ਕੀਤੀ ਹੈ, ਉਹਨਾਂ ਕੋਲ ਵੋਟ ਦਾ ਹੱਕ ਨਹੀਂ ਹੈ। ਸੋ ਜਿਹੜੇ ਇਮਰਾਨ ਖਾਨ ਜਿਨ੍ਹਾਂ ਨੂੰ ਪਾਵਰ ਚੋਂ ਕੱਢਿਆ ਗਿਆ, ਉਹਨਾਂ ਨੇ ਇਹ ਸਾਰੇ ਪੀਰੀਅਡ ਦੇ ਵਿੱਚ ਇੱਕ ਵੱਡੇ ਸ਼ਹਿਰ ਤੋਂ ਲੈ ਕੇ ਹਰ ਥਾਂ ਤੇ ਜਲਸਿਆਂ ਦਾ ਸਿਲਸਿਲਾ ਇੰਨਾ ਜ਼ਬਰਦਸਤ ਸ਼ੁਰੂ ਕੀਤਾ। ਔਰ ਉਹਨਾਂ ਦਾ 1 ਪੁਆਇੰਟ ਜਿਹੜਾ ਪ੍ਰੋਗਰਾਮ ਹੈ ਔਰ ਇੱਕੋ ਡਿਮਾਂਡ ਹੈ ਇਲੈਕਸ਼ਨਸ, ਅਰਲੀ ਇਲੈਕਸ਼ਨਸ। ਔਰ ਅੱਜ ਹੀ ਮੇਰੀ ਇੱਕ ਜਿਹੜੇ ਇਨਸਾਈਡਰ ਸੱਜਣ ਨੇ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ, ਸੋ ਉਹਨਾਂ ਨੇ ਕਿਹਾ ਕਿ ਵੀ ਇਲੈਕਸ਼ਨਸ ਬਹੁਤ ਕਰੀਬ ਨੇ। ਔਰ ਕਿਉਂਕਿ ਇਮਰਾਨ ਖਾਨ ਹੋਰਾਂ ਨੇ ਕਿਹਾ ਸੀ ਜੀ ਮੈਂ ਜਿਹੜਾ ਮਾਰਚ ਹੈ ਇਸਲਾਮਾਬਾਦ ਦਾ ਉਹ ਐਲਾਨਾਂਗਾ, ਉਹਨਾਂ ਨੇ ਸ਼ਾਇਦ ਹੁਣ 25 ਤੋਂ 29 ਦੇ ਵਿਚਕਾਰ ਐਲਾਨਣ ਦੀ ਗੱਲ ਕੀਤੀ ਹੈ। ਉਸ ਤੋਂ ਲੱਗਦਾ ਹੈ ਕਿ ਅੰਦਰੂਨੀ ਗੱਲਬਾਤ ਚੱਲ ਰਹੀ ਹੈ, ਕਿਉਂਕਿ ਇਸ ਵੇਲੇ ਸੁਸਾਇਟੀ ਜਿਹੜੀ ਹੈ ਉਹ ਪੋਲਰਾਈਜ਼ ਤਾਂ ਹੈ ਹੀ ਹੈ, ਬਟ ਅਨਸਰਟਨਟੀ ਹੈ। ਸੋ ਇਹੀ ਹੋਪ ਕੀਤੀ ਜਾ ਸਕਦੀ ਹੈ ਕਿ ਭਾਈ ਸਹੀ ਸ਼ਫਾਕ ਇਲੈਕਸ਼ਨਸ ਹੋਣ, ਜਿਹੜੀ ਹਕੂਮਤ ਲੋਕਾਂ ਦਾ ਮੈਂਡੇਟ ਲੈ ਕੇ ਆਏ। ਜੇ ਅੱਜ ਦਾ ਟ੍ਰੈਂਡ ਦੇਖਣਾ ਹੋਏ ਤਾਂ ਇਮਰਾਨ ਖਾਨ ਪਪੂਲੈਰਿਟੀ ਦੀ ਪੀਕ ਤੇ ਨੇ। ਹਾਲਾਂਕਿ ਇਹ ਸਵਾਲ ਜ਼ਰੂਰ ਹੋਏਗਾ ਕਿ ਜਿਸ ਕਿਸਮ ਦੀ ਐਨੀਮੋਸਿਟੀ ਇਮਰਾਨ ਖਾਨ ਔਰ ਅਮਰੀਕਾ ਦੇ ਵਿਚਾਲੇ ਡਿਵੈਲਪ ਹੋਈ ਔਰ ਇਹ ਸਾਰੇ ਨੂੰ ਸਾਜ਼ਿਸ਼ ਦੇ ਤਹਿਤ ਦੇਖਿਆ ਜਾਂਦਾ ਹੈ, ਉਹ ਕਿਵੇਂ ਕੀ ਪਾਕਿਸਤਾਨ ਫਰਮਲੀ ਰਸ਼ੀਆ ਚਾਈਨਾ ਬਲੌਕ ਦੇ ਵਿੱਚ ਜਾਏਗਾ ਜਾਂ ਅਮਰੀਕਾ ਦੇ ਨਾਲ ਜਿਹੜੀ ਹੈ ਉਹ ਵਾਪਸ ਅਮਰੀਕਾ ਨੂੰ ਰਿਅਲਾਈਜ਼ ਹੋਏਗਾ ਕਿ ਭਾਈ ਇਹ ਪਪੂਲਰ ਮੈਂਡੇਟ ਦੇ ਨਾਲ ਜਿਹੜੀ ਵੀ ਹਕੂਮਤ ਆਏ, ਭਾਵੇਂ ਉਹ ਅਮਰੀਕਾ ਦੀ ਲਾਈਕਿੰਗ ਦੀ ਹੋਏ ਕਿ ਨਾ ਹੋਏ, ਉਹਨਾਂ ਦੇ ਨਾਲ ਉਹਨਾਂ ਨੇ ਡੀਲ ਕਰਨਾ ਜਾਂ ਕੋਈ ਹੋਰ ਜਿਹੜਾ ਪਾਰਟ ਬਣ ਸਕਦਾ। ਪਰ ਇਸ ਸਟੇਜ ਦੇ ਉੱਤੇ ਮੈਂ ਸਮਝਦਾ ਵੀ ਜਿਹੜੇ ਦੋਨੋਂ ਹੀ ਫਾਈਨੈਂਸ਼ੀਅਲ ਕ੍ਰਾਈਸਿਸ ਔਰ ਪੋਲੀਟੀਕਲ ਕ੍ਰਾਈਸਿਸ ਹੈ, ਉਹਦੇ ਚੱਲਦੇ ਆ ਹਿੰਦੂ ਤਵੀਆਂ ਨੂੰ ਹੋਰ ਵੀ ਮੌਕਾ ਮਿਲਿਆ ਹੋਇਆ। ਉਹਨਾਂ ਨੂੰ ਪਤਾ ਹੈ ਵੀ ਫੋਕਸ ਇੱਧਰ ਨਹੀਂ ਹੈ ਔਰ ਉਹ ਆਪਣੀਆਂ ਜੋ ਉਹਨਾਂ ਨੇ ਯਾਸਿਨ ਮਲਕ ਦੇ ਮਾਮਲੇ 'ਚ ਕੀਤਾ ਹੈ ਕਨਵਿਕਸ਼ਨ ਔਰ ਬਾਕੀ ਜੋ ਉਹਨਾਂ ਨੇ ਬਨਾਰਸ ਦੀ ਮਸਜਿਦ ਦੇ ਹਵਾਲੇ ਨਾਲ ਕਰ ਰਹੇ ਨੇ। ਸੋ ਇਸ ਸਭ ਦੇ ਚੱਲਦੇ ਆ ਅਸੀਂ ਪਾਕਿਸਤਾਨ ਦੇ ਵੈਲ ਵਿਸ਼ਰ ਹੋਣ ਦੇ ਨਾਤੇ ਅਸੀਂ ਇਹੀ ਸਮਝਦੇ ਹਾਂ ਕਿ ਪਾਕਿਸਤਾਨ
ਸਟਰੋਂਗਰ ਹੋਏ, ਪਾਕਿਸਤਾਨ ਦਾ ਜਿਹੜਾ ਸਟੇਬਲ ਸਟਰੋਂਗਰ ਹੋਣਾ, ਜਿੱਥੇ ਭਾਰਤ ਦੇ ਵਿੱਚ ਮੁਸਲਮਾਨਾਂ ਦੀ ਹਿਫਾਜ਼ਤ ਵੱਲ ਵੀ ਇਹ ਇੱਕ ਐਟਲੀਸਟ ਸਿੰਬੋਲਿਕ ਪ੍ਰੈਜ਼ੈਂਸ ਰਹਿੰਦੀ ਹੈ ਇੰਟਰਨੈਸ਼ਨਲੀ ਆਵਾਜ਼ ਚੁੱਕਣ ਲਈ। ਉੱਥੇ ਹੁਣ ਤਾਂ ਸਿੱਖ ਕੌਮ ਵੀ, ਸਾਡੀ ਤਾਂ ਪਾਵਨ ਧਰਤੀ ਹੈ ਪਾਕਿਸਤਾਨ, ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਹੈ, ਔਰ ਇਮਰਾਨ ਖਾਨ ਦੀ ਹਕੂਮਤ, ਪਾਕਿਸਤਾਨ ਦੇ ਅਵਾਮ ਜਾਂ ਦੂਸਰੀਆਂ ਜਿਹੜੀਆਂ ਵੀ ਹਕੂਮਤਾਂ ਪਿਛਲੇ ਪੀਰੀਅਡ 'ਚ ਵੀ ਰਹੀਆਂ, ਭਾਵੇਂ ਫੌਜੀ ਰਜੀਮ ਵੀ ਰਿਹਾ, ਸਿੱਖਾਂ ਪ੍ਰਤੀ ਉਹਨਾਂ ਦਾ ਵਰਤਾਰਾ ਹਮੇਸ਼ਾ ਦੋਸਤਾਨਾ ਰਿਹਾ ਔਰ ਅਸੀਂ ਜਿਹੜਾ ਐਜ਼ ਏ ਵੈਲ ਵਿਸ਼ਰ ਇਹੀ ਕਾਮਨਾ ਕਰਦੇ ਹਾਂ ਕਿ ਪਾਕਿਸਤਾਨ ਇਹਨਾਂ ਦੋਨੋਂ ਕ੍ਰਾਈਸਿਸ ਚੋਂ ਮਜ਼ਬੂਤ ਹੋ ਕੇ ਨਿਕਲੇ ਤਾਂ ਕਿ ਪਾਕਿਸਤਾਨ ਭਾਰਤ ਵਿਚਲੀਆਂ ਅਕਲੀਤਾਂ ਦੀ ਵੀ ਆਵਾਜ਼ ਬਣ ਸਕੇ। ਜੀ ਡਾਕਟਰ ਸਾਹਿਬ, ਵਿਊਅਰਸ ਇਸੇ ਦੇ ਨਾਲ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਅਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀਆਂ ਕਮੇਟੀਆਂ ਵੱਲੋਂ ਰਲ ਕੇ ਕਾਟਰੇਟ ਨਗਰ ਕੀਰਤਨ ਖਾਲਸਾ ਡੇ ਪਰੇਡ 21 ਮਈ ਦਿਨ ਸ਼ਨੀਵਾਰ ਨੂੰ ਨਿਕਲੇਗੀ। ਸਭ ਤੋਂ ਪਹਿਲੇ ਬਾਰੋ ਹਾਲ ਵਿਖੇ 9 ਤੋਂ 11 ਵਜੇ ਤੱਕ ਬੱਚਿਆਂ ਦਾ ਕੀਰਤਨ ਢਾਡੀ ਵਾਰਾਂ ਉਪਰੰਤ 11:30 ਵਜੇ ਖਾਲਸਾਈ ਪਰਚਮ ਚਲਾਇਆ ਜਾਵੇਗਾ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 5 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਕਾਟਰੇਟ ਪਾਰਕ ਵਿਖੇ ਪਹੁੰਚੇਗਾ, ਜਿੱਥੇ ਢਾਡੀ ਵਾਰਾਂ ਤੇ ਲੋਕਲ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਕੇਸਰੀ ਚੁੰਨੀਆਂ ਦੁਪੱਟੇ ਅਤੇ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਹੋਮ ਹਮਾ ਕੇ ਇਸ ਪਰੇਡ ਵਿੱਚ ਸ਼ਾਮਲ ਹੋਵੋ ਜੀ। ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ 1984 ਦੇ ਸ਼ਹੀਦਾਂ ਦੀ ਯਾਦ ਵਿੱਚ 4 ਜੂਨ 2022 ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿੱਚ ਫਰੀडम ਮਾਰਚ ਕੱਢਿਆ ਜਾ ਰਿਹਾ ਹੈ। ਪੀਰ ਵਾਲੇ ਦੇ ਮੁੱਠੀ ਪਰ ਸਿੰਘਾਂ ਨੇ ਮੱਤਾ ਹਿੰਦ ਦੀ ਫੌਜ ਨਾਲ ਲਾ ਲਿਆ ਏ। ਇਹ ਫਰੀडम ਮਾਰਚ 4 ਜੂਨ ਨੂੰ ਸਵੇਰੇ 10 ਵਜੇ ਤੋਂ 36 2nd ਸਟਰੀਟ ਸੈਨ ਫਰਾਂਸਿਸਕੋ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੇ ਸਮਾਪਤ ਹੋਵੇਗਾ। ਆਓ ਗੁਰੂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਇਕੱਠੇ ਹੋ ਕੇ ਯਾਦ ਕਰੀਏ। ਹਿੰਦ ਪੰਜਾਬ ਦਾ ਹੋਣ ਲੱਗਾ, ਸਾਡੇ ਤੱਕ ਨੂੰ ਘੇਰਾ ਪਾ ਲਿਆ ਏ। ਖਾਲਿਸਤਾਨ ਰੈਫਰੈਂਡਮ ਦੀਆਂ ਬਰੇਸ਼ੀਆ ਵਿਖੇ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਅਗਲਾ ਪੜਾਅ ਨੋਵੇਲਾਰਾ ਰੱਜੋ ਮਿਲਿਆ। 22 ਮਈ ਦਿਨ ਐਤਵਾਰ ਨੂੰ ਵੋਟਾਂ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ। 2 ਮਹੀਨੇ ਤੋਂ ਉੱਪਰ ਹੋ ਚੁੱਕੇ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੇ ਵਿੱਚ ਆਇਆ, ਤੇ ਜਿਹੜੀ ਉਹਨਾਂ ਦੀ ਕਾਰਗੁਜ਼ਾਰੀ ਹੈਗੀ ਹੈ, ਹਾਲਾਂਕਿ ਮਤਲਬ ਚਲੋ ਵੈਰੀ ਇਨੀਸ਼ੀਅਲ ਸਟੇਜ ਹੈ। ਕੁਝ ਆਮ ਤੌਰ ਤੇ ਕਿਹਾ ਜਾਂਦਾ ਵੀ ਥੋੜਾ ਜਿਹਾ ਸਮਾਂ ਦਿਓ ਤਾਂ ਕਿ ਉਹ ਆਪਣੀ ਕਾਰਗੁਜ਼ਾਰੀ ਦਿਖਾ ਸਕਣ, ਪਰ ਜਿੰਨਾ ਕੁ ਵੀ ਸਮਾਂ ਹੁਣ ਤੱਕ ਬਣਿਆ, ਧਰਨੇ ਮੁਜ਼ਾਹਰੇ ਵੀ ਹੋਣੇ ਸ਼ੁਰੂ ਹੋ ਗਏ ਨੇ ਆਪਣਿਆਂ ਦੇ ਵਿੱਚੋਂ ਜਾਂ ਆਮ ਆਦਮੀ ਪਾਰਟੀ ਦੇ ਵਿੱਚੋਂ, ਜਾਂ ਜਿਹੜੇ ਉਹਨਾਂ ਦੇ ਸਿੰਪੈਥਾਈਜ਼ਰਸ ਸੀ ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕਣੇ ਸ਼ੁਰੂ ਹੋ ਗਏ ਆ ਜੀ ਕਿ ਆਹ ਵਾਅਦੇ ਕੀਤੇ ਸੀ ਤੁਸੀਂ, ਵਾਅਦਿਆਂ ਦਾ ਕੀ ਬਣ ਰਿਹਾ, ਕੋਈ ਇੰਪਲੀਮੈਂਟੇਸ਼ਨ ਦਿਖਾਓ ਉਹਨਾਂ ਦੀ। ਮਤਲਬ ਜਿਹੜੀ ਪੰਜਾਬ ਦੀਆਂ ਐਸਪੀਰੇਸ਼ਨਸ ਨੇ, ਪੰਜਾਬ ਦੀਆਂ ਇੱਛਾਵਾਂ ਨੇ, ਉਹ ਆਪਣੀ ਇੱਕ ਵੱਖਰੇ ਕਿਸਮ ਦੀਆਂ ਨੇ। ਉਹ ਕਿਤੇ ਨਾ ਕਿਤੇ ਜਿਹੜੀ ਇੰਡੀਆ ਦੀ ਨੈਸ਼ਨਲ ਪੋਲਿਟਿਕਸ ਹੈ ਉਹਦੇ ਨਾਲ ਅਲਾਈਨ ਨਹੀਂ ਕਰਦੀਆਂ। ਇਹ ਆਮ ਤੌਰ ਤੇ ਗੱਲ ਕਹੀ ਜਾ ਸਕਦੀ ਹੈ, ਤੇ ਇਹਦਾ ਜਿਹੜਾ ਇੱਕ ਤੁਸੀਂ ਐਗਜ਼ਾਮਪਲ ਕਹਿ ਸਕਦੇ ਹੋ, ਪੰਜਾਬ ਦਾ ਜਿਹੜਾ ਕਿਸਾਨੀ ਸੰਘਰਸ਼ ਹੈ ਉਹ ਸਾਡੇ ਸਾਹਮਣੇ ਇਸ ਗੱਲ ਨੂੰ ਸਿੱਧ ਕਰਦਾ ਹੈ। ਪਰ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈਗੀ ਹੈ ਉਹ ਕਿਤੇ ਨਾ ਕਿਤੇ ਇਸ ਤੋਂ ਪਾਸੇ ਜਾਂਦਿਆਂ
ਨਜ਼ਰ ਆ ਰਹੀ ਹੈ। ਖਾਸ ਤੌਰ ਤੇ ਜਿਹੜੀ ਹੁਣ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਮੁਖੀ ਦੇ ਤੌਰ ਦੇ ਉੱਤੇ ਅਮਿਤ ਸ਼ਾਹ ਦੇ ਨਾਲ ਜਿਹੜੀ ਮਿਲਣੀ ਹੈ ਤੇ ਜਿਹੜਾ ਤੁਸੀਂ ਵੀ ਜ਼ਿਕਰ ਕੀਤਾ ਵੀ 2000 ਜਿਹੜੇ ਮਿਲਟਰੀ ਪਰਸਨਲ ਨੇ ਉਹਨਾਂ ਨੇ ਭੇਜਣੇ ਨੇ ਘੱਲੂਘਾਰਾ ਹਫ਼ਤੇ ਨੂੰ ਮੁੱਖ ਰੱਖਦਿਆਂ ਹੋਇਆਂ, ਸੋ ਕਿਤੇ ਨਾ ਕਿਤੇ ਉਹੀ ਨਜ਼ਰ ਆ ਰਿਹਾ ਵੀ ਜਿਹੜਾ ਸਟੇਟ ਦਾ ਨੈਰੇਟਿਵ ਹੈ ਪੰਜਾਬ ਦੇ ਪ੍ਰਤੀ, ਸਿੱਖਾਂ ਦੇ ਪ੍ਰਤੀ, ਉਸੇ ਦਾ ਹਿੱਸਾ ਬਣਦੇ ਜਾਪ ਰਹੇ ਨੇ ਭਗਵੰਤ ਮਾਨ, ਜਾਂ ਇਹਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਿਆ ਜਾ ਸਕਦਾ? ਦੇਖੋ, ਵੈਸੇ ਤਾਂ ਇਹ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਕਿ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਬਹੁਤ ਵਾਰ ਇਹ ਬਾਹਰਲਿਆਂ ਨੂੰ ਜਦੋਂ ਇਸ ਕਿਸਮ ਦਾ ਤੌਖਲਾ ਲੱਗ ਜਾਂਦਾ ਹੈ ਕਿ ਵੀ ਭਾਂਡੇ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਭਾਰੀ ਚੀਜ਼ ਪਈ ਹੈ, ਪਰ ਜੋ ਭਾਂਡੇ ਦੇ ਵਿੱਚ ਪਿਆ ਨਿਕਲਣਾ ਤਾਂ ਉਹੀ ਹੈ। ਹਰ ਸਿਆਣਾ ਪੰਜਾਬੀ ਜਿਹੜਾ ਸੂਝਵਾਨ ਸਿੱਖ ਇਹ ਸਮਝਦਾ ਸੀ, ਭਗਵੰਤ ਮਾਨ ਹੀ ਨਹੀਂ, ਭਗਵੰਤ ਮਾਨ ਤਾਂ ਇੱਕ ਪਿਆਦਾ ਹੈ, ਕਿ ਕੇਜਰੀਵਾਲ ਦੀ ਪੋਲਿਟਿਕਸ ਕੀ ਹੈ। ਜਿਨ੍ਹਾਂ ਨੇ ਕਲੋਜ਼ਲੀ ਅੰਨਾ ਹਜ਼ਾਰੇ ਪੀਰੀਅਡ ਤੋਂ ਇਸ ਨੂੰ ਆਬਜ਼ਰਵ ਕੀਤਾ। ਇਕੱਲਾ ਇਹੀ ਨਹੀਂ ਕਿ ਕੋਈ ਸਿੱਖ ਜਾਂ ਪੰਜਾਬੀ, ਜੇ ਸ਼ਸ਼ੀ ਭੂਸ਼ਣ, ਸ਼ਾਂਤੀ ਭੂਸ਼ਣ, ਕੁਮਾਰ ਵਿਸ਼ਵਾਸ ਵਰਗੇ ਲੋਕ ਜਿਹੜੇ ਭਾਵੇਂ ਆਪਣੇ ਲੈਵਲ ਦੇ ਉੱਤੇ ਉਹਨਾਂ ਦੀ ਕੀ ਆਈਡੀਓਲੋਜੀ ਹੈ ਕੀ ਨੇ ਉਸ ਦੀ ਗੱਲ ਨਾ ਵੀ ਕਰੀਏ, ਪਰ ਉਹਨਾਂ ਨੇ ਬਹੁਤ ਨੇੜਿਓਂ ਹੋ ਕੇ ਦੇਖ ਲਿਆ ਵੀ ਇਹ ਬੰਦਾ ਤਾਂ ਇੱਕ ਫਾਸ਼ਿਸਟ ਬੰਦਾ ਹੈ ਔਰ ਇਸ ਦਾ ਏਜੰਡਾ ਸਿਰਫ ਤੇ ਸਿਰਫ ਸੱਤਾ ਹਾਸਲ ਕਰਨਾ ਹੈ, ਔਰ ਇਹਦੇ ਲਈ ਆਈਡੀਓਲੋਜੀ ਜਾਂ ਕਲੈਕਟਿਵ ਲੀਡਰਸ਼ਿਪ ਜਾਂ ਡੈਮੋਕ੍ਰੇਸੀ ਜਾਂ ਲੋਕਤੰਤਰ ਜਾਂ ਕੋਈ ਚੀਜ਼ ਜਿਹੜੀ ਹੈ ਉਹ ਮੈਟਰ ਨਹੀਂ ਕਰਦੀ, ਔਰ ਉਹ ਸਾਥ ਛੱਡਦੇ ਚਲੇ ਗਏ। ਲੇਕਿਨ ਉਸ ਨੇ ਇਹ ਦੇਖ ਲਿਆ, ਕਿਉਂਕਿ ਉਹ ਇੱਕ ਬੜਾ ਸ਼ਰੂਡ ਵਪਾਰੀ ਕਲਾਸ ਚੋਂ ਹੋਣ ਕਰਕੇ ਉਹਨੇ ਮੋਦੀ ਦੇ ਰਾਈਜ਼ ਨੂੰ ਵੀ ਦੇਖਿਆ 2002 ਤੋਂ ਜੀ। ਉਸ ਨੇ ਕਲੋਜ਼ਲੀ ਅੰਨਾ ਹਜ਼ਾਰੇ ਜਿਹੜਾ ਇੱਕ ਬਿਲਕੁਲ ਥਰਡ ਕਲਾਸ ਵਿਚਾਰਾ ਡਰਾਈਵਰ ਫੌਜ ਦਾ 65-71 ਦੀ ਲੜਾਈ ਵੇਲੇ ਉਹਨੂੰ ਕਿਵੇਂ ਨੈਰੇਟਿਵ ਦੇ ਨਾਲ ਗਾਂਧੀ ਬਣਾ ਦਿੱਤਾ ਗਿਆ ਔਰ ਕਿਵੇਂ ਅੰਨਾ ਹਜ਼ਾਰੇ ਦੀ ਮੂਵਮੈਂਟ ਮਨਮੋਹਨ ਸਿੰਘ ਦੇ ਸਰਕਾਰ ਦੇ ਖਾਤਮੇ ਦਾ ਇੱਕ ਵੱਡਾ ਕਾਰਨ ਬਣੀ ਨੈਰੇਟਿਵ। ਸੋ ਉਹਨੇ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ ਕਿ ਵੀ ਮੋਦੀ ਨੇ ਜਿਹਦੇ ਚੀਫ ਮਿਨਿਸਟਰ ਹੁੰਦਿਆਂ ਗੁਜਰਾਤ ਦਾ ਬੁਰਾ ਹਾਲ ਹੋਇਆ ਸੀ ਹਰ ਪੱਖੋਂ, ਉਹਨੂੰ ਗੁਜਰਾਤ ਮਾਡਲ ਬਣਾਤਾ ਕਿ ਜੀ ਗੁਜਰਾਤ ਮਾਡਲ ਦੇਖੋ ਕਿੰਨੀ ਪ੍ਰੋਗਰੈਸ। ਸੋ ਕੇਜਰੀਵਾਲ ਨੇ ਐਗਜ਼ੈਕਟਲੀ ਇਨ ਦਾ ਫੁੱਟਸਟੈਪਸ ਆਫ ਮੋਦੀ ਔਰ ਇਨ ਦਾ ਫੁੱਟਸਟੈਪਸ ਆਫ ਆਰਐਸਐਸ ਦਿੱਲੀ ਬਾਰੇ ਮਿੱਥ ਘੜੀ ਕਿ ਦਿੱਲੀ ਮਾਡਲ ਕਿ ਜੀ ਦੇਖੋ ਮੁਹੱਲਾ ਕਲੀਨਿਕ। ਹੁਣ ਭਗਵੰਤ ਮਾਨ ਨੇ ਐਲਾਨ ਕੀਤਾ ਜੀ ਫਲੈਗਸ਼ਿਪ ਸਾਡੇ ਮਾਡਲ ਦਾ ਮੁਹੱਲਾ ਕਲੀਨਿਕ ਇੰਨੇ 15 ਅਗਸਤ ਨੂੰ ਕਿ ਕਿੰਨੇ ਨੂੰ ਅਸੀਂ ਉਦਘਾਟਨ ਕਰਾਂਗੇ ਜੀ। ਨੈਰੇਟਿਵ ਸਿਰਜਿਆ ਕਿ ਦਿੱਲੀ 'ਚ ਤਾਂ ਕਿਸੇ ਨੂੰ ਇਲਾਜ ਲਈ ਪੈਸੇ ਨਹੀਂ ਦੇਣੇ ਪੈਂਦੇ, ਮੁਹੱਲਿਆਂ ਦੇ ਵਿੱਚ ਹੀ ਸਾਰਾ ਇਲਾਜ ਹੋ ਜਾਂਦਾ। ਔਰ ਦੂਸਰਾ ਐਜੂਕੇਸ਼ਨ ਕਿ ਜੀ ਉਹਨੇ ਦਿੱਲੀ ਦੇ ਸਕੂਲ ਇੰਜ ਵਧੀਆ ਬਣਾ ਦਿੱਤਾ ਕਿ ਉਹ ਲੋਕਾਂ ਨੇ, ਅਮੀਰ ਲੋਕਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਕੱਢ ਕੇ ਆਪਣੇ ਬੱਚੇ ਜਿਹੜੇ ਨੇ ਉੱਥੇ ਪਾ ਦਿੱਤੇ ਜੀ। ਹੁਣ ਤੁਸੀਂ ਪਹਿਲਾਂ ਤਾਂ ਬਜਟਿੰਗ ਦੇਖੋ ਜਾਂ ਉਹਦਾ ਮੈਗਨੀਚਿਊਡ ਦੇਖੋ ਕਿ ਦਿੱਲੀ ਔਰ ਪੰਜਾਬ ਦਾ ਕੀ ਮੁਕਾਬਲਾ ਹੈ। ਜੇ ਤੁਸੀਂ ਈਵਨ ਐਜੂਕੇਸ਼ਨ ਔਰ ਹੈਲਥ ਵਾਈਜ਼ ਵੀ ਦੇਖੋ ਬਿਲਕੁਲ ਕੰਟਰਾਸਟ ਹੈ। ਲੇਕਿਨ ਇਹਦੇ ਬਾਵਜੂਦ ਇਸ ਮਾਡਲ ਨੂੰ ਲੋਕ ਕਿਉਂਕਿ ਐਗਜ਼ਿਸਟਿੰਗ ਪਾਰਟੀਆਂ ਤੋਂ ਅੱਕੇ ਹੋਏ ਸੀ, ਕਰਪਸ਼ਨ ਤੋਂ, ਜਾਂ ਔਰ ਤੀਸਰੀ ਗੱਲ ਕਰਪਸ਼ਨ ਫ੍ਰੀ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਿਹੜਾ ਬੰਦਾ ਰਾਜ ਸਭਾ ਦੀਆਂ ਸੀਟਾਂ, ਇਹ ਪੰਜਾਬ ਦੀਆਂ ਸੀਟਾਂ ਦੀ ਗੱਲ ਜੇ ਅਸੀਂ ਛੱਡ ਵੀ ਦਈਏ, ਉਸ ਤੋਂ ਪਹਿਲਾਂ ਜਿਹੜੇ ਦੋ ਵੱਡੇ ਭਰਾਵਾਂ ਨੂੰ ਰਾਜ ਸਭਾ 'ਚ ਭੇਜਿਆ 10-10 ਕਰੋੜ ਦੀ ਸੀਟ ਵਿੱਚ ਹੀ ਜੀ, ਜਿਹੜਾ ਬੰਦਾ ਸੌਦੇਬਾਜ਼ੀ ਕਰਕੇ ਪੈਸੇ ਲੈ ਕੇ ਨੁਮਾਇੰਦਗੀ ਕਰਦਾ ਔਰ ਉਹੀ ਪੰਜਾਬ ਦੇ ਹਵਾਲੇ ਨਾਲ ਵੀ ਚਾਰ ਇਸ ਕਿਸਮ ਦੇ, ਉਹ ਕਿਹੜੇ ਪਾਸਿਓਂ ਇਮਾਨਦਾਰ ਹੈ? ਉਹ ਤਾਂ ਕਰਪਟ ਟੂ ਦਾ ਕੋਰ ਹੈ। ਕਰਪਸ਼ਨ ਫਾਈਨੈਂਸ਼ੀਅਲ ਵੀ ਹੈ, ਮੈਂਟਲ ਵੀ ਹੈ। ਮੈਂਟਲੀ ਉਹਨੇ ਜਿਵੇਂ ਆਪਣੇ ਜਿਨ੍ਹਾਂ ਨੇ ਖੜਾ ਕੀਤਾ ਪਾਰਟੀ ਨੂੰ ਉਹਨੂੰ ਕਿਵੇਂ ਪਾਸੇ ਕੀਤਾ। ਪੰਜਾਬ ਦੇ ਹਵਾਲੇ ਨਾਲ ਤੁਸੀਂ ਦੇਖੋ ਵੀ ਉਹਨੇ ਕਿਵੇਂ ਉਹ ਸੁੱਚਾ ਸਿੰਘ ਛੋਟੇਪੁਰ ਹੋਏ, HS ਫੂਲਕਾ ਹੋਏ, ਸੁਖਪਾਲ ਖਹਿਰਾ ਹੋਏ, ਡਾਕਟਰ ਧਰਮਵੀਰ ਗਾਂਧੀ ਹੋਏ, ਕਿਵੇਂ ਉਹਨਾਂ ਨੂੰ ਪਾਸੇ ਕੀਤਾ ਸੀ। ਉਹਨਾਂ ਦੀ ਆਪਣੀ ਪੋਲਿਟਿਕਸ ਬਾਰੇ ਕੋਈ ਕਮੈਂਟ ਨਹੀਂ ਕਰ ਰਹੇ, ਮੈਂ ਤਾਂ ਗੱਲ ਕਰ ਰਿਹਾ ਵੀ ਇਹਦਾ ਜਿਹੜਾ ਸਰਗਣਾ ਹੈ ਭਗਵੰਤ ਮਾਨ ਦਾ, ਜਿੱਥੇ ਹਰ ਚੌਥੇ ਦਿਨ ਦਿੱਲੀ ਦੌੜਿਆ ਹੁੰਦਾ ਲੈਂਡ ਦੇ ਲਈ ਅਗਵਾਈ ਕਿ ਮੈਂ ਅੱਗੋਂ ਕੀ ਕਰਾਂ, ਇਹ ਉਸ ਦੀ ਸ਼ਖਸੀਅਤ ਹੈ ਜੀ। ਫਿਰ ਪੰਜਾਬ ਦੀਆਂ ਐਸਪੀਰੇਸ਼ਨਸ ਪੋਲੀਟੀਕਲ, ਜਿਸ ਪੰਜਾਬ 'ਚ 1.5 ਲੱਖ ਤੋਂ ਜ਼ਿਆਦਾ ਜਵਾਨੀ ਦਾ ਘਾਣ ਕੀਤਾ ਗਿਆ ਹੋਏ ਕਿ ਉਹ ਰਾਜਸੀ ਤੌਰ ਤੇ ਸਿਆਸੀ ਤੌਰ ਦੇ ਉੱਤੇ ਗੁਲਾਮ ਨਹੀਂ ਰਹਿਣਾ ਚਾਹੁੰਦੇ, ਉਹ ਪੰਜਾਬ ਦੇ ਹੱਕਾਂ ਲਈ, ਪੰਜਾਬ ਦੇ ਪਾਣੀਆਂ ਲਈ, ਪੰਜਾਬ ਦੀ ਆਜ਼ਾਦੀ ਲਈ ਜੂਝੇ, ਉੱਥੇ ਕੇਜਰੀਵਾਲ ਆ ਕੇ ਪੰਜਾਬ 'ਚ ਸਭ ਨੂੰ ਤਿਰੰਗੇ 'ਚ ਲਪੇਟਣਾ ਚਾਹੇ।
ਪਾਣੀਆਂ ਦੀ ਜਾਂ ਇਕਨੋਮਿਕਲ ਇਸ਼ੂ ਹੀ ਕੋਈ ਮਾਨੇ ਨਾ ਰੱਖੇ। ਜੀ ਔਰ ਅੱਜ ਜੇ ਤੁਸੀਂ ਹਾਲ ਦੇਖੋ ਮਜ਼ਹਬੀ ਮਾਮਲੇ 'ਚ ਵੀ ਕੁੰਵਰ ਵਿਜੇ ਪ੍ਰਤਾਪ ਇਹਨਾਂ ਦਾ ਹੀ ਐਮਐਲਏ ਆ ਅੰਮ੍ਰਿਤਸਰ ਤੋਂ, ਉਹ ਚਿੱਠੀ ਲਿਖ ਰਿਹਾ ਭਗਵੰਤ ਮਾਨ ਨੂੰ ਕਿ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਡਿਸਟ੍ਰਿਕਟ ਅਦਾਲਤਾਂ ਦੇ ਵਿੱਚ ਉਹਨਾਂ ਦੀ ਕੋਈ ਪੈਰਵਾਈ ਨਹੀਂ ਕਰ ਰਿਹਾ ਸਰਕਾਰੀ ਤੌਰ ਤੇ, ਔਰ ਇਹ ਜਿਹੜੇ ਨੇ ਇਹ ਬਿਲਕੁਲ ਜਿਹੜੇ ਨੇ ਆਪਣੇ ਆਪ ਨੂੰ ਆਫ ਦਾ ਹੁੱਕ ਕਰ ਰਹੇ ਨੇ ਜਿਹੜੇ ਅਫੈਂਡਰ ਨੇ ਕਰਨ ਵਾਲੇ। ਹੁਣ ਸਿਟਿੰਗ ਐਮਐਲਏ ਇੱਕ ਲਿਖ ਰਿਹਾ ਹੈ ਇਸ ਕਿਸਮ ਦਾ, ਕਿਉਂਕਿ ਉਹ ਡੀਜੀਪੀ ਪੁਲਿਸ ਹੁੰਦਿਆਂ ਉਹਨੇ ਦੇਖਿਆ ਵੀ ਕਿਵੇਂ ਪਿਛਲੀ ਸਰਕਾਰ ਨੇ ਹੈਂਡਲ ਕੀਤਾ ਸਾਰਿਆਂ ਨੂੰ ਜੀ। ਸੋ ਇਸ ਸਭ ਦੇ ਚਲਦੇ ਆ ਮੈਂ ਸਮਝਦਾ ਹਾਂ ਵੀ ਕੋਈ ਵੀ ਤਵੱਕੋ ਕਰਨੀ ਕਿ ਜੀ ਭਗਵੰਤ ਮਾਨ ਨੇ ਇਹ ਕਰ ਦੇਣਾ ਸੀ, ਉਹ ਉਸੇ ਲਾਈਨ ਤੇ ਹੀ ਹੈ ਜੋ ਕੁਛ ਉਹਨੇ ਕਰਨਾ ਸੀ। ਸੀਆਰਪੀਐਫ ਲਿਆ ਕੇ ਪੰਜਾਬ 'ਚ ਬਿਠਾ ਦਿੱਤੀ ਹੈ ਘੱਲੂਘਾਰੇ ਤੋਂ ਪਹਿਲਾਂ। ਪੰਜਾਬ ਦੀ ਕਿਸਾਨੀ ਇਹ ਵੱਖਰੀ ਗੱਲ ਹੈ ਕਿ ਉੱਤੋਂ ਹਦਾਇਤ ਆਈ ਹੋਏਗੀ ਵੀ ਉਹਨੂੰ ਸਮੇਟ ਲਓ, ਨਹੀਂ ਤਾਂ ਕਿਸਾਨਾਂ ਨੇ ਤਾਂ ਮੋਰਚਾ ਲਾ ਦਿੱਤਾ ਸੀ ਮੋਹਾਲੀ ਜੀ, ਔਰ ਉੱਥੇ ਹੀ ਉਹ ਕਹਿਣ ਲੱਗ ਗਿਆ ਸੀ, ਉਹਦੀ ਜਿਹੜੀ ਤੁਸੀਂ ਸਟੇਟਮੈਂਟ ਦੇਖੋ ਕਿ ਜੀ ਕੋਈ ਮੁਰਦਾਬਾਦ ਲਾਉਣ ਨਾਲ ਇੱਕੋ ਹੀ ਸਿੱਖਿਆ ਹੋਇਆ ਨਾਅਰੇ ਜਿਹੜੀ ਮਰਜ਼ੀ ਟਰਾਲੀ 'ਚ ਬਿਠਾ ਲੈਂਦੇ ਨੇ, ਉਹਨੂੰ ਸਭ ਭੁੱਲ ਗਿਆ ਕਿ ਕਿਸਾਨ ਅੰਦੋਲਨ ਔਰ ਦੂਜਾ ਕੀ ਸੀ। ਪੰਜਾਬ ਦੇ ਵਿੱਚ ਕ੍ਰਾਈਮ ਕਿਸ ਹੱਦ ਤੱਕ ਵੱਧ ਗਿਆ ਕਿ ਭਾਈ ਇਹ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਕਿ ਕੋਈ ਪੰਜਾਬ ਦਾ ਸ਼ਹਿਰੀ ਸੇਫ ਹੈ। ਤੇ ਇਸ ਸਭ ਚੋਂ ਜਿਹੜੀ ਲਾਅ ਐਂਡ ਆਰਡਰ ਜਾਂ ਦੂਸਰਿਆਂ ਦੇ ਹਵਾਲੇ ਨਾਲ ਹੀ ਇਹ ਹਾਲ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜਾ ਇੱਕ ਮੇਨ ਮੁੱਦਾ ਸੀ ਜਿਹਨੂੰ ਆਮ ਆਦਮੀ ਪਾਰਟੀ ਨੇ ਚੁੱਕਿਆ, ਉਹਨਾਂ ਦੇ ਜਿਹੜਾ ਵਿਰੋਧੀ ਧਿਰ ਦਾ ਨੇਤਾ ਸੀ ਉਸ ਵੇਲੇ ਹਰਪਾਲ ਸਿੰਘ ਚੀਮਾ, ਆਮ ਆਦਮੀ ਪਾਰਟੀ ਦਾ ਹੁਣ ਮਿਨਿਸਟਰ ਹੈ, ਉਹਨੇ ਚੁੱਕਿਆ, ਉਹ ਤਾਂ ਹੁਣ ਮੈਟਰ ਹੀ ਨਹੀਂ ਕਰਦੇ ਹੈ। ਸੋ ਇਹ ਐਕਸਪੈਕਟ ਕਰਨਾ ਕਿ ਇਹ ਕੋਈ ਪੰਜਾਬ ਦਾ ਨੈਰੇਟਿਵ ਸਿਰਜੇਗਾ ਜਾਂ ਦੂਜਾ, ਇਹ ਤਾਂ ਈਵਨ ਔਰ ਮੈਨੂੰ ਇਹ ਲੱਗਦਾ ਵੀ ਜਿਸ ਪਾਸੇ ਵੱਲ ਇਹਨੂੰ ਕੇਜਰੀਵਾਲ ਧੱਕ ਰਿਹਾ ਹੈ ਅਲਟੀਮੇਟਲੀ 6 ਮਹੀਨੇ ਜਿਹਦਾ ਜਲੂਸ ਕੱਢ ਕੇ ਇਹੀ ਪੰਜਾਬ ਦੇ ਐਮਐਲਏ ਕੇਜਰੀਵਾਲ ਨੂੰ ਕਹਿਣਗੇ ਕਿ ਜਨਾਬ ਤੁਸੀਂ ਆ ਜਾਓ ਐਜ਼ ਏ ਚੀਫ ਮਿਨਿਸਟਰ, ਇਹਦਾ ਰਿਜ਼ਾਈਨ ਕਰਵਾਓ। ਸੋ ਇਹ ਤਾਂ ਉਹਨੇ ਇੱਕ ਸਟਾਪ ਗੈਪ ਅਰੇਂਜਮੈਂਟ ਰੱਖਿਆ ਆਰਐਸਐਸ ਦੀ ਬੀ ਟੀਮ, ਇਹਦੇ ਚੋਂ ਨਾ ਕੋਈ ਪੰਜਾਬ ਦਾ ਨੈਰੇਟਿਵ ਨਿਕਲਣਾ, ਸਿੱਖੀ ਦੇ ਤਾਂ ਤੁਸੀਂ ਗੱਲ ਹੀ ਭੁੱਲ ਜਾਓ ਕਿ ਵੀ ਇਸ ਚੋਂ ਕੋਈ ਵੀ ਪੰਜਾਬ ਦਾ ਭਲਾ ਨਿਕਲ ਸਕਦਾ ਹੈ। ਜੀ ਡਾਕਟਰ ਸਾਹਿਬ, ਵਿਊਅਰਸ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਗੁਰਦੁਆਰਾ ਦਸ਼ਮੇਸ਼ ਦਰਬਾਰ ਕਾਟਰੇਟ ਅਤੇ ਗੁਰਦੁਆਰਾ ਸਿੰਘ ਸਭਾ ਕਾਟਰੇਟ ਦੀਆਂ ਕਮੇਟੀਆਂ ਵੱਲੋਂ ਰਲ ਕੇ ਕਾਟਰੇਟ ਨਗਰ ਕੀਰਤਨ ਖਾਲਸਾ ਡੇ ਪਰੇਡ 21 ਮਈ ਦਿਨ ਸ਼ਨੀਵਾਰ ਨੂੰ ਨਿਕਲੇਗੀ। ਸਭ ਤੋਂ ਪਹਿਲੇ ਬਾਰੋ ਹਾਲ ਵਿਖੇ 9 ਤੋਂ 11 ਵਜੇ ਤੱਕ ਬੱਚਿਆਂ ਦਾ ਕੀਰਤਨ ਢਾਡੀ ਵਾਰਾਂ ਉਪਰੰਤ 11:30 ਵਜੇ ਖਾਲਸਾਈ ਪਰਚਮ ਚਲਾਇਆ ਜਾਵੇਗਾ। ਉਸ ਤੋਂ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 5 ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਆਰੰਭ ਹੋ ਕੇ ਕਾਟਰੇਟ ਪਾਰਕ ਵਿਖੇ ਪਹੁੰਚੇਗਾ, ਜਿੱਥੇ ਢਾਡੀ ਵਾਰਾਂ ਤੇ ਲੋਕਲ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਦੇ ਸਾਹਮਣੇ ਪੇਸ਼ ਕਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬੀਬੀਆਂ ਕੇਸਰੀ ਚੁੰਨੀਆਂ ਦੁਪੱਟੇ ਅਤੇ ਸਿੰਘ ਕੇਸਰੀ ਦਸਤਾਰਾਂ ਸਜਾ ਕੇ ਹੋਮ ਹਮਾ ਕੇ ਇਸ ਪਰੇਡ ਵਿੱਚ ਸ਼ਾਮਲ ਹੋਵੋ ਜੀ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਪੰਜਾਬ ਦੀ ਸਿਆਸਤ ਦੀ, ਜਿੱਥੇ ਅਸੀਂ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ। ਸੋ ਜਿਹੜੀ ਸਿੱਖ ਪੋਲਿਟਿਕਸ ਹੈ ਉਹਦੇ ਵਿੱਚ ਵੀ ਇੱਕ ਤਬਦੀਲੀ ਮੇਜਰ ਲੈਵਲ ਦੇ ਉੱਤੇ ਪਿਛਲੇ ਹਫ਼ਤਿਆਂ ਦੇ ਵਿੱਚ ਨਜ਼ਰ ਦੇ ਵਿੱਚ ਆਈ ਹੈ ਕਿ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਥਾਪੇ ਹੋਏ ਨੇ ਐਸਜੀਪੀਸੀ ਵੱਲੋਂ, ਉਹਨਾਂ ਵੱਲੋਂ ਮੀਟਿੰਗ ਸੱਦੀ ਗਈ, ਫਿਰ ਐਸਜੀਪੀਸੀ ਵੱਲੋਂ ਆਪ ਮੀਟਿੰਗ ਸੱਦੀ ਗਈ। ਦੋ ਉੱਪਰੋਂ ਥੱਲੇ ਜਿਹੜੀਆਂ ਮੀਟਿੰਗਾਂ ਸੱਦੀਆਂ ਗਈਆਂ, ਮਤਲਬ ਇੱਕ ਥਾਟ ਤੇ ਚਲੋ ਇਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਜਾਂ ਆਮ ਤੌਰ ਤੇ ਸਿੱਖ ਹਲਕਿਆਂ ਦੇ ਵਿੱਚ ਗੱਲ ਕਹੀ ਗਈ ਕਿ ਜੀ ਇਹ ਅਕਾਲੀ ਦਲ ਬਾਦਲ ਦੀ ਜਿਹੜੀ ਰਿਵਾਈਵਲ ਹੈ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਲਾਮਬੰਦੀ ਹੈ ਉਹ ਕੀਤੀ ਜਾ ਰਹੀ ਹੈ। ਪਰ ਦੂਜਾ ਪਾਸਾ ਇਹਦਾ ਇਹ ਵੀ ਹੈ ਵੀ ਜੇ ਇਸ ਕਿਸਮ ਦਾ ਕੋਈ ਸੈਟਅਪ ਬਣਦਾ ਹੈ ਜਾਂ ਉਸ ਕਿਸਮ ਦੀ ਸਿਆਸਤ ਉੱਭਰਦੀ ਹੈ ਜਿਹਦੇ ਵਿੱਚ ਸਿੱਖ ਥਾਟ ਜਿਹੜਾ ਆ ਪੰਜਾਬ ਪੱਖੀ ਥਾਟ ਉਹਨੂੰ ਬਲ ਮਿਲਦਾ, ਉਹ ਉੱਭਰ ਕੇ ਸਾਹਮਣੇ ਆਉਂਦਾ ਤੇ ਉਹਦੇ ਥੱਲੇ ਕਿਤੇ ਨਾ ਕਿਤੇ ਕੇਂਦਰ ਤੋਂ ਜਾਂ ਅਦਰਵਾਈਜ਼ ਕੰਸੋਲੀਡੇਟ ਕਰਕੇ ਜਿਹੜੀਆਂ ਸਿੱਖਾਂ ਦੀਆਂ ਮੰਗਾਂ ਨੇ ਉਹ ਮਨਵਾਈਆਂ ਵੀ ਜਾ ਸਕਦੀਆਂ ਨੇ, ਜਿਹਦੇ ਵਿੱਚ ਖਾਸ ਤੌਰ ਤੇ ਸਿੱਖ ਸਿਆਸੀ ਕੈਦੀਆਂ ਦਾ ਜ਼ਿਕਰ ਹੁੰਦਾ। ਸੋ ਕਿਵੇਂ ਦੇਖਦੇ ਹੋ, ਤੁਹਾਨੂੰ ਲੱਗਦਾ ਵੀ ਜੇ ਇਕੱਠੇ ਹੋ ਕੇ ਇਹ ਸ਼ਕਤੀ ਇਕਮੁੱਠ ਇਕਜੁੱਟ ਹੁੰਦੀ ਹੈ ਤਾਂ ਕਿ ਸਿੱਖ ਸਿਆਸੀ ਕੈਦੀਆਂ ਦੀ ਜਿਹੜੀ ਰਿਹਾਈ ਹੈ ਉਹ ਸੰਭਵ ਹੋ ਸਕਦੀ ਹੈ?
ਦੇਖੋ, ਜੇ ਤੁਸੀਂ ਇਮਾਨਦਾਰੀ ਨਾਲ ਖੁਦ ਵੀ ਇਸ ਦਾ ਜਵਾਬ ਲੱਭੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਇਹ ਝੂਠ ਦੇ ਵਪਾਰੀ, ਕੂੜ ਦੇ ਵਪਾਰੀ ਇਕੱਠੇ ਹੋ ਕੇ ਸੱਚ ਦੀ ਵਣਜ ਕਰਨ ਚੱਲੇ ਨੇ। ਜੇ ਬਾਦਲਾਂ ਦਾ ਆਪਣਾ ਟਰੈਕ ਰੈਕਡ ਦੇਖੀਏ, ਇਹਨਾਂ ਨੇ ਕਿਵੇਂ, ਇਹੀ ਨਹੀਂ ਵੀ ਰਿਹਾਈਆਂ ਰੁਕੀਆਂ, ਇਹਨਾਂ ਨੇ ਤਾਂ ਈਵਨ ਜਗਤਾਰ ਸਿੰਘ ਹਵਾਰਾ ਜਾਂ ਪ੍ਰੋਫੈਸਰ ਭੁੱਲਰ ਜਾਂ ਜਿਹੜੇ ਗੁਜਰਾਤ ਦੀ ਜੇਲ੍ਹ 'ਚ ਸੀ, ਕਪੂਰਥਲੇ ਤੋਂ ਲਾਲ ਸਿੰਘ ਜਾਂ ਦੂਜੇ, ਉਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਨਹੀਂ ਆਣ ਦਿੱਤਾ ਕਿਉਂਕਿ ਜੇਲ੍ਹ ਮੈਨੂਅਲ ਜਾਂ ਦੂਜਾ ਕਿ ਉਹਨਾਂ ਨੂੰ ਜਦੋਂ ਇੱਕ ਵਾਰੀ ਸਜ਼ਾ ਹੋ ਜਾਂਦੀ ਆ ਉਹਨਾਂ ਨੂੰ ਘਰ ਦੇ ਨੇੜੇ ਜੇਲ੍ਹ 'ਚ ਰੱਖਿਆ ਜਾਏ। ਉਹਨਾਂ ਨੇ ਹਮੇਸ਼ਾ ਕਿਹਾ ਜੀ ਇਹਨਾਂ ਦੇ ਆਉਣ ਨਾਲ ਲਾ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਹੋਏਗੀ ਜੀ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਡਿਸਗ੍ਰੇਸਡ ਨੇ, ਇਹਨਾਂ ਨੂੰ ਵੀ ਕੋਈ ਨਾ ਕੋਈ ਇਸ਼ੂ ਚਾਹੀਦਾ ਹੈ। ਸਿਆਸੀ ਕੈਦੀਆਂ ਦਾ ਇਸ਼ੂ ਆਇਆ ਤੇ ਜੇ ਉਸ ਇਸ਼ੂ 'ਚੋਂ ਕਿਸੇ ਦਾ ਭਲਾ ਹੋ ਜਾਂਦਾ ਹੈ ਤੇ ਸਾਨੂੰ ਵੀ, ਅਸੀਂ ਵੀ ਇਸ ਦੇ ਉੱਤੇ ਕੋਈ ਉਜ਼ਰ ਨਹੀਂ ਕਰਦੇ। ਪਰ ਤੁਸੀਂ ਇਹ ਟੀਮ, ਫਿਰ ਇਹਦੀ ਐਕਸਟੈਂਸ਼ਨ ਦੇਖੋ, ਕਿਸ ਕਿਸਮ ਦੇ ਲੋਕ ਇਸ ਸਾਰੇ ਦਾ ਹਿੱਸਾ ਨੇ। ਹਾਲਾਂ ਜੇ ਕੋਈ ਰਾਤ ਦਵਾ ਸਕਦੇ ਨੇ ਤਾਂ ਦਵਾ ਤਾਂ ਉਹੀ ਸਕਦੇ ਨੇ ਜਿਹੜੇ ਸਰਕਾਰੀ ਦਰਬਾਰੇ ਪ੍ਰਵਾਨ ਚੜੇ ਹੋਏ ਨੇ। ਪਰ ਹੁਣ ਦੂਸਰਾ ਪਾਸਾ ਅਸੀਂ ਇਹ ਦੇਖਣਾ ਹੈ ਵੀ ਜੇ ਬੀਜੇਪੀ ਸੁਨੀਲ ਜਾਖੜ ਨੂੰ ਆਪਣੇ ਖੈਮੇ 'ਚ ਲਿਆਂਦੀ ਹੈ, ਚਰਚਾ ਚੱਲ ਰਹੀ ਹੈ ਵੀ ਉਹਨੂੰ ਸੰਗਰੂਰ ਤੋਂ ਬੀਜੇਪੀ ਦਾ ਉਮੀਦਵਾਰ ਵੀ ਬਣਾਇਆ ਜਾ ਸਕਦਾ ਹੈ ਪਾਰਲੀਮੈਂਟ ਦਾ। ਕੁਝ ਹਲਕਿਆਂ 'ਚ ਫਿਊਚਰ 'ਚ ਗੁਰਦਾਸਪੁਰ ਲਈ ਵੀ ਜਿਹੜਾ ਤਿਆਰ ਕੀਤਾ ਜਾ ਰਿਹਾ। ਔਰ ਜੇ ਕੋਈ ਵੀ ਇਸ ਕਿਸਮ ਦਾ ਉਹਨਾਂ ਨੇ ਬੀਜੇਪੀ ਆਪਣੇ ਤੌਰ ਦੇ ਉੱਤੇ ਆਉਣ ਵਾਲੇ ਪੀਰੀਅਡ 'ਚ ਹੋਰ ਲੋਕ ਵੀ ਇਸ ਪਾਸੇ ਵੱਲ ਜਾਣਗੇ, ਬੀਜੇਪੀ ਵੱਲ ਜਾ ਰਹੇ ਨੇ, ਤੇ ਉਹ ਇਹਨਾਂ ਨੂੰ ਕ੍ਰੈਡਿਟ ਕਿਉਂ ਦੇਗੀ? ਜਿਹੜੀਆਂ ਧਿਰਾਂ ਜਿਹੜੀਆਂ ਨੇ ਆਲਰੇਡੀ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਵੇੜਾ ਵਿਹਾ ਚੁੱਕੀਆਂ ਹੈ ਜਾਂ ਉਹਨਾਂ ਨੇ ਤੋੜ ਵਿਛੋੜ ਕੀਤਾ ਹੈ ਬਾਦਲਾਂ ਦੇ ਨਾਲ। ਪਹਿਲਾ ਸਵਾਲ ਇਹ ਹੁੰਦਾ। ਦੂਸਰਾ, ਅਕਾਲੀਆਂ ਦੀ ਸਿਆਸਤ ਜਿਹੜੀ ਹੈ ਬਾਦਲਾਂ ਦੀ, ਉਹ ਹੁਣ ਇੱਕ ਇਹਦੇ 'ਚ ਸਿਲਵਰ ਲਾਈਨਿੰਗ ਜ਼ਰੂਰ ਹੈ, ਉਹਦੇ ਲਈ ਈਵਨ ਅਮਿਤ ਸ਼ਾਹ ਜਾਂ ਮੋਦੀ ਦੀ ਲੋੜ ਨਹੀਂ ਰਹਿੰਦੀ। ਜੇ ਅਸੀਂ ਦੇਖੀਏ ਕਿ ਰਾਜੀਵ ਗਾਂਧੀ ਅਸੈਸੀਨੇਸ਼ਨ ਕੇਸ ਦੇ ਵਿੱਚ ਜਿਹੜਾ ਲਗਭਗ 30 ਸਾਲ ਤੋਂ ਜੇਲ੍ਹ ਦੇ ਵਿੱਚ ਸੀ, ਫਾਂਸੀ ਦੀ ਉਮਰ ਕੈਦ ਹੋਈ, ਉਹਨੂੰ ਸੁਪਰੀਮ ਕੋਰਟ ਨੇ ਰਿਹਾਈ ਦਾ ਆਰਡਰ ਦਿੱਤਾ ਪਰਸੋਂ ਹੀ। ਉਹ ਜਿਸ ਦਿਨ ਜਿਹੜਾ ਉਹਨਾਂ ਦਾ ਤਾਮਿਲ ਜੈਨੋਸਾਈਡ ਰਿਮੈਂਬਰੈਂਸ ਡੇ ਸੀ, ਉਹ ਆਪਣੇ ਘਰ ਆਪਣੀ ਮਾਂ ਦੇ ਕੋਲ ਆਇਆ ਔਰ ਉਹਨੂੰ ਉਹ ਦਹੀਂ ਖਵਾ ਰਿਹਾ ਮਾਂ ਨੂੰ। ਹੁਣ ਇਹ ਇੱਕ ਹੋਪ ਹੈ ਕਿਉਂਕਿ ਇਹ ਵੀ ਇੱਕ ਪ੍ਰੈਸੀਡੈਂਟ ਹੈ ਔਰ ਕਿਉਂਕਿ ਬਲਵੰਤ ਸਿੰਘ ਰਾਜੋਆਣਾ ਦਾ ਕੇਸ ਉਸ ਕੈਟਾਗਰੀ 'ਚ ਹੀ ਫਾਲ ਕਰਦਾ ਹੈ ਜਿਹਦੇ 'ਚ ਆਲਰੇਡੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਆਮ ਮੁਆਫੀ ਦੇ ਥੱਲੇ ਉਸ ਨੂੰ ਖਤਮ ਕੀਤਾ ਗਿਆ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਟੌਪ ਦੇ ਅਟਾਰਨੀਜ਼ ਰਾਹੀਂ ਇਸ ਕਿਸਮ ਦੇ ਪ੍ਰੈਸੀਡੈਂਟ ਦੇ ਨਾਲ ਕੋਰਟ 'ਚੋਂ ਕੋਈ ਰਾਹਤ ਮਿਲ ਜਾਏ, ਉਹ ਭਾਵੇਂ ਰਾਜੋਆਣੇ ਦੇ ਕੇਸ 'ਚ ਮਿਲੇ ਜਾਂ ਦੂਸਰੇ ਕਿਸੇ ਕੇਸ 'ਚ ਹੋਏ ਜਿਹੜੇ ਵੀ ਜੋ ਉੱਥੇ ਨੇ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਬੀਜੇਪੀ ਗੋਡੇ ਤਾਂ ਲਵਾਏਗੀ। ਜਿਵੇਂ ਉਹ ਹਜ਼ੂਰ ਸਾਹਿਬ ਵਾਲਾ ਇੱਕ ਜਿਹੜਾ ਨਾਲ ਉਹ ਜੁਆਇਨ ਕਰਵਾਇਆ, ਉਹ ਹੈ ਹੀ ਆਰਐਸਐਸ ਦਾ ਬੰਦਾ ਹੈ। ਪਟਨਾ ਸਾਹਿਬ ਵਾਲੇ 'ਚ ਅਵਤਾਰ ਸਿੰਘ ਹਿੱਤ ਤੇ ਦੂਜੇ ਜਿਹੜਾ ਉਹ ਵੀ ਬੋਰਡ ਉਹਨਾਂ ਦੇ ਕੰਟਰੋਲ 'ਚ ਹੈ। ਦਿੱਲੀ ਵਾਲੀ ਕਮੇਟੀ ਵੀ ਕਾਲਕਾ ਹੋਏ, ਦੂਸਰੇ ਲੋਕ ਹੋਣ, ਉਹ ਆਲਰੇਡੀ ਬੀਜੇਪੀ ਦੀ ਛਤਰ ਛਾਇਆ ਥੱਲੇ ਨੇ। ਸੋ ਲੇਕਿਨ ਕਿਉਂਕਿ ਇਸ ਵੇਲੇ ਕਿਉਂਕਿ ਜਿਹੜਾ ਸਿਆਸੀ ਸਿੱਖ ਕੈਦੀਆਂ ਦਾ ਇਸ਼ੂ ਹੈ, ਇਹ ਇੱਕ ਬਹੁਤ ਘਟੀਆ ਸਿਆਸਤ ਦਾ ਸ਼ਿਕਾਰ ਹੋ ਚੁੱਕਾ ਹੈ। ਆਰਐਸਐਸ ਨੇ ਰੁਲਦੇ ਰਾਹੀਂ ਜਦੋਂ ਰਾਸ਼ਟਰੀ ਸਿੱਖ ਸੰਗਤ ਨੇ ਅੱਜ ਤੋਂ ਕੁਝ ਵਰੇ ਪਹਿਲਾਂ ਇਸ ਦੀ ਸ਼ੁਰੂਆਤ ਕੀਤੀ, ਡਾਕਟਰ ਰਾਏ ਵਰਗਾ ਇੱਕ ਹੋਰ ਇਸ ਕਿਸਮ ਦਾ ਮੁਖਬਰ ਕਿਸਮ ਦਾ ਬੰਦਾ ਯੂਕੇ 'ਚ ਖੜਾ ਕੀਤਾ, ਕੈਨੇਡਾ 'ਚ ਵੀ ਕੁਝ ਖੜੇ ਕੀਤੇ ਗਏ। ਉਦੋਂ ਮੂਵ ਹੀ ਆਰਐਸਐਸ ਦਾ ਇਹ ਸੀ ਕਿ ਜੀ ਅਸੀਂ ਤੁਹਾਡੇ ਸਿਆਸੀ ਕੈਦੀ ਛੱਡ ਦਿੰਨੇ ਔਰ ਕ੍ਰੈਡਿਟ। ਪਰ ਉਹਨਾਂ ਨੇ ਜਦੋਂ ਦੇਖਿਆ ਕਿ ਵਿੱਚੋਂ ਹੀ ਚੈਲੰਜ ਹੋ ਗਏ ਔਰ ਜਿਹੜੇ ਸਾਰੇ ਅੱਗੇ ਤੋਰ ਰਹੇ ਸੀ ਉਹਨਾਂ ਨੂੰ ਐਕਸਪੋਜ਼ ਕਰ ਦਿੱਤਾ। ਮੈਂ ਬਾਕੀਆਂ ਦੇ ਨਾਂ ਨਹੀਂ ਲੈਣੇ। ਜਦੋਂ ਲੇਟਲੀ ਅਸੀਂ ਦੇਖਦੇ ਹਾਂ ਕੌਣ-ਕੌਣ ਲੋਕ ਜੁਆਇਨ ਕੀਤੇ ਔਰ ਕਿਵੇਂ ਜਿਹੜੀਆਂ ਸਟੀਮਡ ਸੰਸਥਾਵਾਂ ਨੇ ਸਿੱਖਾਂ ਦੀਆਂ, ਦਮਦਮੀ ਟਕਸਾਲ ਔਰ ਅਖੰਡ ਕੀਰਤਨੀ ਜਥੇ ਜਾਂ ਦੂਜੇ, ਉਹਨਾਂ 'ਚ ਵੀ ਕਿਸ ਕਿਸਮ ਦੇ ਲੋਕ ਨਿਕਲ ਕੇ ਕੋਈ ਵਾਪਸ ਜਿਨ੍ਹਾਂ ਨੂੰ ਵੀਜ਼ੇ ਦੇ ਕੇ ਉੱਥੇ ਲਿਜਾਇਆ ਗਿਆ ਔਰ ਉਹ ਸਾਰਾ ਆਰਐਸਐਸ ਦੀ ਇਨਰ ਗੇਮ ਸੀ। ਉਹਦਾ ਉਹਨਾਂ ਨੂੰ ਫਾਇਦਾ ਨਹੀਂ ਮਿਲਿਆ ਪੋਲੀਟੀਕਲੀ ਕਿਉਂਕਿ ਇਹ ਲੋਕ ਐਕਸਪੋਜ਼ ਹੋਏ। ਰਿਪਦਮਨ ਸਿੰਘ ਮਲਕ ਵਰਗਾ ਬੰਦਾ ਵੀ ਕਿਵੇਂ ਉਹਨੂੰ ਉਹਨਾਂ ਨੇ ਆਨਰ ਕੀਤਾ। ਸੋ ਜੇ ਤਾਂ ਇਹਦੇ ਚੋਂ ਬੀਜੇਪੀ ਨੂੰ ਇਹ ਨਜ਼ਰ ਆਂਦਾ ਕਿ ਵੀ ਪੰਜਾਬ ਦੇ ਵਿੱਚ ਉਹ ਇਹਦਾ ਉਹਨਾਂ ਨੂੰ ਫਾਇਦਾ ਸਿਆਸੀ ਮਿਲ ਸਕਦਾ ਤੇ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਇਹਨੂੰ ਕਰਨਾ ਸੀ। ਪਰ ਹੁਣ ਜੇ ਉਹ ਕਰਨਗੇ ਤੇ ਜਿਸ ਕਿਸਮ ਦੇ ਲੋਕ ਹੁਣ ਉਹ ਬੀਜੇਪੀ 'ਚ ਜੁਆਇਨ ਕਰਵਾ ਰਹੇ ਨੇ, ਸੁਨੀਲ ਜਾਖੜ ਹੋਏ, ਕੱਲ ਨੂੰ ਕੋਈ ਹੋਰ ਹੋਏ, ਉਹਨਾਂ ਰਾਹੀਂ ਕਦੇ ਇਸ ਇਸ਼ੂ ਨੂੰ ਅੱਗੇ ਲਿਆ ਕੇ ਕਿਉਂਕਿ ਉਸ 'ਚੋਂ ਉਹਨਾਂ ਨੂੰ ਸਿਆਸੀ ਮਫਾਦ ਜੇ ਨਜ਼ਰ ਆਏਗਾ ਤੇ ਉਹ ਕਰਨਗੇ। ਬਾਕੀ ਅਕਾਲੀਆਂ ਜਾਂ ਦੂਜਿਆਂ ਦਾ ਇਹ ਜਿਹੜੇ ਇਹਨਾਂ ਨੇ ਇਕੱਠੇ ਵੀ ਕੀਤੇ ਨੇ 8-9 ਜਾਂ ਦੂਜੇ, ਕਿਸੇ ਦਾ ਮੂੰਹ ਕਿਸੇ ਪਾਸੇ ਹੈ, ਕਿਸੇ ਦਾ ਮੂੰਹ ਕਿਸੇ ਪਾਸੇ ਹੈ
ਔਰ ਜਿਵੇਂ ਮੈਂ ਕਿਹਾ ਵੀ ਝੂਠ ਦੇ ਵਣਜਾਰੇ ਜਿਹੜੇ ਨੇ ਉਹ ਇਕੱਠੇ ਹੋ ਕੇ ਇਹ ਕਹਿੰਦੇ ਨੇ ਕਿ ਅਸੀਂ ਸੱਚ ਦਾ ਵਪਾਰ ਕਰਾਂਗੇ। ਸੋ ਮੈਨੂੰ ਇਹ ਨਜ਼ਰ ਨਹੀਂ ਆਉਂਦਾ ਕਿ ਇਹ ਕੋਈ ਵੀ ਜਿਹੜਾ ਹੈ ਕਾਰਗਰ ਹੋ ਸਕਦੇ ਨੇ ਆਪਣੇ ਉਦੇਸ਼ ਦੇ ਵਿੱਚ। ਜੀ ਡਾਕਟਰ ਸਾਹਿਬ, ਫਿਰ ਇੱਥੇ ਸਵਾਲ ਇੱਕ ਇਹ ਵੀ ਖੜਾ ਹੁੰਦਾ ਵੀ ਚਲੋ ਜ਼ਰੂਰ ਜੇ ਇਹਦੇ ਵਿੱਚੋਂ ਸਿੱਖ ਸਿਆਸੀ ਕੈਦੀਆਂ ਨੂੰ ਕੋਈ ਰਾਹਤ ਮਿਲਦੀ ਹੈ, ਪੈਰੋਲ ਮਿਲਦੀ ਹੈ, ਪ੍ਰੋਫੈਸਰ ਭੁੱਲਰ ਸਮੇਤ ਹੋਰਾਂ ਦੀ ਕਿਸੇ ਦੀ ਰਿਹਾਈ ਦੀ ਗੱਲ ਤੁਰਦੀ ਹੈ, ਨੋ ਡਾਊਟ ਉਹ ਹੋਣਾ ਚਾਹੀਦਾ ਹੈ। ਪਰ ਡਾਊਨ ਸਾਈਡ ਜੇ ਮਤਲਬ ਗੱਲ ਨਹੀਂ ਬਣਦੀ, ਹੁਣ ਜਿਹੜੀਆਂ ਪੋਸਟ 1984 ਜਿਹੜੀਆਂ ਧਿਰਾਂ ਨੇ, ਆਜ਼ਾਦੀ ਪਸੰਦ ਧਿਰਾਂ ਨੇ, ਉਹਨਾਂ ਦੇ ਉਹ ਛੋਟੀ ਹੋਵੇ ਵੱਡੀ ਹੋਵੇ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਪਰ ਸਾਰਿਆਂ ਦੀ ਆਲ ਇਨ ਆਲ ਇਹਨਾਂ ਮੀਟਿੰਗਸ ਦੇ ਵਿੱਚ ਸ਼ਮੂਲੀਅਤ ਹੈਗੀ ਹੈ। ਕਿਤੇ ਨਾ ਕਿਤੇ ਉਹ ਇਸ ਸਾਰੇ ਪ੍ਰੋਜੈਕਟ ਦਾ ਪਾਰਟ ਨੇ, ਜਿਹੜਾ ਕਿ ਹੋਣਾ ਵੀ ਚਾਹੀਦਾ। ਪਰ ਇੱਕ ਕੌਸ਼ਨ ਹੈ, ਇੱਕ ਸਵਾਲ ਉੱਠਦਾ ਵੀ ਜੇ ਬਾਈ ਚਾਂਸ ਕੋਈ 19-21 ਹੁੰਦੀ ਹੈ, ਨਹੀਂ ਉਹ ਹੁੰਦੀ, ਤਾਂ ਇਹ ਨਾ ਹੋਵੇ ਵੀ ਉਹ ਵੀ ਕਿਤੇ ਨਾ ਕਿਤੇ ਡਿਸਗ੍ਰੇਸ ਹੋਣ, ਜਾਂ ਉਹਨਾਂ ਦੇ ਵਿੱਚੋਂ ਜਿਵੇਂ ਇੱਕ ਟੈਕਟਿਕ ਹੁੰਦਾ ਬੀਜੇਪੀ ਬੰਦੇ ਆਪਣੇ ਵੱਲ ਖਿੱਚ ਰਹੀ ਹੈ, ਵੀ ਉਹੀ ਸਾਰੇ ਬੰਦੇ ਕਿਤੇ ਫੇਰ ਨਾ ਦੂਜੇ ਪਾਸੇ ਨੂੰ ਰੁੜ ਜਾਣ, ਵੀ ਇਸ ਕਿਸਮ ਦਾ ਨਾ ਵਰਤਾਰਾ ਵਾਪਰ ਜਾਵੇ। ਦੇਖੋ, ਕਈ ਵਾਰ ਜਿਹੜਾ ਏਜੰਡਾ ਹੁੰਦਾ ਹੈ ਉਸ ਦੀ ਖਿੱਚ ਇੰਨੀ ਜ਼ਿਆਦਾ ਹੁੰਦੀ ਹੈ ਜਾਂ ਉਸ ਵਿੱਚ ਪੋਟੈਂਸ਼ੀਅਲ ਇੰਨਾ ਹੁੰਦਾ ਹੈ ਕਿ ਚੰਗੇ ਲੋਕ ਜਿਹੜੇ ਸਮਝ ਵੀ ਰਹੇ ਹੁੰਦੇ ਨੇ ਕਿ ਦੂਜਿਆਂ ਦੀ ਨੀਅਤ ਸਾਫ਼ ਨਹੀਂ ਹੈ, ਉਹ ਜੁਆਇਨ ਕਰਨ ਤੇ ਮਜਬੂਰ ਹੁੰਦੇ ਨੇ ਕਿ ਤਾਂ ਕਿ ਆਪਣੀ ਕੌਮ ਦੇ ਵਿੱਚ ਇਹ ਪ੍ਰਭਾਵ ਨਾ ਜਾਏ ਕਿ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਣੀ ਸੀ ਜੇ ਸਾਂਝ ਕਰਦੇ। ਸੋ ਮੈਨੂੰ ਇਹ ਲੱਗਦਾ ਵੀ ਜਿਹੜੀਆਂ ਪੰਥਕ ਧਿਰਾਂ ਨੇ ਇਹਨਾਂ ਨੂੰ ਜਦੋਂ ਮੈਂ ਝੂਠ ਦੇ ਵਣਜਾਰਿਆਂ ਦੀ ਗੱਲ ਕੀਤੀ ਹੈ ਤਾਂ ਮੈਂ ਬੜਾ ਕਲੀਅਰ ਹੈ ਕਿ ਮੈਂ ਕਿਹਨਾਂ ਧਿਰਾਂ ਦੀ ਗੱਲ ਕਰ ਰਿਹਾ। ਜਿਹੜੀਆਂ ਪੰਥਕ ਧਿਰਾਂ ਨੇ, ਆਜ਼ਾਦੀ ਪਸੰਦ ਨੇ, ਜਿਹੜੇ ਸਟਰੋਂਗਲੀ ਖਲੋਤੇ ਨੇ ਪਿਛਲੀਆਂ 3-4 ਦਹਾਈਆਂ ਤੋਂ, ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਦੇ ਕੋਲ ਸ਼ਾਇਦ, ਔਰ ਉਹਨਾਂ ਨੇ ਸ਼ਾਇਦ ਠੀਕ ਫੈਸਲਾ ਲਿਆ ਕਿ ਉਹਨਾਂ ਨੇ ਆ ਕੇ ਇੱਕ ਵਾਰ ਫਿਰ ਸੰਗਤ ਦੇ ਸਾਹਮਣੇ ਇਹ ਦੱਸਿਆ ਕਿ ਭਾਈ ਦੇਖੋ, ਅਸੀਂ ਤਾਂ ਜਿੱਥੇ ਪੰਥ ਦੀ ਚੜ੍ਹਦੀ ਕਲਾ ਜਾਂ ਪੰਥ ਦਾ ਭਲਾ ਹੁੰਦਾ ਅਸੀਂ ਇਹਨਾਂ ਕੂੜਿਆਂ ਦੇ ਨਾਲ ਵੀ ਬਹਿਣ ਨੂੰ ਤਿਆਰ ਹੈ। ਸੋ ਮੈਂ ਸਮਝਦਾ ਵੀ ਉਹਨਾਂ ਨੇ ਆਪਣੀ ਪੋਜੀਸ਼ਨ ਬੜੀ ਕਲੀਅਰ ਕੀਤੀ ਹੋਈ ਹੈ ਤੇ ਜੇ ਇਹ ਭੱਜਣਗੇ, ਨਾ ਵੀ ਭੱਜੇ, ਇਹਨਾਂ ਤੋਂ ਕੋਈ ਕਰਨ ਪਾਉਣ ਵਾਲਾ ਨਹੀਂ ਹੈ। ਇਹਨਾਂ ਦੀਆਂ ਅੰਗਲੀਆਂ ਸੰਗਲੀਆਂ ਕਿੱਥੇ ਰਲੀਆਂ ਹੋਈਆਂ ਨੇ, ਕੀ ਹੈ। ਅਮਿਤ ਸ਼ਾਹ ਦੀ ਤੁਸੀਂ ਲਾਈਨ ਦੇਖੋ, ਵਿਕਰਮ ਮਜੀਠੀਏ ਨੂੰ ਜੇਲ੍ਹ ਚੋਂ ਕਢਾਇਆ, ਸੱਦ ਕੇ ਕਿਹਾ ਵੀ ਨਵਜੋਤ ਸਿੱਧੂ ਦੇ ਬਰਾਬਰ ਖਲੋ ਜਾ ਕੇ, ਉਹਨੂੰ ਵੀ ਨੈਗੇਟ ਕੀਤਾ, ਉਹਨੂੰ ਵੀ, ਦੋਨੋਂ ਹਾਰੇ। ਤੇ ਉਹੀ ਵਿਕਰਮ ਮਜੀਠੀਆ ਨੂੰ ਫੇਰ ਈਡੀ ਵਾਲਿਆਂ ਨੇ ਚੁੱਕ ਕੇ ਦਿੱਤਾ, ਸੁਪਰੀਮ ਕੋਰਟ ਨੇ ਜ਼ਮਾਨਤ ਵੀ ਨਹੀਂ ਹੋਣ ਦਿੱਤੀ। ਉਹੀ ਨਵਜੋਤ ਸਿੱਧੂ ਜਿਹੜਾ ਇਹਦੇ ਬਾਵਜੂਦ ਕਿ ਇਹ ਰੋਡ ਰੇਜ ਕੇਸ ਤਾਂ ਜਿਹੜਾ ਉਹ 32 ਸਾਲ ਪਹਿਲਾਂ ਹੁੰਦਾ ਹੈ, ਉਸ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਸੱਦ ਕੇ ਟਿਕਟ ਦਿੰਦਾ ਹੈ ਉਹਨੂੰ, 2-3 ਵਾਰੀ ਬੀਜੇਪੀ ਦਾ MP ਰਹਿੰਦਾ ਹੈ। ਹੁਣ ਉਹ ਕਾਂਗਰਸ ਦੇ ਵਿੱਚ ਸੀ ਔਰ ਬੀਜੇਪੀ ਨੂੰ ਇਹ ਲੱਗਦਾ ਸੀ ਕਿ ਭਾਈ ਉਹਦਾ ਇੱਕ ਨੈਰੇਟਿਵ ਜਾਂ ਦੂਸਰਾ ਵਿਕਦਾ ਹੈ, ਉਹਦੇ ਕੋਲ ਇੱਕ ਕੈਰਿਜ਼ਮਾ ਹੈਗਾ, ਔਰ ਉਹਨਾਂ ਨੇ ਐਸੇ ਅੰਦਾਜ਼ ਦੇ ਵਿੱਚ ਉਸੇ ਸੁਪਰੀਮ ਕੋਰਟ ਦਾ ਉਹੀ ਬੈਂਚ ਜਿਹੜਾ ਹੈ ਉਹਦੇ ਚੋਂ ਕੌਲ ਨਾਂ ਦਾ ਜੱਜ ਕਸ਼ਮੀਰੀ ਪੰਡਤ, ਉਹ ਉਹਨੂੰ ਉਸੇ ਹੀ ਕੇਸ ਦੇ ਵਿੱਚ ਵਾਪਸ, ਜਿੱਥੇ ਕਿ ਇਹ ਕਿਹਾ ਸੀ ਵੀ ਨੋ ਡਾਇਰੈਕਟ ਐਵੀਡੈਂਸ, ਆਪਣੀ ਜਜਮੈਂਟ ਨੂੰ ਹੀ ਰੀਵਿਜ਼ਿਟ ਕਰਕੇ ਉਹਨੂੰ 1 ਸਾਲ ਦੇ ਲਈ ਪਟਿਆਲਾ ਜੇਲ੍ਹ 'ਚ ਤੁੰਨ ਦਿੰਦਾ ਹੈ। ਹੁਣ ਉੱਥੇ ਹੀ ਮਜੀਠੀਆ ਤੇ ਨਵਜੋਤ ਸਿੱਧੂ ਇੱਕ ਦੂਜੇ ਨੂੰ ਦੇਖ ਕੇ ਕਹਿਣਗੇ ਕਿ ਭਾਈ ਦੇਖ ਤੂੰ, ਮੈਂ ਵੀ ਉਸ ਖੇਡ ਦਾ ਹਿੱਸਾ ਬਣ ਗਿਆ, ਤੂੰ ਵੀ ਉਸ ਖੇਡ ਦਾ ਬਣ ਗਿਆ। ਹਾਲਾਂ ਮੈਨੂੰ ਲਾਅ ਨਹੀਂ ਪਤਾ ਕਿ ਬਈ 1 ਸਾਲ ਦੀ ਕਨਵਿਕਸ਼ਨ ਤੋਂ ਬਾਅਦ ਸ਼ਾਇਦ ਉਹ ਕਿਸੇ ਪਬਲਿਕ ਆਫਿਸ ਦੇ ਵਿੱਚ ਲੜਨ ਦੇ ਕਾਬਲ ਹੀ ਨਾ ਰਹਿੰਦਾ ਹੋਏ। ਸੋ ਜਿਵੇਂ ਅਮਰੀਕਾ ਦੇ ਵਿੱਚ ਹੈ ਕਿ ਜੇ ਤੁਹਾਡੀ ਫੈਲਨੀ ਹੈ, ਕਿਸੇ ਮਾਮਲੇ 'ਚ ਤੁਹਾਨੂੰ 1 ਸਾਲ ਦੀ ਸਜ਼ਾ ਹੁੰਦੀ ਹੈ ਤੇ ਤੁਹਾਡਾ ਗ੍ਰੀਨ ਕਾਰਡ ਖਤਮ ਹੋ ਜਾਂਦਾ ਔਰ ਵਰਥ ਡਿਪੋਰਟਿੰਗ, ਮੈਨੂੰ ਨਹੀਂ ਪਤਾ ਉੱਥੋਂ ਦਾ ਕੀ ਲਾਅ ਹੈ। ਪਰ ਤੁਸੀਂ ਇਹ ਦੇਖੋ ਕਿ ਵੀ ਬੀਜੇਪੀ ਨੇ ਜਿਹੜਾ ਸਿੱਖ ਕੌਮ ਨੂੰ ਮਾਰਨ ਦੇ ਲਈ, ਆਪਣੇ ਜਜ਼ਬ ਕਰਨ ਲਈ ਘੇਰਿਆ, ਉਹ ਜੁਡੀਸ਼ਰੀ ਰਾਹੀਂ ਵੀ, ਡਿਸਗਰੰਟਡ ਐਲੀਮੈਂਟਸ ਰਾਹੀਂ ਵੀ, ਸਿਆਸੀ ਕੈਦੀਆਂ ਦੇ ਮੁੱਦੇ ਨੂੰ ਇੱਕ ਜਿਹੜਾ ਤਲਵਾਰ ਵਾਂਗ ਵਰਤ ਕੇ ਵੀ, ਔਰ ਪੰਜਾਬ ਦੀ ਕਿਸਾਨੀ ਔਰ ਦੂਸਰਿਆਂ ਨੂੰ ਘੇਰ ਕੇ ਵੀ, ਜਿਵੇਂ ਭਗਵੰਤ ਮਾਨ ਔਰ ਦੂਸਰਾ ਜਾ ਕੇ ਅਮਿਤ ਸ਼ਾਹ ਦੇ ਨਾਲ ਉਹ ਹਰ ਚੌਥੇ ਦਿਨ ਮਿਲਦਾ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਵਕਤ ਪਾ ਕੇ ਤਾਕਤ ਦਾ ਭੁੱਖਾ ਇਹ ਬੰਦਾ ਜਿਹਨੇ ਵਿਦਨ ਆਪਣੀ ਪਾਰਟੀ ਦੇ ਵੀ ਬਾਕੀ ਸਾਰਿਆਂ ਦੇ ਖਿਲਾਫ ਸਾਜ਼ਿਸ਼ ਦਾ ਹਿੱਸਾ ਬਣਿਆ, ਉਹ ਕੱਲ ਨੂੰ ਜਿਹੜਾ ਉਹ ਅਮਿਤ ਸ਼ਾਹ ਦਾ ਹਿੱਸਾ ਬਣ ਜਾਏ ਜੇ ਉਹਨੂੰ ਲੱਗੇ ਕਿ ਬਈ ਕੇਜਰੀਵਾਲ ਮੈਨੂੰ ਪਾਸੇ ਕਰਨਾ ਚਾਹੁੰਦਾ। ਸੋ ਇਸ ਕਿਸਮ ਦੀ ਖੁਦਗਰਜ਼ਾਂ ਦੀ ਸਿਆਸਤ ਚੋਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਕੋਈ ਤਵੱਕੋ ਕਰਨੀ ਚਾਹੀਦੀ ਹੈ। ਸਿੱਖਾਂ ਨੂੰ ਇਸ ਗੱਲ ਦੇ ਉੱਤੇ ਫੋਕਸ ਕਰਨਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਸਾਡਾ ਐਫਰਟ ਆਪਣੀ ਇੰਡੀਪੈਂਡੈਂਟ ਸੋਵਰਨ ਆਜ਼ਾਦੀ ਦੇ ਲਈ, ਖਾਲਿਸਤਾਨ ਦੇ ਲਈ ਹੋਣਾ ਚਾਹੀਦਾ ਹੈ। ਬਾਕੀ ਇਹ ਜਿਹੜੀਆਂ ਬਹੁਤ ਘਟੀਆ ਕਿਸਮ ਦੀਆਂ
ਚੋਰਾਂ ਦੀਆਂ, ਇਹਨਾਂ ਕਮੀਨਿਆਂ ਦੀਆਂ, ਇਹਨਾਂ ਜ਼ਾਲਮਾਂ ਦੀਆਂ ਚਾਲਾਂ ਨੇ। ਅਸੀਂ ਇਹ ਸਮਝਦੇ ਹਾਂ ਵੀ ਇਹ ਚਾਣਕਿਆ, ਔਰ ਇਸ ਗੱਲ ਦਾ ਵੀ ਧਿਆਨ ਰਿਹਾ। ਅੱਜ ਹੀ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ ਬਿਹਾਰ ਦੇ ਹਵਾਲੇ ਨਾਲ, ਜੀ। ਤੇ ਉਹਨੇ ਕਿਹਾ ਜੀ ਬਿਹਾਰ ਨੇ ਚਾਣਕਿਆ ਦਿੱਤਾ ਹੈ, ਬਿਹਾਰ ਨੇ ਚੰਦਰਗੁਪਤ ਮੌਰੀਆ ਦਿੱਤਾ ਹੈ, ਬਿਹਾਰ ਨੇ ਸ਼ਤਰੂਘਨ ਸਿੰਘ। ਜਦੋਂ ਚਾਣਕਿਆ ਦਾ ਖਿਆਲ ਆਇਆ ਮੈਂ ਕਿਹਾ ਵੀ ਇਹ ਜਦੋਂ ਅਸੀਂ ਇਸ ਬੈਲਟ ਦੀ ਗੱਲ ਕਰਦੇ ਹਾਂ ਇਹ ਤਾਂ ਹੈ ਹੀ ਸਾਰੇ ਕਨਵੋਲੂਟਡ ਨੇ। ਅਸੀਂ ਤਾਂ ਸਿੱਧੇ ਸਾਦੇ ਲੋਕ ਜਿਹੜੇ ਦੋ ਵੇੜੇ ਦੀ ਅਰਦਾਸ ਵੀ ਅਕਾਲ ਪੁਰਖ ਤੋਂ ਮੰਗਦੇ ਹਾਂ ਕਿ ਭਾਈ ਅਸੀਂ ਅਕਾਲ ਪੁਰਖ ਤੋਂ ਭਰੋਸਾ ਵੀ ਮੰਗਦੇ ਹਾਂ ਜੀ, ਵਸਾ ਵੀ ਮੰਗਦੇ ਹਾਂ। ਤੇ ਇਹ ਜਿਹੜਾ ਜਿਨ੍ਹਾਂ ਦੀ ਸਾਰੀ ਆਈਡੀਓਲੋਜੀ ਮਬਨੀ ਜਿਹੜੀ ਹੈ ਝੂਠ ਤੇ ਹੈ, ਔਰ ਜਿਨ੍ਹਾਂ ਦੀ ਆਈਡੀਓਲੋਜੀ ਇਹ ਹੈ ਕਿ ਜੀ ਮੇਰਾ ਇਹ ਮਤਲਬ ਤਾਂ ਨਹੀਂ ਸੀ, ਜਿਹਨੂੰ ਕਦੇ ਨਹਿਰੂ ਨੇ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ, ਕੋਈ ਪਹਿਲੂ ਤੋਂ ਰਹੇ ਬਾਤ ਬਦਲਨੇ ਕੇ ਲਈ। ਸਾਡਾ ਵਾਹ ਇਹਨਾਂ ਦੇ ਨਾਲ ਹੈ ਤੇ ਕੁਝ ਉੱਥੋਂ ਨਿਕਲਣਾ ਨਹੀਂ ਹੈ। ਸਾਨੂੰ ਆਪਣੀ ਆਜ਼ਾਦੀ ਖਾਲਿਸਤਾਨ ਦੀ ਕਾਇਮੀ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇੱਥੇ ਹੀ ਸਾਡਾ ਜਿਹੜਾ ਅੱਜ ਦੇ ਸ਼ੋਅ ਦਾ ਸਮਾਂ ਆ ਉਹ ਸਮਾਪਤ ਹੁੰਦਾ ਹੈ। ਜਿਵੇਂ ਵਿਊਅਰਸ ਦੇ ਲਈ ਮੈਂ ਜ਼ਰੂਰ ਇਹ ਚਾਹੂੰਗਾ ਕਿ ਅਸੀਂ ਜਦੋਂ ਇਹ ਸਾਰੇ ਪਾਰਟ ਦੇ ਉੱਤੇ ਗੱਲ ਕਰ ਰਹੇ ਹਾਂ ਤੇ ਸੀਰੀਅਸ ਚੈਲੰਜਸ ਨੇ ਸਿੱਖਾਂ ਦੇ ਸਾਹਮਣੇ, ਕੌਮ ਦੇ ਸਾਹਮਣੇ। ਸੋ ਜਿੱਥੇ ਵੀ ਅਸੀਂ ਵਸਦੇ ਆ, ਬੈਠੇ ਆ ਦੁਨੀਆ ਭਰ ਦੇ ਵਿੱਚ, ਖਾਸ ਤੌਰ ਤੇ ਡਾਇਸਪੋਰਾ ਦੇ ਵਿੱਚ, ਜ਼ਰੂਰ ਇਸ ਗੱਲ ਨੂੰ ਯਕੀਨੀ ਬਣਾਈਏ ਜਿੱਥੇ ਆਪਣੇ ਘਰਾਂ ਦੇ ਵਿੱਚ ਇਹਨਾਂ ਇਸ਼ੂਜ਼ ਦੇ ਉੱਤੇ ਚਰਚਾ ਹੋਵੇ, ਨੌਜਵਾਨ ਪੀੜ੍ਹੀ ਦੇ ਵਿੱਚ ਇਸ ਗੱਲ ਦੀ ਜਾਗਰੂਕਤਾ ਹੋਵੇ, ਉੱਥੇ ਨਾਲ ਹੀ ਨਾਲ ਆਪਣਾ ਦਸਵੰਧ ਜ਼ਰੂਰ ਕੱਢੀਏ, ਸਮੇਂ ਦਾ ਵੀ ਤੇ ਆਪਣੀ ਜਿਹੜੀ ਕਿਰਤ ਕਮਾਈ ਹੈ ਉਹਦਾ ਵੀ ਇੱਕ ਹਿੱਸਾ। ਸੋ ਉਹੀ ਜਿਹੜੀ ਕਿਰਤ ਕਮਾਈ ਹੈ ਤੁਹਾਡੇ ਇੰਸਟੀਚਿਊਟਸ ਨੂੰ ਸਟਰੋਂਗ ਕਰਦੀ ਹੈ। ਉਸੇ ਦੇ ਨਾਲ ਅਸੀਂ TV 84 ਦੇ ਮਾਧਿਅਮ ਰਾਹੀਂ ਮੀਡੀਆ ਦੇ ਪਿੜ ਦੇ ਵਿੱਚ ਸਿੱਖਾਂ ਦਾ ਇੱਕ ਨੈਰੇਟਿਵ ਸਿਰਜਣ ਦੇ ਵਿੱਚ ਆਪਣੀ ਕੋਸ਼ਿਸ਼ ਦੇ ਨਾਲ ਲੱਗੇ ਹੋਏ ਹਾਂ। ਸੋ ਤੁਹਾਡੀ ਮਦਦ ਦੀ, ਸਹਾਇਤਾ ਦੀ, ਡੋਨੇਸ਼ਨਸ ਦੀ ਸਾਨੂੰ ਲੋੜ ਹੈ ਤਾਂ ਕਿ ਅਸੀਂ ਇਸ ਪ੍ਰੋਜੈਕਟ ਨੂੰ ਚੱਲਦਾ ਰੱਖ ਸਕੀਏ ਤੇ ਨਾਲ ਹੀ ਨਾਲ ਅੱਗੇ ਵਧਾ ਸਕੀਏ। ਸੋ ਸਾਨੂੰ ਤੁਸੀਂ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਰਾਹੀਂ www.tv84.tv ਦੇ ਉੱਤੇ ਜਾ ਕੇ, ਜਾਂ ਜਿਹੜਾ ਸਕਰੀਨ ਦੇ ਉੱਤੇ ਇਨਫੋਰਮੇਸ਼ਨ ਆ ਰਹੀ ਹੈ ਸਾਡਾ ਐਡਰੈਸ ਦੇ ਉੱਤੇ ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ। ਚੈੱਕ ਆਪਣਾ 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101, ਜਾਂ ਫਿਰ ਇਸ ਦਿੱਤੇ ਫੋਨ ਨੰਬਰ ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜਿਸ ਕਿਸਮ ਦੇ ਤੁਹਾਡੇ ਸੁਝਾਅ ਨੇ ਜਾਂ ਹੋਰ ਕਿਸੇ ਕਿਸਮ ਦਾ ਸਵਾਲ ਹੁੰਦਾ ਹੈ ਉਹਦੇ ਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। 5166191984 ਇਸ ਨੰਬਰ ਦੇ ਉੱਤੇ WhatsApp ਰਾਹੀਂ ਜਾਂ ਡਾਇਰੈਕਟ ਕਾਲਸ ਜਾਂ ਮੈਸੇजेस ਦੇ ਰਾਹੀਂ। ਸੋ ਇੰਨਾ ਹੀ ਸ਼ਬਦਾਂ ਦੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।